ਤੁਹਾਡਾ ਜਿਹੜਾ ਜਵਾਬ ਹੈ ਉਹ ਅਸੀਂ ਸਾਡੇ ਕੰਸਰਨਡ ਆਫੀਸਰਾਂ ਜਾਂ ਤੁਹਾਨੂੰ ਅਸੀਂ ਆਪ ਦੱਸੀਏ ਉਹ ਤੁਹਾਨੂੰ ਦੱਸ ਦਿੱਤਾ ਜਾਵੇਗਾ। ਅੱਜ ਕੁਛ ਰੁਝੇਵਿਆਂ ਕਰਕੇ ਸਾਡੀ ਜਿਹੜੇ ਅਥਾਰਟੀ ਹੈ ਉਹ ਅਵੇਲੇਬਲ ਨਹੀਂ ਹੈਗੀ ਜੀ। ਲੇਕਿਨ ਜਿਵੇਂ ਆਪਣੀ ਪਿਛਲੀ ਵਾਰ ਗੱਲ ਹੋਈ ਸੀ, ਮੈਂ ਲੁਧਿਆਣੇ ਦਾ ਮੁੱਦਾ ਉੱਠਿਆ ਕਿਉਂਕਿ ਮੈਂ ਇੱਥੇ ਹੈੱਡ ਆਫਿਸ 'ਚ ਹਾਂ। ਲੁਧਿਆਣੇ ਦੇ ਅਸੀਂ ਇਹਨੂੰ ਬੰਦ ਕਰ ਦਿਓ, ਆਪਣੀ ਗੱਲ ਨਹੀਂ ਹੋਣੀਗੀ। ਆ ਯਾਰ ਚੁੱਪ ਰਹੋ ਜੀ। ਹਾਂ ਦੱਸੋ। ਲੁਧਿਆਣੇ ਦੇ ਜਿਹੜੇ ਸਾਡੇ ਕੰਸਰਨਡ ਅਫਸਰ ਨੇ, ਕਿਉਂਕਿ ਤੁਸੀਂ ਮੈਨੂੰ ਕੁਝ ਸਵਾਲ ਪੁੱਛੇ ਸੀ ਵੀ ਲੁਧਿਆਣੇ ਦਾ ਇਦਾਂ ਹੁੰਦਾ ਜੀ, ਮੈਂ ਕਿਹਾ ਸੀ ਮੈਂ ਉਹਨੂੰ ਡੀਲ ਨਹੀਂ ਕਰਦਾ, ਇਸ ਕਰਕੇ ਮੈਂ ਨਹੀਂ ਦੱਸ ਸਕਦਾ। ਲੇਕਿਨ ਤੁਸੀਂ ਸਾਨੂੰ ਜੋ ਤੁਹਾਡੀਆਂ ਮੰਗਾਂ ਸਾਨੂੰ ਦੇ ਦਿਓ, ਅਸੀਂ ਆਪਦੀ ਅਥਾਰਟੀ ਨੂੰ ਦੱਸਾਂਗੇ ਜੀ, ਉਹਦੇ ਹਿਸਾਬ ਨਾਲ ਜੋ ਫੈਸਲਾ ਹੋਏਗਾ। ਮੈਂ ਇੱਕ ਵਾਰੀ ਆਪਦਾ ਸਵਾਲ ਫਿਰ ਦੁਹਰਾਉਣਾ ਹੈ, ਕੀ ਤੁਸੀਂ ਇਹ ਵਾਅਦਾ ਨਹੀਂ ਕੀਤਾ ਸੀ ਕਿ ਚੇਅਰਪਰਸਨ ਆ ਕੇ ਜਵਾਬ ਦੇਣਗੇ? ਅਸੀਂ ਇਹ ਕਿਹਾ ਸੀ ਕਿ ਨਹੀਂ ਕਿਹਾ ਸੀ? ਜਵਾਬ ਦੇਵਾਂਗੇ ਜੀ ਸਰ। ਚੇਅਰਪਰਸਨ ਦਾ ਸਾਡੇ ਕੋਲੇ ਵੀਡੀਓਜ਼ ਅਵੇਲੇਬਲ ਨੇ, ਸਾਰਾ ਮੀਡੀਆ ਉਦੋਂ ਵੀ ਸੀਗਾ, ਲੇਕਿਨ ਅੱਜ ਉਹਨਾਂ ਦੇ ਰੁਝੇਵਿਆਂ ਕਰਕੇ ਨਹੀਂ ਆ। ਸਰ ਇੱਕ ਮਿੰਟ ਗੱਲ ਦੱਸਿਓ ਜੀ ਕਿ ਪੰਜਾਬ ਦੇ ਵਿੱਚ 45,000 ਬੰਦਾ ਕੈਂਸਰ ਨਾਲ ਮਰੇ, 1.5 ਸਾਲ ਤੋਂ ਇੱਕ ਕਾਨੂੰਨ ਦੀ ਪਾਲਣਾ ਨਹੀਂ ਹੋ ਰਹੀ। ਪੰਜਾਬ ਪ੍ਰਦੂਸ਼ਣ ਬੋਰਡ ਉਹ ਵਿਡਰਾ ਕਰ ਚੁੱਕਿਆ ਪਰਮਿਸ਼ਨ, ਕੰਸੈਂਟ ਵਿਡਰਾ ਹੋ ਗਈ ਹੈ ਵਾਟਰ ਐਕਟ 33A ਦੇ ਹਿਸਾਬ ਨਾਲ, ਔਰ ਉਹ ਫੇਰ ਵੀ ਚੱਲ ਰਹੇ ਨੇ। ਇਸ ਤੋਂ ਵੱਡੀ ਅਰਜੈਂਸੀ ਚੇਅਰਪਰਸਨ ਸਾਹਿਬ ਨੂੰ ਸਡਨਲੀ ਹੋਰ ਪੈ ਗਈ, ਔਰ ਤੁਸੀਂ ਕਿਹਾ ਸੀ ਕਿ ਉਹ ਆਉਣਗੇ। ਇਹਦੇ ਵਿੱਚ ਮੈਂ ਬੇਨਤੀ ਇਹ ਕਰਾਂਗਾ ਜੀ, ਸਾਡੇ ਕੰਸਰਨਡ ਅਫਸਰ ਸਰਦਾਰ ਕੁਲਦੀਪ ਸਿੰਘ ਜੀ ਨੇ, ਇਹ ਲੁਧਿਆਣੇ ਨੂੰ ਡੀਲ ਕਰਦੇ ਨੇ। ਜਿਹੜੇ ਤੁਹਾਡੇ ਸਵਾਲ ਨੇ ਵੀ ਉੱਥੇ ਕੀ ਪੋਲੂਸ਼ਨ ਹੋ ਰਿਹਾ ਹੈ ਜੀ, ਕੀ 33A 'ਚ ਐਕਸ਼ਨ ਹੋਇਆ ਜੀ, ਹੀ ਇਜ਼ ਦਾ ਕੰਸਰਨਡ ਪਰਸਨ। ਇਹ ਤੁਹਾਨੂੰ ਜਵਾਬ ਤਾਂ ਸੁਣ ਲਈਏ। ਦਿਓ ਜੀ ਆਜੋ। ਅਸੀਂ ਐਸਪੀ ਸਾਹਿਬ ਇਹਨਾਂ ਨੇ ਆਪ ਹੀ ਕਿਹਾ ਸੀਗਾ ਚੇਅਰਮੈਨ ਸਾਹਿਬ ਆਉਣਗੇ, ਤੁਸੀਂ ਆਪ ਅਸੀਂ ਜਵਾਬ ਸੁਣਨ ਲਈ ਰੈਡੀ ਹਾਂ, ਪਰ ਮਸਲਾ ਇਹ ਹੈ ਕਿ ਜਿਹੜੀ ਚੇਅਰਪਰਸਨ ਨੂੰ ਸਾਡੇ ਪੈਸੇ ਦੀ ਤਨਖਾਹ ਮਿਲਦੀ ਹੈ, ਉਹ ਸਾਡੇ ਜਵਾਬਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਰੈਡੀ ਨਹੀਂ ਗੀ। ਜਿਹਦੇ ਨਾਲ ਵਾਅਦਾ ਹੋਇਆ 1 ਮਹੀਨਾ ਦੇ 5 ਦਿਨ ਪਹਿਲਾਂ, ਕਮਾਲ ਦੀ ਗੱਲ ਹੈ। ਕੀ ਇਹ ਮੈਂ ਪੁੱਛਣਾ ਚਾਹੂੰਗਾ ਭਗਵੰਤ ਮਾਨ ਜੀ, ਇਹਨਾਂ ਨੂੰ ਚੇਅਰਪਰਸਨ ਬਣਾਇਆ ਜੋ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇਣਗੇ? ਇਹ ਹੋਇਆ ਸੀ, ਹੋਇਆ ਤੁਹਾਡੇ, ਮੈਂ ਤੁਹਾਨੂੰ ਵੇਖ ਕੇ ਸਤਿ ਸ਼੍ਰੀ ਅਕਾਲ ਵੀ ਬੁਲਾਈ, ਆਪਣੀ ਗੱਲ ਵੀ ਹੋਈ, ਵਾਅਦਾ ਵੀ ਕੀਤਾ ਤੁਸੀਂ, ਤੇ ਫੇਰ ਵੀ ਉਹ ਹੈ ਨਹੀਂ। ਮਤਲਬ ਆਈ ਕਾਂਟ ਅੰਡਰਸਟੈਂਡ ਕਿ ਜਿਨ੍ਹਾਂ ਨਾਲ ਕੰਸਰਨ ਹੈ, ਜੋ ਮੇਨ ਜ਼ਿੰਮੇਦਾਰ ਨੇ, ਉਹਦੇ ਨਾਂ ਜੀ ਰਿਪਰੈਜ਼ੈਂਟੇਟਿਵ ਆਉਣਗੇ। ਚਲੋ ਜੀ ਇਹ ਹੋ ਚੁੱਕੀ ਗੱਲ, ਹੁਣ ਆਪਾਂ ਗੱਲ ਨੂੰ ਨਹੀਂ ਰੋਕਣਾ। ਆਜੋ ਸਰ। ਮੈਂਬਰ ਸੈਕਟਰੀ ਨਹੀਂ ਆ ਪਾਏ ਜੀ। ਮੈਂਬਰ ਸੈਕਟਰੀ ਬਾਰੇ ਪੁੱਛਿਆ ਜੀ। ਮੈਂਬਰ ਸੈਕਟਰੀ ਆ ਜਾਂਦੇ, ਤੁਹਾਡਾ ਤਾਂ ਆ ਗਏ ਜੀ ਗੱਲ, ਤੁਸੀਂ ਤਾਂ ਆ ਗਏ। ਮੈਂਬਰ ਸੈਕਟਰੀ ਕੌਣ ਹੈ? ਪਤਾ ਕੀ ਕਲੈਰਿਟੀ ਹੋਣੀ ਚਾਹੀਦੀ, ਇਹਨਾਂ ਨੂੰ ਪਤਾ ਲੱਗੇ ਕੌਣ ਆਇਆ। ਉਹ ਵੀ ਆਪਣੇ ਸਰਕਾਰੀ ਰੁਝੇਵੇਂ ਕਾਰਨ ਚੰਡੀਗੜ੍ਹ ਕਿਸੇ ਮੀਟਿੰਗ 'ਚ ਤੁਸੀਂ ਚੀਫ ਲੋਕਾਂ ਦੀ ਜਾਨ ਮਾਲ ਤੋਂ ਜ਼ਿਆਦਾ ਕੋਈ ਹੋਰ ਮੀਟਿੰਗ ਜ਼ਰੂਰੀ ਹੈ। ਤੁਸੀਂ ਹੈਗੇ ਇੰਜੀਨੀਅਰ ਹੋ ਸਰ? ਇੰਜੀਨੀਅਰ ਹੈਗਾ, ਠੀਕ ਆ। ਚਲੋ ਦਿਓ ਜਵਾਬ, ਦਿਓ। ਤੁਸੀਂ ਸੀਨੀਅਰ ਇੰਜੀਨੀਅਰ ਹੈਗੇ, 1 ਮਿੰਟ ਰੁਕੋ। ਤੁਸੀਂ ਹੱਥ ਨਾ ਜੀ ਜੋੜੋ, ਆਹੀ ਤਾਂ ਰੌਲਾ। ਪੱਗਾਂ ਤੇ ਦਾੜੀ ਵਾਲੇ ਫੇਰ ਹੱਥ ਜੋੜਦੇ ਆ ਮੂਰੇ, ਰੌਲਾ ਤਾਂ ਇਹੀ ਹੈ। ਜਿਹੜੀ ਗੱਲ ਸੁਣ, ਤੁਸੀਂ ਡਿਪਾਰਟਮੈਂਟ ਦੇ ਅਧਿਕਾਰੀ ਹੱਥ ਜੋੜਦੇ ਵਾਲੇ ਗੱਲ, ਇੱਕ ਗੁਰਦੁਆਰਾ ਸਾਹਿਬ 'ਚ ਖੜੇ। 1 ਮਿੰਟ ਜੀ ਜਵਾਬ ਲੈਂਦੇ ਭਾਜੀ, 1 ਮਿੰਟ ਸਰ ਪਲੀਜ਼, ਜਾਂ ਤਾਂ ਹੁਣ ਸਾਨੂੰ ਗੱਲ ਕਰਨ ਦਿਓ ਜਾਂ ਤੁਸੀਂ ਗੱਲ ਕਰ ਲਓ। ਅਸੀਂ ਕੋਈ ਚੀਜ਼ ਇਹਨਾਂ ਨੂੰ ਹੌਸਲਾ ਨਹੀਂ ਕਰ ਰਹੇ। ਸਾਨੂੰ ਕੁਝ ਨਹੀਂ ਹੋਣਾ, ਗੱਲ ਹੋਣੀ ਜੀ। ਹੁਣ ਮੈਂਬਰ ਸੈਕਟਰੀ ਵੀ ਹੈ ਨਹੀਂ ਜੀ, ਤੁਸੀਂ ਤਾਂ ਲੁਧਿਆਣੇ ਪਹਿਲਾਂ ਹੀ ਲੱਗੇ ਹੋ। ਤੁਹਾਡੇ ਖਿਲਾਫ ਤਾਂ ਸ਼ਿਕਾਇਤਾਂ ਸਾਡੀਆਂ, ਜਿਨ੍ਹਾਂ ਦੇ ਖਿਲਾਫ ਸਾਡੀਆਂ ਸ਼ਿਕਾਇਤਾਂ, ਕੋਈ ਸਾਨੂੰ ਜਵਾਬ ਦੇਣਗੇ ਜੀ। ਚੀਫ ਇੰਜੀਨੀਅਰ ਕਿੱਥੇ? ਚੀਫ ਇੰਜੀਨੀਅਰ ਕਿੱਥੇ? ਤੁਸੀਂ ਇਹਨਾਂ ਤੇ ਕੇਸ ਨਹੀਂ ਕੀਤਾ, ਤੁਸੀਂ ਜੁਰਮਾਨਾ ਨਹੀਂ ਕਰ ਰਹੇ, ਦੱਸੋ ਜੀ ਕਰ ਰਹੇ ਕਿ ਨਹੀਂ ਕਰ ਰਹੇ? ਤੁਸੀਂ ਇੱਕ ਕੇਸ ਚੱਲ ਰਿਹਾ ਕਿ ਨਹੀਂ? ਮੈਂ ਫਿਰ ਦੁਬਾਰਾ ਬੇਨਤੀ ਕਰਦਾ, ਦੱਸੋ। ਜਿਹੜਾ ਤੁਸੀਂ ਸਾਨੂੰ ਮੈਮੋਰੰਡਮ ਦੇ ਕੇ ਗਏ ਸੀ, ਉਹਦਾ ਪੁਆਇੰਟ ਵਾਈਜ਼ ਤੁਸੀਂ ਰਿਪਲਾਈ ਦਿੰਦੇ, ਪੜ੍ਹ ਕੇ ਸੁਣਾਉਂਦੇ ਤੁਹਾਨੂੰ। ਚਲੋ ਪਹਿਲਾਂ ਦੇ ਲਓ, ਉਸ ਤੋਂ ਬਾਅਦ ਅਸੀਂ ਗੱਲ ਫੇਰ ਕਰਾਂਗੇ। ਸੁਣ ਲਓ, ਪਹਿਲਾਂ ਬੁੱਢੇ ਨਾਲ ਦਾ ਜਵਾਬ ਦਿਓ, ਪਹਿਲਾਂ ਫੇਰ ਅਗਲੇ ਤੇ ਸੁਣਦੇ ਪਹਿਲਾਂ ਬੁੱਢੇ ਨਾਲ। ਪਲੀਜ਼ 1 ਮਿੰਟ ਮਾਨ ਸਾਹਿਬ ਥੋੜਾ ਖੁੱਲਾ ਕਰਾ ਕੇ ਜੀ ਘੇਰਾ ਭਾਈ ਜੀ, ਫਿਰ ਉਹ ਲੋਕ ਅੱਗੇ ਹੋਣ, ਥੋੜਾ ਜਿਹਾ ਪਿੱਛੇ ਅਸੀਂ ਹੋ ਜਾਂਦੇ, ਥੋੜਾ ਜਿਹਾ ਪਿੱਛੇ ਬੇਨਤੀ। ਆ ਵੇਖੋ, ਇੱਧਰ ਵੇਖੋ, ਹਾਲ ਵੇਖੋ ਇਹਨਾਂ ਦਾ। ਹਾਂਜੀ ਬੋਲੋ ਜੀ। ਜਿਹੜਾ ਤੁਹਾਡੇ ਮਾਨਯੋਗ ਕੀ ਬੋਲੋ ਜੀ, ਸੁਣਦਾ ਨਹੀਂ, ਥੋੜਾ ਜ਼ੋਰ ਦੀ ਉਹਦੇ ਸੰਬੰਧ ਅਸੀਂ ਜਵਾਬ ਦਿੰਦੇ ਆ। ਤੁਹਾਡਾ ਜਿਹੜੇ ਪੁਆਇੰਟ ਤੁਸੀਂ ਕੀਤੇ ਸੀ, ਇੱਕ ਮੈਨੂੰ ਪਹਿਲਾਂ ਪੂਰਾ ਪੜ੍ਹ ਲੈਣ ਤੋਂ ਬਾਅਦ ਜਿਹੜਾ ਜਵਾਬ, ਪਹਿਲਾਂ ਬੁੱਢੇ ਨਾਲੇ ਦਾ ਪੜ੍ਹ ਦਿਓ। ਸਾਰਾ ਪੜ੍ਹ ਰਿਹਾ। ਹਾਂ ਪੜੋ ਸਾਰਾ ਜ਼ੋਰ ਦੀ। ਗੰਦੇ ਪਾਣੀ ਨੂੰ ਬੁੱਢੇ ਦਰਿਆ ਵਿੱਚ ਛੱਡਣ ਦੀ ਤੋਂ ਰੋਕਣ ਦੇ PPC ਦੇ ਦਿੱਤੇ ਨਿਰਦੇਸ਼ਾਂ ਨੂੰ ਤੁਰੰਤ ਲਾਗੂ ਕਰਨ ਸੰਬੰਧੀ ਅਸੀਂ ਇਹਦਾ ਜਵਾਬ ਤੁਹਾਨੂੰ ਦੇ ਰਹੇ ਹਾਂ, ਬੋਲ ਕੇ ਦੱਸ ਰਹੇ ਹਾਂ ਜੀ। ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ 33 ਐਕਟ ਤੇ 1900 ਧਾਰਾ 33 ਦੇ ਅਧੀਨ 25/9/24 ਨੂੰ ਤੇ 26/9/24 ਵਿੱਚ ਨਿਰਦੇਸ਼ ਕਰਦੇ ਹੋਏ 50 MLD 40 MLD 15 MLD CT ਨੂੰ ਸੋਧਾ ਪਾਣੀ ਬੁੱਢਾ ਦਰਿਆ ਵੀ ਛੱਡਣ ਤੋਂ ਰੋਕ ਲਗਾਈ ਗਈ ਸੀ। ਬੋਰਡ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਖਿਲਾਫ 50 MLD 40 MLD ਤੇ
15 MLD ਆਪਣਾ ਮਾਨਯੋਗ ਗ੍ਰੀਨ ਟ੍ਰਿਬਿਊਨਲ ਚਲੇ ਗਿਆ ਸੀ। ਮਾਨਯੋਗ ਗ੍ਰੀਨ ਟ੍ਰਿਬਿਊਨਲ ਦਿੱਲੀ ਵੱਲੋਂ ਉਕਤ ਕੇਸ ਦੀ ਸੁਣਵਾਈ ਕਰਦੇ ਹੋਏ 9/12/24 ਨੂੰ ਰਾਹੀਂ ਹੁਕਮ ਕਰਦੇ ਬੋਰਡ ਦੇ ਨਿਰਦੇਸ਼ਾਂ ਉੱਪਰ ਰੋਕ ਲਾਉਂਦੇ ਕਿਹਾ ਗਿਆ ਕਿ CTP ਪਰ এনवायरमेंट ਨੋਰਮ ਦੀ ਪੂਰਤੀ ਕਰਦੇ ਨਿਰਧਾਰਿਤ ਕੀਤੇ ਜਾਣਗੇ। ਉਕਤ ਕੇਸਾਂ ਵਿੱਚ ਬੋਰਡ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਪਬਲਿਕ ਐਕਸ਼ਨ ਕਮੇਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਅੱਗੇ ਪਹੁੰਚ ਕਰਦੇ ਹੋਏ 50 MLD CTP ਦੇ ਕੇਸ ਵਿੱਚ EO ਨੰਬਰ 1325, 40 MLD CTP ਦੇ ਕੇਸ ਵਿੱਚ EO 326 ਤੇ 15 MLD ਦੇ ਕੇਸ ਵਿੱਚ 1327 ਆਫ ਦਾਇਰ ਕੀਤੀ ਕੇਸ ਵਿੱਚ ਨੈਸ਼ਨਲ ਗ੍ਰੀਨ ਨਵੀਂ ਦੇ ਵਿਚਾਰਧੀਨ ਹਨ। ਫਿਰ ਦੂਜੇ ਨੰਬਰ ਰੁਕ ਜਾਓ ਜੀ, ਪਹਿਲਾਂ ਇਹਦੀ ਗੱਲ ਕਰ ਲਈ। ਮੈਂ ਪੂਰਾ ਪੜ੍ਹਨਾ ਸਰ ਫਿਰ ਨਹੀਂ ਸਰ, ਬੁੱਢੇ ਨਾਲੇ ਦਾ ਇਹ ਬੁੱਢੇ ਨਾਲੇ ਦਾ ਹੋ ਗਈ, ਬੁੱਢੇ ਨਾਲੇ ਦੀ ਗੱਲ ਹੋ ਗਈ ਤੁਹਾਡੀ। ਬੁੱਢੇ ਨਾਲੇ ਦੀ ਪੜ੍ਹ ਲੈਣ ਦਿਓ, ਬੁੱਢੇ ਨਾਲੇ ਦੀ ਪੜ੍ਹ ਦਿਓ, ਸਾਰੀ ਪੜ੍ਹੋ ਆਰਾਮ ਨਾਲ ਪੜ੍ਹੋ, ਕਾਲੀ ਕੋਈ ਨਹੀਂ, ਉੱਚੀ ਪੜ੍ਹੋ, ਮਾੜਾ ਜਿਹਾ ਉੱਚੀ ਪੜ੍ਹੋ। ਪਹਿਲਾਂ ਤੋਂ ਲਗਾਏ ਗਏ ਵਾਤਾਵਰਨ ਮੁਆਵਜ਼ੇ ਦੀ ਐਂ ਦੱਬ ਕੇ ਵਸੂਲੀ ਅਤੇ NGT ਦੇ ਸਾਹਮਣੇ ਸਥਿਤੀ ਸਪਸ਼ਟ ਕਰੋ। ਸਰ ਮੈਂ ਸਵਾਲ ਬਾਅਦ ਚ ਪੁੱਛਾਂ ਜੀ ਕਿ ਪਹਿਲਾਂ ਤੋਂ ਲਗਾਏ ਗਏ ਸਾਰੇ ਮੁਆਵਜ਼ੇ ਇੱਕ ਪੁਆਇੰਟ ਗੱਲ ਕਰ ਲੈਣ ਤੋਂ ਪਹਿਲਾਂ ਇੱਕ ਪੁਆਇੰਟ ਨਿਬੇੜੋ। ਹਾਂਜੀ, ਇੱਕ ਪੁਆਇੰਟ ਨਹੀਂ ਬੁੱਢੇ ਨਾਲੇ ਦਾ ਹਜੇ ਉਹਨਾਂ ਨੇ ਇੱਕ ਮਿੰਟ ਯਾਰ ਪਲੀਜ਼, ਆਪਣੇ 5-6 ਸਵਾਲ ਹੈ। ਨਹੀਂ ਬੁੱਢੇ ਨਾਲੇ ਨਾਲ ਇੱਕ ਸਵਾਲ ਦਾ ਜਵਾਬ ਦਿੱਤਾ ਜੀ, ਉਹਦੇ 7 ਜਵਾਬ ਨਹੀਂ ਜੀ, ਬੁੱਢੇ ਨਾਲੇ ਦੇ ਨਾ ਪਹਿਲਾ ਸਵਾਲ ਦਾ ਜਵਾਬ ਕਲੀਅਰ ਨਹੀਂ ਹੋਇਆ। ਇਹ 7 ਕਰਕੇ ਇੱਕ ਮਿੰਟ ਜੀ, ਨਹੀਂ ਪਹਿਲੇ ਪਹਿਲੇ ਦਾ ਕਰ ਲਓ, ਚੰਗਾ ਗੱਲ ਕਰ ਲਓ। ਪਹਿਲਾਂ ਪੂਰੀ ਕਰ ਲਈਏ ਜੀ, ਪੂਰੀ ਕਰ ਨਹੀਂ ਪੂਰੀ ਕਾਦੀ ਕਰ ਲਈਏ? 7 ਪੁਆਇੰਟਾਂ ਇੱਕ ਮਿੰਟ ਯਾਰ, ਇੱਕ ਮਿੰਟ ਦਾ ਪੂਰਾ ਜਵਾਬ ਦੇ ਦਿਓ। ਇਹਨੇ ਬੁੱਢੇ ਨਾਲੇ ਦਾ ਜਵਾਬ ਹੈ, ਸਾਰੀ ਬੁੱਢੇ ਨਾਲ। 7 ਇਕੱਠੇ ਯਾਦ ਰੱਖੋ। ਦੇ ਲੈ ਆਪਾਂ ਨੋਟ ਕਰ, ਕੋਈ ਗੱਲ ਨਹੀਂ, ਉਹਨਾਂ ਨੂੰ ਉਹ ਬੀ ਕੰਫਰਟੇਬਲ, ਦੇ ਆਰ ਬੀ ਕੰਫਰਟੇਬਲ, ਰਹਿਣ ਦਿਓ ਉਹਨਾਂ ਨੂੰ। ਜ਼ੋਰ ਦੀ ਪੜ ਦਿਓ ਜੀ ਬਾਈ ਜੀ। ਪਹਿਲਾਂ ਤੋਂ ਲਗਾਏ ਗਏ ਸਾਰੇ ਵਾਤਾਵਰਨ ਸਰ ਨਾਮ ਦੱਸਿਓ ਆਪਣਾ। ਮੇਰਾ ਨਾਮ ਜਸਪਾਲ ਸਿੰਘ ਹੈ ਜੀ, ਵਾਤਾਵਰਨ ਇੰਜੀਨੀਅਰ। ਯਾਰ ਪਲੀਜ਼ ਐ ਨਾ ਕਰੋ, ਬੋਲਣ ਦਿਓ। ਤੋਂ ਲਗਾਏ ਗਏ ਸਾਰੇ ਵਾਤਾਵਰਨ ਮੁਆਵਜ਼ਿਆਂ ਦੀ ਵਸੂਲੀ ਕਰੋ ਅਤੇ NGT ਦੇ ਸਾਹਮਣੇ ਸਥਿਤੀ ਸਪਸ਼ਟ ਕਰੋ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ 3 CTP ਉੱਪਰ CTP ਦੀ ਸਥਾਪਨਾ ਦੀ ਮਿਤੀ ਤੋਂ ਲੈ ਕੇ 6/5/2025 ਤੱਕ ਵਾਤਾਵਰਨ ਮੁਆਵਜ਼ੇ ਲਗਾਏ ਗਏ ਹਨ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਨਮੁਖ ਵਾਤਾਵਰਨ ਮੁਆਵਜ਼ੇ ਦੇ ਸੰਬੰਧ ਵਿੱਚ ਸਟੇਟਸ ਰਿਪੋਰਟ ਦਾਇਰ ਕੀਤੀ ਗਈ ਹੈ। 40 MLD CTP ਤੋਂ 75 ਲੱਖ ਰੁਪਏ ਅਤੇ ਵਾਤਾਵਰਨ ਮੁਆਵਜ਼ਾ ਅਤੇ 15 MLD ਤੋਂ 77,62,500 ਰੁਪਏ ਦਾ ਵਾਤਾਵਰਨ ਮੁਆਵਜ਼ਾ ਰਿਕਵਰ ਕੀਤਾ ਜਾ ਚੁੱਕਾ ਹੈ। CTP ਵੱਲੋਂ ਬਾਕੀ ਦਾ ਮੁਆਵਜ਼ਾ ਬੋਰਡ ਦੇ ਵਾਰ-ਵਾਰ ਨਿਰਦੇਸ਼ਾਂ ਦੇਣ ਦੇ ਬਾਵਜੂਦ ਜਮ੍ਹਾਂ ਨਹੀਂ ਕਰਾਇਆ ਗਿਆ। ਇਸ ਲਈ ਬੋਰਡ ਵੱਲੋਂ CTP ਦੇ ਉੱਪਰ ਲਗਾਏ ਗਏ ਵਾਤਾਵਰਨ ਮੁਆਵਜ਼ੇ ਦੀ ਵਸੂਲੀ ਦੇ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਜੀ ਨੂੰ ਸੰਬੰਧਿਤ ਮਾਲੀਆ ਅਧਿਕਾਰੀ ਨੂੰ ਪੰਜਾਬ ਲੈਂਡ ਰੈਵਨਿਊ ਐਕਟ ਜਾਂ ਹੋਰ ਸੰਬੰਧਿਤ ਕਾਨੂੰਨ ਅਨੁਸਾਰ ਜ਼ਰੂਰੀ ਨਿਰਦੇਸ਼ ਦੇਣ ਲਈ ਲਿਖ ਦਿੱਤਾ ਗਿਆ ਹੈ। 50 MLD CTP ਦੇ ਕੇਸ ਵਿੱਚ ਪੱਤਰ ਨੰਬਰ 5257 ਮਿਤੀ 8/9/25, 40 MLD ਦੇ ਕੇਸ ਵਿੱਚ ਪੱਤਰ ਨੰਬਰ 446667 ਮਿਤੀ 9/9/25 ਅਤੇ 15 MLD ਦੇ ਵਿੱਚ ਪੱਤਰ ਨੰਬਰ 225255 ਮਿਤੀ 8/9/25 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਜੀ ਨੂੰ ਲਿਖੇ ਗਏ ਹਨ। ਬੋਰਡ ਵੱਲੋਂ ਲਗਾਏ ਗਏ ਵਾਤਾਵਰਨ ਮੁਆਵਜ਼ੇ ਦੇ ਸੰਬੰਧ ਵਿੱਚ 50 MLD CTP ਵੱਲੋਂ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੇ ਸਨਮੁਖ ਅਪੀਲ ਨੰਬਰ 18 ਆਫ 2025 ਅਤੇ 15 MLD CTP ਵੱਲੋਂ ਅਪੀਲ ਨੰਬਰ 20 ਆਫ 2025 ਦਾਇਰ ਕੀਤੀ ਗਈ ਹੈ, ਜੋ ਕਿ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਕੋਲ ਵਿਚਾਰਧੀਨ ਹੈ। ਪਹਿਲਾਂ ਉਹਨੇ 2 ਸਵਾਲ ਨਹੀਂ ਕਰ ਲੈਂਦੇ ਬੁੱਢਾ ਪੜ ਲੈਂਦੇ ਉਹਨੂੰ। PC ਸ਼ਰਤਾਂ ਦੀ ਪਾਲਣਾ ਨੂੰ ਯਕੀਨੀ ਬਣਾਓ, ਜਿਸ ਵਿੱਚ ਨੋ ਡਿਸਚਾਰਜ ਅਤੇ ਜ਼ੀਰੋ ਡਿਸਚਾਰਜ ਜ਼ਰੂਰਤਾਂ ਸ਼ਾਮਲ ਹਨ। PC ਵਿੱਚ ਲਗਾਈਆਂ ਗਈਆਂ ਸ਼ਰਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਤਿੰਨੋਂ CTP ਵੱਲੋਂ ਵਾਟਰ ਐਕਟ 1976 ਦੀ ਧਾਰਾ 33 ਦੇ ਅਧੀਨ ਮਿਤੀ 25/9/24 ਅਤੇ 26/9/24 ਨੂੰ ਨਿਰਦੇਸ਼ ਜਾਰੀ ਕੀਤੇ ਗਏ ਸਨ, ਪਰੰਤੂ CTPs ਵੱਲੋਂ ਇਹਨਾਂ ਨਿਰਦੇਸ਼ਾਂ ਦੇ ਖਿਲਾਫ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਨਮੁਖ ਅਪੀਲਾਂ ਦਾਇਰ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਜਵਾਬ ਪੈਰਾ ਨੰਬਰ 1 ਤੇ ਸੁਣਾਇਆ ਗਿਆ, ਜਿਹੜਾ ਪਹਿਲਾਂ ਦੱਸਿਆ ਗਿਆ ਤੁਹਾਨੂੰ। ਇਸ ਤੋਂ ਇਲਾਵਾ ਇਹਨਾਂ EC ਦੀਆਂ ਸ਼ਰਤਾਂ ਦੀ ਪਾਲਣਾ ਦਾ ਮਾਮਲਾ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਕੋਲ ਵੀ ਵਿਚਾਰ ਅਧੀਨ ਹੈ। ਚੌਥਾ ਕੁਐਸਚਨ ਜੀ, ਸਾਰੇ ਕਾਨੂੰਨੀ ਗੈਰ ਕਾਨੂੰਨੀ ਬਾਈਪਾਸ ਨੂੰ ਰੋਕ ਅਤੇ ਸੁਤੰਤਰ ਜਾਂਚਾਂ ਦੁਆਰਾ ਪਾਲਣਾ ਦੀ ਪੁਸ਼ਟੀ ਕਰੋ। ਜਦੋਂ ਵੀ ਕੋਈ ਗੈਰ ਕਾਨੂੰਨੀ ਬਾਈਪਾਸ ਬੁੱਢਾ ਦਰਿਆ ਵਿੱਚ ਅਣਸੋਧਿਆ ਪਾਣੀ ਡਿਸਚਾਰਜ ਕਰਦੇ ਸਾਹਮਣੇ ਆਉਂਦਾ ਹੈ, ਬੋਰਡ ਵੱਲੋਂ ਅਜਿਹੇ ਗੈਰ ਕਾਨੂੰਨੀ ਬਾਈਪਾਸ ਨੂੰ ਤੁਰੰਤ ਬੰਦ ਕਰਾਉਣ ਲਈ ਕਾਰਵਾਈ ਕੀਤੀ ਜਾਂਦੀ ਹੈ। 3 CTPs ਵੱਲੋਂ ਬੁੱਢਾ ਦਰਿਆ ਵਿੱਚ ਸੋਧੇ ਪਾਣੀ ਦੀ ਨਿਕਾਸੀ ਸੰਬੰਧੀ ਕੇਸ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੇ ਵਿਚਾਰ ਅਧੀਨ ਹੈ। ਇਸ ਤੋਂ ਇਲਾਵਾ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਨੂੰ ਪਹਿਲਾਂ ਹੀ ਬੁੱਢੇ ਨਾਲੇ ਵਿੱਚ ਪੈਂਦੇ ਅਣਸੋਧੇ ਪਾਣੀਆਂ ਦੇ ਆਊਟਲੈਟ ਬੰਦ ਕਰਨ ਸੰਬੰਧੀ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਇੱਕ ਉੱਚ ਪੱਧਰੀ ਕਮੇਟੀ ਮੰਤਰੀ ਉਦਯੋਗ ਅਤੇ ਕਮਰਸ ਵਿਭਾਗ ਪੰਜਾਬ ਸਰਕਾਰ ਅਧੀਨ ਗਠਿਤ ਕੀਤੀ ਗਈ ਹੈ,
ਜੋ ਕਿ ਸੰਬੰਧੀ ਨਿਰੰਤਰ ਸਮੀਖਿਆ ਕਰ ਰਹੀ ਹੈ। ਨੈਕਸਟ ਕੁਐਸਚਨ ਜੀ, MOEF ਐਂਡ CC ਦੁਆਰਾ ਨੋਟ ਕੀਤੇ ਅਨੁਸਾਰ ਵੈਦ CTP ਤੋਂ ਬਿਨਾ CTO ਤੋਂ ਬਿਨਾ CTPs ਕਿਵੇਂ ਕੰਮ ਕਰ ਰਹੇ ਹਨ, ਸਪਸ਼ਟ ਕਰੋ। ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਵੱਲੋਂ CTPs ਨਾਲ ਸੰਬੰਧਿਤ ਸਾਰੇ ਕੇਸਾਂ ਦੀ ਸੁਣਵਾਈ ਕਰਦੇ ਹੋਏ MOEF ਐਂਡ CC ਭਾਰਤ ਸਰਕਾਰ ਨੂੰ ਹੁਕਮ ਮਿਤੀ 22/7/25 ਰਾਹੀਂ ਨਿਰਦੇਸ਼ ਕੀਤੇ ਗਏ ਹਨ ਕਿ ਉਹ CTPs ਪਬਲਿਕ ਐਕਸ਼ਨ ਕਮੇਟੀ ਦੇ ਸਥਾਨਕ ਨਿਵਾਸੀਆਂ ਨੂੰ ਸੁਣਨ ਉਪਰੰਤ ਬੁੱਢਾ ਦਰਿਆ ਵਿੱਚ ਸੋਧੇ ਹੋਏ ਪਾਣੀ ਨੂੰ ਡਿਸਚਾਰਜ ਕਰਨ ਸੰਬੰਧੀ ਆਪਣਾ ਫੈਸਲਾ ਟ੍ਰਿਬਿਊਨਲ ਸਨਮੁਖ ਰੱਖਣ। ਇਸ ਤੋਂ ਇਲਾਵਾ EC ਦੀਆਂ ਸ਼ਰਤਾਂ ਪਾਲਣਾ ਦਾ ਮਾਮਲਾ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਮੰਤਰਾਲੇ ਦੇ ਕੋਲ ਵੀ ਵਿਚਾਰਾਧੀਨ ਹੈ। ਨੈਕਸਟ ਕੁਐਸਚਨ ਜੀ, ਹਰ ਮਹੀਨੇ ਨਿਰੀਖਣ ਅਤੇ ਪਾਲਣਾ ਰਿਪੋਰਟਾਂ ਜਨਤਕ ਕਰੋ। CTPs ਦੇ ਨਿਰੀਖਣ ਦੀਆਂ ਰਿਪੋਰਟਾਂ ਨੂੰ ਜਨਤਕ ਕਰਨ ਵਿੱਚ ਬੋਰਡ ਨੂੰ ਕੋਈ ਇਤਰਾਜ਼ ਨਹੀਂ ਹੈ। ਨੈਕਸਟ ਜੀ, ਇਹ ਯਕੀਨੀ ਬਣਾਉਣ ਕਿ ਉਲੰਘਣਾ ਦਰਜ ਕਰਨ ਵਾਲੇ ਇਮਾਨਦਾਰ ਅਧਿਕਾਰੀ ਕਿਸੇ ਵੀ ਦਬਾਅ ਤੋਂ ਸੁਰੱਖਿਅਤ ਹਨ। ਬੋਰਡ ਦੇ ਅਧਿਕਾਰੀਆਂ ਵੱਲੋਂ ਬਿਨਾਂ ਕਿਸੇ ਦਬਾਅ ਦੇ ਕੰਮ ਕੀਤਾ ਜਾ ਰਿਹਾ ਹੈ ਅਤੇ ਸਮੇਂ ਸਿਰ ਤਿੰਨੋਂ CTP ਦੇ ਉੱਪਰ ਐਕਸ਼ਨ ਵੀ ਲਿਆ ਜਾ ਰਿਹਾ ਹੈ। ਬੋਰਡ ਦੇ ਅਧਿਕਾਰੀਆਂ ਵੱਲੋਂ ਤਿੰਨੋਂ CTP ਦੇ ਵਾਤਾਵਰਣ ਨਿਯਮਾਂ ਦੀ ਉਲੰਘਣਾ ਲਈ ਵਾਤਾਵਰਣ ਮੁਆਵਜ਼ਾ ਲਗਾਇਆ ਗਿਆ ਹੈ ਅਤੇ ਅਦਾਲਤਾਂ ਵਿੱਚ ਕੇਸ ਦਾਖਲ ਕੀਤੇ ਗਏ। ਪਹਿਲੇ ਵਾਲਾ ਦੁਬਾਰਾ ਪੜ੍ਹ ਦਿਓ। ਪਹਿਲੇ ਤੇ ਆ ਜਾਓ ਜੀ। ਪਹਿਲਾ ਦੁਬਾਰਾ ਪੜ੍ਹ ਦਿਓ। ਪਹਿਲੇ ਵਾਲਾ ਦੁਬਾਰਾ ਪੜ੍ਹ ਦਿਓ। ਪਹਿਲੇ ਵਾਲਾ ਪਹਿਲਾ ਸਵਾਲ। ਪਹਿਲਾ ਜਵਾਬ ਦਿਓ। ਮਾੜਾ ਜ਼ੋਰ ਦੀ ਪੜ੍ਹਿਓ ਜੀ ਪਲੀਜ਼। CTPs ਦੇ ਗੰਦੇ ਪਾਣੀ ਨੂੰ ਬੁੱਢਾ ਦਰਿਆ ਵਿੱਚ ਛੱਡਣ ਤੋਂ ਰੋਕਣ ਲਈ PPCB ਦੇ 33 ਨਿਰਦੇਸ਼ਾਂ ਨੂੰ ਤੁਰੰਤ ਲਾਗੂ ਕਰਨਾ। ਇਹਦਾ ਜਵਾਬ ਸੀ ਜੀ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਵਾਟਰ ਐਕਟ ਦੀ ਧਾਰਾ 33 ਅਧੀਨ ਮਿਤੀ 25/9/24 ਅਤੇ 26/9/24 ਵਿੱਚ ਨਿਰਦੇਸ਼ ਕਰਦੇ ਹੋਏ 50 MLD CTP, 40 MLD CTP ਅਤੇ 15 MLD CTP ਨੂੰ ਸੋਧਿਆ ਹੋਇਆ ਪਾਣੀ ਬੁੱਢਾ ਦਰਿਆ ਵਿੱਚ ਛੱਡਣ ਤੋਂ ਰੋਕ ਲਗਾਈ ਗਈ ਹੈ। ਬੋਰਡ ਵੱਲੋਂ ਦਿੱਤੇ ਨਿਰਦੇਸ਼ਾਂ ਦੇ ਖਿਲਾਫ 50 MLD CTP ਵੱਲੋਂ ਅਪੀਲ ਨੰਬਰ 40/2024, 40 MLD CTP ਵੱਲੋਂ ਅਪੀਲ ਨੰਬਰ 41/2024, 15 MLD CTP ਵੱਲੋਂ ਅਪੀਲ ਨੰਬਰ 48/2024 ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੇ ਸਨਮੁਖ ਕੀਤੀਆਂ ਗਈਆਂ। ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਵੱਲੋਂ ਉਕਤ ਕੇਸਾਂ ਦੀ ਸੁਣਵਾਈ ਕਰਦੇ ਹੋਏ ਮਿਤੀ 9/12/2024 ਰਾਹੀਂ ਹੁਕਮ ਕਰਦੇ ਹੋਏ ਬੋਰਡ ਦੇ ਨਿਰਦੇਸ਼ਾਂ ਉੱਪਰ ਰੋਕ ਲਗਾਈ ਹੈ। ਇੱਕ ਮਿੰਟ ਕੰਪਲੀਟ ਕਰ ਲੈਣ ਅਤੇ ਜੋ ਕਿ CTPs ਵੱਲੋਂ এনवायरमेंटल ਨੋਰਮਸ ਦੀ ਪੂਰਤੀ ਉਪਰੰਤ ਨਿਰਧਾਰਤ ਹੈ। ਉਕਤ ਨਿਰਦੇਸ਼ ਕੇਸਾਂ ਵਿੱਚ ਬੋਰਡ ਦੇ ਹੁਕਮਾਂ ਨੂੰ ਲਾਗੂ ਕਰਨ ਦੇ ਲਈ ਪਬਲਿਕ ਐਕਸ਼ਨ ਕਮੇਟੀ ਵੱਲੋਂ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਅੱਗੇ ਪਹੁੰਚ ਕਰਦੇ ਹੋਏ 50 MLD CTP ਦੇ ਕੇਸ ਵਿੱਚ OA ਨੰਬਰ 1325/2024, 40 MLD CTP ਦੇ ਕੇਸ ਵਿੱਚ OA ਨੰਬਰ 1326/2024 ਅਤੇ 15 MLD CTP ਦੇ ਕੇਸ ਵਿੱਚ OA ਨੰਬਰ 1327/2024 ਦਾਇਰ ਕੀਤੀ ਗਈ ਹੈ। ਇਹ ਕੇਸ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੇ ਵਿਚਾਰਾਧੀਨ ਹੈ। ਇੱਕ ਦੱਸਿਓ ਜੀ ਕਿ ਜੇ ਆਰਡਰ ਹੋ ਗਿਆ, ਤੁਸੀਂ ਕਹਿਤਾ ਕਿ ਅਸੀਂ ਵੀ ਇਹਨਾਂ ਤੇ ਕੇਸ ਕਰਤਾ, ਜੁਰਮਾਨਾ ਵੀ ਕਰਤਾ, ਫਿਰ ਉਹ ਬੰਦ ਕਿਉਂ ਨਹੀਂ ਹੋ ਰਹੇਗੇ? ਉਹਦੇ ਚ ਜਿਹੜਾ ਜੁਰਮਾਨਾ ਉਹ ਚ ਕਿਤੇ ਵੀ ਗ੍ਰੀਨ ਟ੍ਰਿਬਿਊਨਲ ਨੇ ਪਹਿਲਾ ਸਵਾਲ। ਕਿਸੇ ਪਹਿਲੇ ਤੇ ਗੱਲ ਕਿਤੇ ਵੀ ਕਿਹਾ ਹੈ ਕਿ ਇਹਨਾਂ ਨੂੰ ਚੱਲਣ ਦਿਓ? ਉਹਦਾ ਕਰੋਸਿਵ ਐਕਸ਼ਨ ਦੀ ਗੱਲ ਕੀਤੀ। ਦੱਸੋ ਵਾਰੀ ਪੜੋ ਜ਼ਰਾ, ਤੁਹਾਡੇ ਆਪੇ ਆਪਦੇ ਸਵਾਲ ਚ ਹੀ ਹੈ। NGT ਦਾ ਆਰਡਰ ਪੜੋ। NGT ਦਾ ਆਰਡਰ ਪੜ੍ਹ ਦਿਓ। NGT ਦਾ ਆਰਡਰ ਪੜ੍ਹ ਦਿਓ। 24 ਦੀ ਆਰਡਰ ਪੜੋ ਆਰਡਰ ਪੜ੍ਹ ਕੇ ਸੁਣਾ ਦਿਓ ਜੀ। ਪੜ੍ਹ ਕੇ ਸੁਣਾ ਦਿਓ। ਕਿੱਥੇ ਰੋਕ ਲਾਈਏ ਦਿਖਾਓ। ਪੂਰਾ ਪੜਿਓ ਜੀ। We direct till the next date of hearing no corrosive steps in pursuance to the impungent order will be taken subject to compliance with environmental ਇਹਦਾ ਕੀ ਮਤਲਬ ਹੈ? ਕੰਪਲਾਈਂਸ ਦਾ ਮਤਲਬ ਕੀ ਹੈ? subject to environment norms and clearance conditions। environment clearance ਦੇ ਲਈ ਹੀ ਅੰਡਰ ਪ੍ਰੋਸੈਸ ਹੈ ਨਾ ਮੈਟਰ ਜੀ। ਉਹ ਮੈਟਰ ਗੱਲ ਇਹ ਹੈ ਕਿ এনवायरमेंट ਦੇ ਹਿਸਾਬ ਨਾਲ ਹੀ ਤਾਂ ਉਹ ਬੰਦ ਹੋ ਰਹੇ ਸੀ। environment ਉਹਨਾਂ ਨੇ ਕੀ ਕਿਹਾ? ਸੁਣ ਲਓ ਗੱਲ। ਉਹਨਾਂ ਨੇ ਨਹੀਂ ਕਿਹਾ ਕਿ ਇਹਦੇ ਲਈ ਸਟੇ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਜਿਹੜੀਆਂ ਆਹ ਚੀਜ਼ਾਂ ਜੇ ਪੂਰੀਆਂ ਨਹੀਂ ਹੁੰਦੀਆਂ ਤਾਂ ਇਹ ਬੰਦ ਕਰਨਾ ਚਾਹੀਦਾ ਹੈ। ਆਹੀ ਹੈ ਇਹਦੇ ਵਿੱਚ। ਤੇ ਉਹ ਚੀਜ਼ਾਂ ਕਿੱਥੇ ਪੂਰੀਆਂ ਹੋ ਰਹੀਆਂ? এনवायरमेंट ਦੇ ਜੋ ਰੂਲ ਐਂਡ ਰੈਗੂਲੇਸ਼ਨ ਨੇ ਉਹ ਫਾਲੋ ਕਿੱਥੇ ਹੋ ਰਹੇ ਨੇ? ਤੁਸੀਂ ਉਹਦੇ ਚ ਸਟੇ ਨੂੰ ਹਾਈਲਾਈਟ ਕਰਕੇ ਦਿਖਾ ਦਿਓ ਵੀ ਉਹਨਾਂ ਨੂੰ ਸਟੇ ਮਿਲੀ ਹੈ ਜਾਂ ਰੁਕਿਆ। ਨੋ ਕਰੋਸਿਵ ਸਟੈਪ ਤੇ ਲੈਣਾ। ਅਸੀਂ ਤਾਂ ਸਟੈਪ ਅਗਲੀ ਲਾਈਨ ਵੀ ਤਾਂ ਲਿਖੀ ਹੈ। ਇੱਕ ਮਿੰਟ ਕਰੋ। ਅਗਲੀ ਲਾਈਨ ਵੀ ਤਾਂ ਲਿਖੀ ਹੈ।
ਉਸ ਤੋਂ ਬਾਅਦ ਤੁਸੀਂ ਐਨਜੀਟੀ ਫੇਰ ਆਪਣੀ ਅਪੀਲ ਪਾਈਆਂ ਨੇ ਜਿੰਨੀਆਂ ਪਾਈਆਂ ਨੇ ਉਹ ਤਾਂ ਸਾਡੀਆਂ ਗਈਆਂ ਤੁਹਾਨੂੰ ਤਾਂ ਨਹੀਂ ਐਨਜੀਟੀ ਨੇ ਤੁਹਾਨੂੰ ਤਾਂ ਨਹੀਂ ਕਿਹਾ ਐਨਜੀਟੀ ਨੇ ਰੋਕਿਆ। ਜਦੋਂ ਮੇਰਾ ਜਵਾਬ ਸੁਣ ਲਓ ਪਲੀਜ਼। ਹਾਂ ਦੱਸੋ ਉਹਦੇ ਵਿੱਚ ਤੁਸੀਂ ਅਪੀਲਾਂ ਪਾ ਲਿਓ, ਆਪਣਾ ਸਾਰਾ ਕੰਮ ਅੱਜ ਦੀ ਡੇਟ 'ਚ ਮਾਨਯੋਗ ਐਨਜੀਟੀ ਦੇ ਵਿੱਚ ਪਿਆ। ਤੁਹਾਡੀਆਂ ਅਪੀਲਾਂ ਦਾ ਯਾਰ ਟੋਟਲ ਰੌਂਗ, ਟੋਟਲ ਗਲਤ। ਸੁਣ ਲਓ ਗੱਲ, ਸੁਣ ਲਓ। ਅਸੀਂ ਦੇਖੋ ਤੁਹਾਨੂੰ ਪੜ੍ਹ ਕੇ ਇੱਕ ਮਿੰਟ ਪੜ੍ਹ ਕੇ, ਇਹਦਾ ਮਤਲਬ ਇਹ ਥੋੜੀ ਕਿ ਤੁਸੀਂ ਝੂਠ ਪੜ੍ਹ ਕੇ ਚਲੇ ਜਾਓਗੇ ਤਾਂ ਗੱਲ ਖਤਮ ਹੋ ਗਈ। ਆ ਜਿਹੜਾ ਪੜਿਆ ਲਿਖਿਆ ਉਹਦੇ 'ਚ ਲਾਈਨ ਪੜ੍ਹੀ ਹੈ, ਬੋਲੋ ਜਸਕੀਰਤ ਜੀ ਜ਼ੋਰ ਦੀ ਬੋਲੋ। ਕੋਈ ਵਕੀਲ ਇਹ ਗੱਲ ਨੂੰ ਤਸਦੀਕ ਕਰ ਦੇਵੇ, ਤੁਸੀਂ ਸਹੀ ਕਹਿ ਰਹੇ ਹੋ। ਕੋਈ ਵਕੀਲ ਬੁਲਾਓ ਆਪਣਾ ਵਕੀਲ ਬੁਲਾ ਲਓ ਜੀ ਪੀਪੀਸੀ ਵੀ। ਅੱਛਾ ਤੁਸੀਂ ਇਹ ਤੁਹਾਡੀ ਇਹ ਕਾਨੂੰਨ ਦੇ ਲੈਵਲ ਤੇ ਦੁਬਾਰਾ ਵੀ ਕੀਤਾ ਮਾਨਯੋਗ ਐਨਜੀਟੀ 'ਚ ਪਿਆ। ਇੱਕ ਦੱਸਿਓ ਜੀ, ਇੱਕ ਗੱਲ ਦੱਸ ਦਿਓ, ਸਿਰਫ ਇੱਕ ਗੱਲ, ਇਹ ਐਨਜੀਟੀ ਨੇ ਰੋਕਿਆ ਹੈ? ਐਨਜੀਟੀ ਵੱਲੋਂ ਮਾਨਯੋਗ ਐਨਜੀਟੀ ਵੱਲੋਂ ਨੋ ਪ੍ਰੋਜ਼ਿਵ ਐਕਸ਼ਨ ਲਿਖਿਆ ਹੈ। ਸਰ ਨੋ ਅਗਲੀ ਲਾਈਨ ਕੀ ਲਿਖੀ ਹੈ? ਅਗਲੀ ਲਾਈਨ ਲਿਖਿਆ ਸਬਜੈਕਟ ਟੂ ਕੰਡੀਸ਼ਨ ਆਫ এনवायरमेंट ਕਲੀਅਰੈਂਸ। ਉਹ ਹੈਗੀ ਆ ਜੀ ਉਹਨਾਂ ਕੋਲ এনवायरमेंट ਕਲੀਅਰੈਂਸ। ਇੱਕ ਮਿੰਟ ਐਮਓਈਐਫਸੀਸੀ ਹੈ, ਉਹਨਾਂ ਕੋਲ ਹੀਅਰਿੰਗ ਚੱਲ ਰਹੀ ਹੈ। 5 ਵਾਰਾਂ ਨੂੰ ਤੁਹਾਨੂੰ ਪਤਾ ਉਹਨਾਂ ਜੀ ਉਹਨਾਂ ਨੇ ਬੁਲਾਇਆ ਤੁਹਾਨੂੰ ਵੀ। ਉਹਨਾਂ ਨੇ ਕਿਹਾ ਵੀ ਅਸੀਂ ਨੈਕਸਟ ਹੀਅਰਿੰਗ ਤੱਕ ਆਪਦਾ ਜਵਾਬ ਫਾਈਲ ਕਰਨਾ। ਐਮਓਐਫਸੀਸੀ ਕੋਰਟ ਤੋਂ ਉੱਤੇ ਹੋ ਗਈ ਹੈ। ਨਹੀਂ ਕੋਰਟ ਨਹੀਂ, ਉਹਦੇ ਚ ਉਹਨਾਂ ਨੂੰ ਡਾਇਰੈਕਸ਼ਨ ਕੀਤੀ ਹੈ ਜੀ। ਉਹਨਾਂ ਨੂੰ ਡਾਇਰੈਕਸ਼ਨ ਕੀਤੀ ਹੈ। ਉਹ ਤਾਂ ਅਗਲਾ ਆਰਡਰ ਵੀ ਪੜੋ ਨਾ 22/7/22। ਕੋਰਟ ਨੇ ਇੱਕ ਤੁਹਾਨੂੰ ਪਹਿਲਾਂ ਆਰਡਰ ਹੋ ਚੁੱਕਿਆ ਹੈ, ਤੁਸੀਂ ਆਰਡਰ ਕਰਤਾ ਬੰਦ ਕਰਨ ਦਾ। ਉਸ ਆਰਡਰ ਨੂੰ ਉਹਨਾਂ ਨੇ ਇੰਪਲੀਮੈਂਟ ਕਰਨ ਤੋਂ ਰੋਕਿਆ ਨਹੀਂਗਾ। ਉਹਨਾਂ ਨੇ ਕਿਹਾ এনवायरमेंट ਦੇ ਹਿਸਾਬ ਨਾਲ ਕਰੋ ਗੱਲ ਨੂੰ। ਕਿੱਥੇ ਰੁਕੀ ਹੋਈ ਹੈ ਗੱਲ? ਤੇ ਕਿੱਥੇ ਦਿੱਤਾ ਹੈ? ਇਹੀ ਆਰਡਰ ਮੈਂ ਪੜ੍ਹ ਦਿਆਂ ਇੱਕ ਵਾਰ। ਹਾਂ ਪੜ੍ਹ ਦਿਓ। ਕੋਮਾ ਕੁਮਾ ਕਿੱਥੇ ਲੱਗਦਾ ਉਹ ਵੀ ਤਾਂ ਮੈਂ ਦੱਸ ਦਿਆਂ, ਉਹਦਾ ਮਤਲਬ ਲਿਆਓ। ਕਿੱਥੇ ਲਿਖਿਆ ਸੀ? ਮੈਂ ਦੇ ਰਿਹਾ। এনवायरमेंट ਕਲੀਅਰੈਂਸ ਪੁੱਛ ਲਓ ਕਿੱਥੇ ਉਹ ਹੈਗੀ। ਦੇ ਰਿਹਾ। ਖੜ ਜਾ ਸ਼ਰ। ਇਨ ਦੀ ਅਦਰ ਟੂ ਅਪੀਲਸ, ਕਿਉਂਕਿ ਇੱਕ ਦੀ ਗੱਲ ਉੱਤੇ ਹੋ ਗਈ ਜਿਸ 'ਚ ਜ਼ੀਰੋ ਲਿਕੁਇਡ ਡਿਸਚਾਰਜ ਸੀਗਾ, ਇਹ ਬਾਕੀ ਦੋ ਦੀ ਜ਼ੀਰੋ ਲਿਕੁਇਡ ਡਿਸਚਾਰਜ ਵਾਲਾ ਵੀ ਉਹਨਾਂ ਨੇ ਤੁਹਾਨੂੰ ਕੋਈ ਫਰਕ ਨਹੀਂ ਕੀਤਾ। ਉਹਨਾਂ ਨੇ ਕਿਹਾ ਉਹਨੂੰ ਲਾਗੂ ਕਰੋ। ਇਨ ਦੀ ਅਦਰ ਟੂ ਅਪੀਲਸ ਵੇਅਰ ਇਨ ਦੀ ਇੰਟਰਿਮ ਆਰਡਰ ਹੈਜ਼ ਬੀਨ ਪਾਸਡ। ਤੁਹਾਨੂੰ ਇੰਟਰਿਮ ਆਰਡਰ ਦਾ ਮਤਲਬ ਪਤਾ ਹੈ ਜੀ ਕੀ ਹੁੰਦਾ? ਇੰਟਰਿਮ ਆਰਡਰ ਜਿਹੜਾ ਪਹਿਲਾਂ ਫਾਈਨਲ ਆਰਡਰ ਤੋਂ ਪਹਿਲਾਂ ਜ਼ੋਰ ਦੀ ਬੋਲੋ, ਮਾੜਾ ਜ਼ੋਰ ਦੀ ਉਹਦਾ ਬੋਲੋ। ਮਤਲਬ ਇਹ ਨਹੀਂ ਹੁੰਦਾ ਕਿ ਫਾਈਨਲ ਆਰਡਰ ਜਦ ਤੱਕ ਆ ਨਹੀਂ ਜਾਂਦਾ ਤਦ ਤੱਕ ਇੰਟਰਿਮ ਲਾਗੂ ਨਹੀਂ ਕਰਨਾ। ਆ ਇੰਟਰਿਮ ਆਰਡਰ ਹੈ ਜਿਹੜਾ ਮੇਰੇ ਹੱਥ 'ਚ ਹੈ। ਇਹ ਤੁਹਾਨੂੰ ਇੰਟਰਿਮ ਆਰਡਰ ਲਾਗੂ ਕਰਨ ਦਾ ਹੁਕਮ ਹੋ ਚੁੱਕਾ ਹੈ। ਆਨਰੇਬਲ ਜਸਟਿਸ ਪ੍ਰਕਾਸ਼ ਸ੍ਰੀਵਾਸਤਵਾ ਚੇਅਰਪਰਸਨ ਜੀ, ਆਨਰੇਬਲ ਡਾਕਟਰ ਸੈਂਥਿਲ ਵੈਲ ਐਕਸਪਰਟ ਮੈਂਬਰ ਇਸ ਕੋਰਟ ਨੇ, ਜਿਹੜੀ ਕਿ ਪ੍ਰਿੰਸੀਪਲ ਬੈਂਚ ਆਫ ਕੋਰਟ ਨੰਬਰ 1 ਚੇਅਰਪਰਸਨ ਬੈਂਚ ਜਿਹੜੀ ਹੈਗੀ ਹੈ, ਉਹਨੇ ਤੁਹਾਨੂੰ ਇਸ ਤੋਂ ਕਲੀਅਰ ਕੀ ਆਰਡਰ ਦਊਗੀ? ਕੋਈ ਮੈਂ ਪੜ੍ਹਦਾ ਜੀ ਆਰਡਰ। देयर इज क्लियर environmental clearance condition, clear environmental clearance condition that there will be no discharge of effluent public treated water in ਬੁੱਢਾ ਨਾਲਾ। ਇਹ environment clearance condition ਹੈ ਜੀ, ਤੁਸੀਂ ਮੰਨਦੇ ਹੋ? ਹੈਗੀ ਹੈ, এনवायरमेंट ਕਲੀਅਰੈਂਸ ਹੈਗੀ ਹੈ ਨਾ ਇਹ ਕੰਡੀਸ਼ਨ ਉਹਦੇ 'ਚ। ਈਸੀ ਦੀ 2013 ਦੀ ਜਿਹੜੀ ਈਸੀ ਹੈ ਉਹਦੇ 'ਚ 4 ਨੰਬਰ ਕੰਡੀਸ਼ਨ ਹੈ। ਇਹ ਹੈਗੀ ਹੈ ਜੀ ਵਿੱਚ? ਪਹਿਲੇ ਇਹ ਗੱਲ ਕਲੀਅਰ ਕਰ ਲਓ। ਪਹਿਲਾਂ ਤਾਂ ਨਹੀਂ ਪਹਿਲਾਂ ਗੱਲ ਦਾ ਜਵਾਬ ਦਿਓ, ਗੱਲ ਦਾ ਜਵਾਬ ਦਿਓ। ਜਿਹੜੀ ਚੀਜ਼ ਹੈਗੀ ਆ, ਜਿਹੜੀ এনवायरमेंट ਦੀ ਤੁਸੀਂ ਗੱਲ ਕਰਦੇ ਵੀ ਆਹ ਆਰਡਰ ਆਇਆ ਸੀ, ਆਰਡਰ ਤੋਂ ਬਾਅਦ ਤੁਸੀਂ ਮੈਂ ਉੱਥੇ ਆ ਖੜ ਜਾਓ। ਜਦੋਂ ਜਿਹੜਾ ਆਰਡਰ ਆਇਆ, ਆਰਡਰ ਦੇ ਵਿੱਚ ਤੁਸੀਂ ਲਿਖਤਾ ਵੀ ਇਹਨਾਂ ਨੇ ਪ੍ਰੋਸੈਸ ਐਕਸ਼ਨ ਨਹੀਂ ਲਿਆ, ਤੁਸੀਂ ਉਹਦਾ ਅਪੀਲਾਂ ਕਰਤੀਆਂ। ਅਪੀਲ ਅੱਜ ਦੀ ਡੇਟ 'ਚ ਵੀ ਆਪਣੀ ਐਨਜੀਟੀ ਸਰ ਕਿਸੇ ਨੇ ਅਪੀਲ ਤੁਸੀਂ ਗੱਲ ਨੂੰ ਉਲਟ ਕਰ ਰਹੇ, ਗੱਲ ਸੁਣੋ ਪਹਿਲਾਂ, ਜਵਾਬ ਦਿਓ ਗੱਲ ਦਾ। ਸਾਡੀ ਅਪੀਲ ਨੂੰ ਛੱਡੋ, ਆਪਾਂ ਸ਼ਾਂਤ ਰਹੀਏ। ਤੁਹਾਨੂੰ ਆਰਡਰ ਕੀ ਹੋਇਆ? ਇੱਕ ਮਿੰਟ ਯਾਰ ਖੜ ਜਾਓ ਪਲੀਜ਼। ਕੱਲ ਆਰਡਰ ਲਾਗੂ ਕਰਨ ਦੀ ਆ, ਤੁਸੀਂ ਆਪਣੇ ਬਹਾਨੇ ਸੁਣਾਈ ਜਾਂਦੇ ਹੋ। ਇੱਕ ਮਿੰਟ ਗੱਲ ਕਰਨ ਦਿਓ, ਗੱਲ ਕਰਨ ਦਿਓ, ਗੱਲ ਕਰਨ ਦਿਓ। ਹਾਂ ਖੜੋ ਇੱਥੇ। ਸਾਡੀ ਇਹ ਗੱਲ ਆ ਜੀ, ਜਿਹੜਾ ਅਸੀਂ ਤੁਸੀਂ ਨਹੀਂ ਕਰ ਸਕੇ, ਨਹੀਂ ਕੀਤਾ, ਉਹਦੇ ਸੰਬੰਧ ਤੁਸੀਂ ਐਨਜੀਟੀ ਚਲੇ ਗਏ ਜੀ। ਐਨਜੀਟੀ ਨੇ ਤੁਹਾਨੂੰ ਕਹਿਤਾ ਵੀ ਉਸ ਤੋਂ ਬਾਅਦ ਕੰਟੀਨਿਊ ਡੇਟਾਂ ਪੈ ਰਹੀਆਂ ਨੇ। ਮੈਂ ਉਹਦਾ ਦੱਸਦਾ ਤੁਹਾਨੂੰ, ਪਹਿਲਾਂ ਪੂਰੀ ਗੱਲ ਸੁਣੋ। ਕੰਟੀਨਿਊ ਡੇਟਾਂ ਪੈ ਰਹੀਆਂ ਨੇ। ਫਿਰ ਉਹਨਾਂ ਜਦੋਂ ਰੌਲਾ ਵੀ ਇਹਦੇ ਵਿੱਚ ਪਾਣੀ ਛੱਡਾਂ ਜਾਂ ਐਮਓਐਫ ਕੋਲ ਉਹ ਕਰਤੀ, ਹੀਰਿੰਗ ਦੇਤੀ। ਐਮਓਐਫ ਜਾਂ ਹੁਣ 13 ਤਰੀਕ ਜੋ ਵੀ ਸਾਨੂੰ ਉੱਥੇ ਆਰਡਰ ਆਊਗਾ, ਜੋ ਸਾਨੂੰ ਐਨਜੀਟੀ ਕਹੇਗੀ, ਸਿਰ ਮੱਥੇ ਤੇ ਸਾਰਾ ਕੁਝ ਕਰਾਂਗੇ ਜੀ। ਹੁਣ ਐਨਜੀਟੀ ਦੇ ਜੋ ਦੇਖੋ ਆਪਾਂ ਨੂੰ ਸਾਰਿਆਂ ਨੂੰ ਦੱਸੋ ਜੀ ਐਨਜੀਟੀ ਨੇ ਕੀ ਆ? ਇੱਕ ਮਿੰਟ ਆ ਐਨਜੀਟੀ ਨੇ ਕਿਹਾ ਜਿਹੜੀ ਐਨਜੀਟੀ ਇੱਕ ਮਿੰਟ ਉਹ ਇਹਨਾਂ ਦੀ ਵੀ ਸੁਣ ਲਓ, ਐਨਜੀਟੀ ਨੇ ਕੀ ਕਿਹਾ ਇਹਨਾਂ ਦੀ ਵੀ ਸੁਣ ਲਓ। ਫਿਰ ਐਨਜੀਟੀ ਸਾਨੂੰ ਜਿਹੜੇ ਸਾਰੇ ਕੰਮ ਅਸੀਂ ਐਕਸ਼ਨ ਨਾਲ ਦੀ ਨਾਲ ਲੈ ਰਹੇ ਹਾਂ, ਜਿਹੜੀਆਂ ਤੁਸੀਂ ਉਹਨੂੰ ਈਸੀਆਂ ਅਸੀਂ ਲਾ ਰਹੇ ਹਾਂ, ਜਿਹੜੀਆਂ ਰਿਕਵਰ ਕਰਨੀ ਉਹ ਕਰ ਰਹੇ ਹਾਂ, ਜਿਹੜਾ ਕੋਈ ਉਹ ਚ ਇਫੈਕਟ ਜਿਹੜਾ ਕੰਮ ਕਰਾਉਣ ਦੀ ਉਹ ਸਾਰੀ ਸਰਕਾਰਾਂ ਕੰਮ ਕਰ ਰਹੀਆਂ ਨੇ। ਬੁੱਢੇ ਨਾਲ ਨੂੰ ਸਾਫ਼ ਕਰਨ ਦਾ ਕੰਮ ਕਰ ਰਹੀਆਂ ਨੇ, ਅੱਗੇ ਨਾਲ ਇੰਪਰੂਵਮੈਂਟ ਹੋ ਰਹੀ ਹੈ। ਸਰਕਾਰ ਪੂਰਾ ਜ਼ੋਰ ਨਾਲ ਆਪਣਾ ਕੰਮ ਕਰ ਰਹੀ ਹੈ ਜੀ। ਮੈਨੂੰ ਇਹ ਆ ਵੀ ਤੁਸੀਂ ਬੁਨਿਆਦੀ ਸਵਾਲ ਦਾ ਜਵਾਬ ਨਹੀਂ ਦੇ ਰਹੇ। ਬੁਨਿਆਦੀ ਹੁਣ ਤੁਹਾਡੀ ਗੱਲ ਹੋ ਗਈ ਸਰ। ਨਹੀਂ ਤੁਹਾਡੇ ਹਿਸਾਬ ਨਾਲ ਹੁਣ ਗੱਲ ਦਾ ਜਵਾਬ ਵੀ ਦਿਓ ਬਸ ਪਲੀਜ਼। ਅਸੀਂ ਕਹਿੰਦੇ ਵੀ ਗੱਲ ਦਾ ਜਵਾਬ ਦਿਓ ਜੀ, ਗੱਲ ਦਾ ਜਵਾਬ ਦਿਓ। ਇੱਕ ਮਿੰਟ ਅਸੀਂ ਨਹੀਂ ਬਹਿਸ ਦੀ ਗੱਲ ਨਹੀਂ, ਮੈਂ ਪੜ੍ਹਦਿਆਂ ਪੂਰਾ। ਪਹਿਲਾਂ ਮੇਰੀ ਗੱਲ ਸੁਣ ਲਓ ਜੀ। ਇਹ ਮੈਨੂੰ ਪੜਨ ਦੇ ਨਹੀਂ ਰਹੇ। ਆ ਕਹਿੰਦੇ ਪਹਿਲੇ ਮੇਰੀ ਗੱਲ ਸੁਣ ਲਓ, ਫਿਰ ਇਹਨਾਂ ਨੇ ਕਹਿਣਾ ਤੁਹਾਡੀ ਗੱਲ ਹੋ ਗਈ, ਤੁਸੀਂ ਗੱਲ ਨੂੰ ਉਲਝਾ ਰਹੇ ਹੋ। ਨਹੀਂ ਗੱਲ ਦਾ ਜਵਾਬ ਦਿਓ ਪਹਿਲਾਂ। ਤੁਸੀਂ ਪਹਿਲਾਂ ਤੁਸੀਂ ਗੱਲ ਦਾ ਜਵਾਬ ਕਿਉਂ ਨਹੀਂ ਦੇ ਰਹੇਗੇ? ਚਲੋ ਦੱਸੋ ਜੀ ਤੁਸੀਂ ਦੱਸੋ। ਮੈਂ ਪੜ੍ਹਦਿਆਂ ਇੱਕ
मैं पढ़ रहा जी, दोबारा पढ़ रहा। There is a clear environmental clearance condition that there will be no discharge of effluent oblique treated water in Buddha Nala। ਇਹ ਗੱਲ ਬਿਲਕੁਲ ਕਲੀਅਰ ਹੋ ਗਈ ਜੀ, ਕੋਈ ਇਹ ਚ ਡਾਊਟ ਤਾਂ ਨਹੀਂ, ਇਹਦਾ ਮਤਲਬ ਕੀ ਹੈ? ਪੂਰਾ ਜੀ ਪੂਰਾ ਨਹੀਂ ਅਸੀਂ ਪੂਰਾ ਨਹੀਂ, ਅਸੀਂ ਵਾਰੀ-ਵਾਰੀ ਪੜ੍ਹ ਕੇ ਚੱਲਾਂਗੇ। ਮੈਂ ਪੜਾਂਗਾ ਸਰ, ਚਿੰਤਾ ਨਾ ਕਰੋ। ਚਿੰਤਾ in the present appeal, counsel for the appellant has referred to the EC dated 8/12/14, wherein the specific condition number 4 requires proponent to maintain zero discharge। ਇਹ ਬਹਾਦਰ ਕੇ ਦੀ ਗੱਲ ਹੋ ਰਹੀ ਹੈ, ਉਹਨੂੰ ਜ਼ੀਰੋ ਲਿਕੁਇਡ ਡਿਸਚਾਰਜ ਮੇਨਟੇਨ ਕਰਨਾ, ਇਹ ਗੱਲ ਸਹੀ ਹੈ ਜੀ? ਚਲੋ ਇਹ ਲਿਖਿਆ ਠੀਕ ਹੈ। ਮੈਂ ਪੜਾਂ, ਨਹੀਂ ਇਹ ਤਾਂ ਪੁੱਛ ਰਹੇ, ਜਵਾਬ ਦਿਓ ਨਾ, ਜਵਾਬ ਦਿਓ। ਚਲੋ ਅੱਗੇ ਚੱਲਦੇ। The EC condition is binding, ਇਹਦਾ ਮਤਲਬ ਠੀਕ ਹੈ ਜੀ, EC condition is binding। ਡੈਫੀਨੇਸ਼ਨ ਨਹੀਂ ਇੱਕ ਗੱਲ ਪੁੱਛਦੇ ਚੱਲੀਏ ਆਪਾਂ। ਕਿਧਰ ਪੜ ਲਓ ਤੁਸੀਂ ਮੈਨੂੰ ਸਰ ਮਸਲਾ ਇੱਕ ਮਿੰਟ ਅਸੀਂ ਸਰ ਤੁਹਾਡਾ ਸਾਰਾ ਲੈਕਚਰ ਤੇ ਸਾਡਾ ਸਾਰਾ ਲੈਕਚਰ ਨਹੀਂ ਕਰਨਾ ਹੈ। ਅਸੀਂ ਤੁਹਾਨੂੰ ਇੱਕ ਇੱਕ ਗੱਲ ਪਹਿਲਾਂ ਸਾਰਾ ਤੁਸੀਂ ਪੜ੍ਹ ਲਿਆ, ਐਸਪੀ ਸਾਹਿਬ ਨੇ ਕਿਹਾ ਸੀਗਾ ਪੜੋ, ਸੁਣ ਲਓ ਗੱਲ ਸੁਣ ਲਓ ਪਹਿਲਾਂ, ਇੰਨਾ ਕਾਲੇ ਨਾ ਪਵੋ। ਅਸੀਂ ਪੜ੍ਹ ਲਿਆ, ਹੁਣ ਅਸੀਂ ਇੱਕ ਇੱਕ ਗੱਲ ਦੀ ਕਲੈਰਿਟੀ ਕਰ ਰਹੇ ਹਾਂ। ਤਾਂ ਜੇ ਸਾਰਾ ਅਸੀਂ ਪੜ੍ਹਤਾ ਸਾਰਾ ਫੇਰ ਪੜ੍ਹ ਦਿਓਗੇ, ਗੱਲ ਕੀ ਰਹੇਗੀ? ਤੁਸੀਂ ਆਹ ਗੱਲਾਂ ਦਾ ਜਵਾਬ ਦੇ ਹੀ ਚੱਲੋ। ਮੈਂ ਫਿਰ ਉਹਦੀ ਦੁਬਾਰਾ ਫੇਰ ਗੱਲ ਕਰੂੰਗਾ ਜੀ, ਅੱਜ ਦੀ ਡੇਟ 'ਚ ਮੈਂ ਉਹ ਤੋਂ ਬਾਹਰ ਗੱਲ ਨਹੀਂ ਕਰੂੰਗਾ। ਜਿਹੜੀ ਐਨਜੀਡੀ ਮੈਟਰ ਪਿਆ ਪੈਂਡਿੰਗ ਪਿਆ, ਉਹ ਜੋ ਵੀ ਸਾਨੂੰ ਹੁਕਮ ਕਰਨਗੇ ਅਸੀਂ ਸਿਰ ਜਿਹੜੇ ਪਹਿਲਾ ਹੁਕਮ ਹੋਇਆ, ਥੋੜਾ ਪਹਿਲਾਂ ਹੁਕਮ ਹੋਇਆ ਉਹਦੇ ਬਾਰੇ ਕੀ ਗੱਲ ਕਰੂੰਗੇ? ਅਸੀਂ ਤਾਂ ਜੋ ਕੰਮ ਨਹੀਂ ਪਹਿਲਾਂ ਹੁਕਮ ਹੋਏ ਜਿਹੜੇ ਪਹਿਲਾਂ ਹੁਕਮ ਹੋਇਆ ਸੀ ਲਾਗੂ ਕਰਵਾਤਾ। ਕਿੱਥੇ ਲਾਗੂ ਕੀਤਾ? ਆ ਇਹ ਦੱਸੋ, ਆ ਗੱਲ ਆ ਰੁਕ ਜਾਓ ਨਾ ਇਸ ਗੱਲ ਤੇ, ਇਸ ਗੱਲ ਤੇ ਦੱਸ ਦਿਓ ਕੀ ਹੈਗਾ। ਅਸੀਂ ਇਹਦਾ ਪਹਿਲਾਂ ਛਡਾਣ ਵਾਲੀ ਗੱਲ ਹੈ ਜੀ, ਜਵਾਬ ਜਵਾਬ ਨਹੀਂ ਦਿੰਦੇ ਤੁਸੀਂ ਇੱਥੇ ਆ ਕੇ। ਇੱਕ ਮਿੰਟ ਖੜ ਜੀ ਯਾਰ, ਐਨਜੀਡੀ 'ਚ ਸਾਰਾ ਮੈਟਰ ਆ ਜਵਾਬ ਸੁਣ ਲਓ ਪਹਿਲਾਂ, ਆ ਸੁਣ ਲਓ, ਸਵਾਲ ਸੁਣੋ। ਨਹੀਂ ਛੋਟੀ ਬਹੁਤ ਸੁਣ ਲਈ, ਆ ਸਵਾਲ ਸੁਣੋ, ਸਵਾਲ ਸੁਣੋ ਪਹਿਲਾਂ। ਇੰਨਾ ਰਹਿ ਗਿਆ। ਵਾਟ ਐਨ ਐਟੀਟਿਊਡ ਲੈਵਲ। ਪੜੋ ਬੜੇ ਇੱਕ ਮਿੰਟ। Hence, by way of interim order, we direct that till the next date of hearing, ਇਹ ਹੁਣ ਧਿਆਨ ਨਾਲ ਸੁਣਿਓ ਜੀ ਅੱਗੇ ਗੱਲ, ਬਹੁਤ ਧਿਆਨ ਨਾਲ। No coercive steps in pursuance to the impugned order will be taken, comma, subject to compliance with environmental norms and clearance conditions. Subject to clearance conditions ਕੀ ਹੈ ਕਿ ਬੁੱਢੇ ਨਾਲੇ 'ਚ ਪਾ ਨਹੀਂ ਸਕਦੇ ਤੁਸੀਂ, ਕੋਰਸਿਵ ਐਕਸ਼ਨ ਤਾਂ ਨਹੀਂ ਲੈਣਾ ਜੇ ਉਹ ਕਲੀਅਰੈਂਸ ਕੰਡੀਸ਼ਨ ਫੋਲੋ ਕਰਦੇ ਆ ਤਾਂ। ਹੁਣ ਇਸ ਗੱਲ ਦਾ ਜਵਾਬ ਲੈਣਾ ਆਪਾਂ ਪਹਿਲਾਂ, ਬਸ ਹੁਣ ਇਹਦਾ ਦੱਸੋ। ਇੱਕ ਮਿੰਟ ਲਾਸਟ ਲਾਈਨ ਵੀ ਪੜ੍ਹ ਲਈਏ। ਵੀ ਕਲੈਰੀਫਾਈ, ਜਿਹੜਾ ਡਾਊਟ ਕਲੀਅਰ ਕਰਦੇ ਪਏ, ਵੀ ਕਲੈਰੀਫਾਈ that non-adherence to the specific condition of maintaining zero discharge is non-compliance with environmental norms। ਕੀ ਰਹਿ ਗਿਆ ਹੁਣ? ਇਸ ਤੋਂ ਕਲੀਅਰ ਕੋਈ ਕੀ ਜੱਜ ਲਿਖ ਕੇ ਦੇ ਦੇਵੇ ਤੁਹਾਨੂੰ? ਹੁਣ ਦੱਸੋ ਇਹਦਾ ਜਵਾਬ ਦਿਓ ਜੀ ਬਸ। ਇਹ ਜਵਾਬ ਜਦੋਂ ਤੁਸੀਂ ਅਪੀਲ ਪਾਈ ਦੁਬਾਰਾ ਫੇਰ ਸਾਤੋਂ ਮੰਗਿਆ ਗਿਆ ਸੀ, ਅਸੀਂ ਕੋਰਟ ਦੇ ਵਿੱਚ ਲੈ ਕੇ ਅਸੀਂ ਤੁਹਾਡੇ ਉੱਤੇ ਕੰਟੈਂਪਟ ਪਾਈ, ਅਪੀਲ ਨਹੀਂ ਪਾਈ। ਤੇ ਤੁਸੀਂ ਆਰਡਰ ਨੂੰ ਲਾਗੂ ਨਹੀਂ ਕਰ ਰਹੇ। ਜਵਾਬ ਦੇ ਦਿੱਤਾ ਹੋ ਜੀ। ਤੇ ਅਸੀਂ ਇੱਥੇ ਵੀ ਤਾਂ ਸਵਾਲ ਪੁੱਛਣ ਆਏ ਆ, ਲੋਕਾਂ ਦਾ ਵੀ ਹੱਕ ਹੈ। ਹੱਕ ਦੇ ਵਿੱਚ ਜਿਹੜਾ ਐਨਜੀਟੀ ਦੇ ਵਿੱਚ ਰਿਪਲਾਈ ਦਿੱਤਾ, ਉਹਦੇ ਵਿੱਚ ਐਨਜੀਟੀ ਕਿੱਥੇ ਰੋਕ ਰਿਹਾ ਹੈ? ਉਹ ਤਾਂ ਕਹਿ ਰਿਹਾ ਜੇ এনवायरमेंट ਨਾਰਮਸ ਫਾਈਨਲ ਹੋ ਗੱਲ ਸੁਣੋ, এনवायरमेंट ਨਾਰਮਸ ਅਗਰ ਫਾਲੋ ਹੋ ਰਹੇ ਹੈ ਤਾਂ ਇਹਨੂੰ ਰੋਕਣ ਦੀ ਕੋਈ ਲੋੜ ਨਹੀਂ, ਤੇ ਜੇ ਨਾਰਮਸ ਫਾਲੋ ਨਹੀਂ ਹੋ ਰਹੇ ਤਾਂ ਰੋਕਿਆ ਜਾਊਗਾ। ਇਹ ਲਿਖਿਆ ਕਿ ਨਹੀਂ, ਕਲੀਅਰ ਹੈ ਜਾਂ ਨਹੀਂ? ਉਹਦੇ ਦੇ ਸੰਬੰਧ ਵਿੱਚ ਐਕਸ਼ਨ ਲੈ ਰਹੇ ਟਾਈਮ ਟੂ ਟਾਈਮ। ਰੋਕਣ ਦਾ ਐਕਸ਼ਨ ਲਿਆ, ਅਸੀਂ ਤਾਂ ਸ਼ੁਰੂ ਚ ਰੋਕਣ ਦਾ ਐਕਸ਼ਨ ਲੈਦਾ। ਹੁਣ ਆ ਐਨਜੀਟੀ ਕੀ ਬੋਲ ਰਹੀ ਹੈ ਕਿ ਤੁਸੀਂ ਰੋਕੋ, ਆਰਡਰ ਹੋ ਚੁੱਕਿਆ ਪਹਿਲਾਂ। ਐਨਜੀਟੀ ਜੋ ਵੀ ਤੇਰਾ ਇੱਕ ਨੂੰ ਸਾਨੂੰ ਕਹੇਗੀ ਸੀ ਕਰਨ ਨੂੰ ਇਹ ਐਨਜੀਟੀ ਤਾਂ ਕਹਿ ਰਹੀ ਹੈ ਤੁਹਾਡਾ ਆਰਡਰ ਪਹਿਲਾਂ ਜਿਹੜੀ ਤੁਸੀਂ ਜਿਹੜਾ 24/9 ਨੂੰ ਹੋਇਆ ਉਹ ਕੀ ਹੋਇਆ? ਨਹੀਂ ਸਰ, ਜਿਹੜਾ ਤੁਸੀਂ ਕੋਰਟ ਦੇ ਵਿੱਚ ਕਹਿ ਰਹੇ ਵੀ ਐਨਜੀਟੀ ਦੇ ਵਿੱਚ ਤਰੀਕ ਹੈ, ਉਹ ਕੋਡ ਆਫ ਕੰਡਕਟ ਦੇ ਵਿੱਚ ਹੈ। ਮਾਨ ਸਾਹਿਬ ਕੋਡ ਆਫ ਕੰਡਕਟ ਵੀ ਸਰਕਾਰ ਪੂਰੇ ਜ਼ੋਰ ਸ਼ੋਰ ਕੋਡ ਆਫ ਕੰਡਕਟ ਪਈ ਵੀ ਹੈ, ਸਾਰੀ ਬੋਲੀ ਹੈ। ਸਰ ਤੁਹਾਡੇ ਡਿਪਾਰਟਮੈਂਟ ਤੇ ਤੁਹਾਡੇ ਤੇ ਕੋਡ ਆਫ ਕੰਡਕਟ ਪਈ ਵੀ ਹੈ, ਪਈ ਹੋਈ ਹੈ ਜੀ। ਸਾਰੇ ਜਿਹੜੀ ਗੱਲ ਹੈ ਜੀ ਪਈ ਹੋਈ ਹੈ ਨਾ, ਆ ਜੋ ਪੜਿਆ ਨਾ ਜੀ, ਇੱਕ ਮਿੰਟ ਯਾਰ, ਇੱਕ ਮਿੰਟ ਖੁਸ਼ਿੰਦਰ ਭਾਈ ਸਾਹਿਬ ਇੱਕ ਮਿੰਟ ਭਾਈ ਜੀ, ਜੋ ਤੁਸੀਂ ਐਨਜੀਟੀ ਦਾ ਕਹਿ ਰਹੇ ਹੋ ਇੱਕ ਮਿੰਟ ਯਾਰ ਜਸਕੀਰਤ ਜੀ, ਇੱਕ ਮਿੰਟ, ਜੋ ਜਸਕੀਰਤ ਜੀ ਨੇ ਤੁਹਾਨੂੰ ਪੜ੍ਹ ਕੇ ਸੁਣਾਇਆ ਕਿ ਐਨਜੀਟੀ ਨੇ ਕਿਤੇ ਤੁਹਾਨੂੰ ਰੋਕਿਆ ਨਹੀਂਗਾ। ਕੋਈ ਸਟੇ ਨਹੀਂ ਹੈ। ਗੱਲ ਸੁਣ ਲਓ, ਪਹਿਲਾਂ ਗੱਲ ਸੁਣ ਲਓ। ਐਨਜੀਟੀ ਨੇ ਕਿਤੇ ਰੋਕਿਆ ਨਹੀਂਗਾ। ਇੱਕ ਮਿੰਟ, ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜੇ ਇਹ ਫਾਲੋ ਕਰ ਰਹੇ ਨੇ এনवायरमेंट ਸਾਰੀਆਂ ਗੱਲਾਂ, ਪਾਣੀ ਵਾਲੀਆਂ, ਹਵਾ ਵਾਲੀਆਂ ਸਾਰੀਆਂ ਫਾਈਨਲ ਕਰ ਰਹੇ ਨੇ, ਵਧੀਆ ਕਰ ਰਹੇ ਨੇ, ਤਾਂ ਇਹਨਾਂ ਨੂੰ ਰੋਕਣ ਦੀ ਲੋੜ ਨਹੀਂਗੀ। ਇੱਕ ਸਵਾਲ ਹੋਰ ਪੁੱਛ। ਨਹੀਂ ਤਾਂ ਇਹਨੂੰ ਰੋਕਿਆ ਜਾਵੇ। ਆਹ ਚੀਜ਼ ਉਹਨੇ ਕਿਹਾ ਪਹਿਲਾ ਆਰਡਰ ਫਾਲੋ ਕੀਤਾ ਜਾਵੇ। ਹਾਂ, ਪਰ ਉਹ ਗੱਲ ਦਾ ਜਵਾਬ ਲਿਓ ਜੀ ਬਸ। ਅਗਲਾ ਸਵਾਲ ਜੇ ਇਹ ਫੋਲੋ ਕਰ ਰਹੇ ਹੈ ਤਾਂ ਤੁਸੀਂ ਪੈਨਲਟੀਆਂ ਕਾਹਦੀਆਂ ਲਾ ਰਹੇ ਹੋ ਉਹਨਾਂ ਨੂੰ? ਬਿਲਕੁਲ ਤੁਸੀਂ ਰੋਜ਼ ਪੈਨਲਟੀ ਲਾ ਰਹੇ ਹੋ, ਐਵਰੀਡੇ ਪੈਨਲਟੀ ਲੱਗ ਰਹੀ ਹੈ।
ਕਿਉਂ ਲੱਗ ਰਹੀ ਹੈ? ਅਸੀਂ ਉਸੇ ਨੂੰ ਦੇ ਦਿਓ ਜਿਹੜਾ ਹੁਣ ਤੁਸੀਂ ਇਹ ਕਿਉਂ ਲਾਇਆ ਗਿਆ। ਜਦੋਂ ਤੁਸੀਂ ਐਮਓਐਫ ਦੇ ਕਹਿੰਦੇ ਵੀ ਤੁਸੀਂ ਮੋਡ ਡਿਸਪੋਜ਼ਲ ਦਾ ਰੌਲਾ, ਉਹਨਾਂ ਨੇ ਵੀ ਰਿਟ ਭਾਈ ਤੁਸੀਂ ਵੀ ਜਵਾਬ ਦਿਓ ਸਾਰਿਆਂ ਤੋਂ। ਐਮਓਐਫ ਦੱਸੇ ਵੀ ਇਹ ਪਾਣੀ ਪਾਇਆ ਜਾ ਸਕਦਾ ਨਹੀਂ, ਤੁਸੀਂ ਸੁਣਵਾਈ ਕਰਾਇਆ ਉੱਥੇ ਜੀ। ਸੁਣਵਾਈ ਦੇ ਵਿੱਚ ਡਿਸੀਜਨ 13 ਨੂੰ ਤੁਸੀਂ ਜਵਾਬ ਨਹੀਂ ਦੇ ਰਹੇ ਸਾਡਾ ਕਿ ਤੁਸੀਂ ਪੈਨਲਟੀਆਂ ਕਿਉਂ ਲਾ ਰਹੇ ਆ, ਇਹ ਦੱਸੋ। MOEF ਇਹਦੇ ਤੋਂ ਉੱਤੇ ਹੋ ਗਈ ਐਨਜੀਟੀ ਤੋਂ। ਇਹਦੇ ਵਿੱਚ ਜੋ ਦਿੱਤਾ ਹਾਂਜੀ ਇਹਦੇ ਚ ਜੋ ਦਿੱਤਾ ਇਹ ਤਾਂ ਜਦੋਂ ਤੁਸੀਂ ਆਪਾਂ ਹੀਰਿੰਗ ਤੇ ਗਏ, ਜਦੋਂ ਤੁਸੀਂ ਇਹ ਆਰਡਰ ਨਹੀਂ ਮੰਨ ਰਹੇ, ਅਸੀਂ ਤਾਂ ਆਪਾਂ ਐਨਜੀਟੀ ਦੇ ਵਿੱਚ ਮੰਨ ਕੇ ਉੱਥੇ ਗਏ ਹਾਂ। ਅਸੀਂ ਨਹੀਂ ਗਏ ਜੀ। ਤੁਸੀਂ ਪੈਨਲਟੀਆਂ ਕਿਉਂ ਲਾ ਰਹੇ ਹੋ? ਤੁਸੀਂ ਆਪਣਾ ਕੰਮ ਨਹੀਂ ਕੀਤਾ। ਇੱਕ ਮਿੰਟ ਸਿੱਧੀ ਗੱਲ ਪੁੱਛੋ ਤੁਸੀਂ ਕੁਸ਼ਿੰਦਰ, ਤੁਸੀਂ ਪੈਨਲਟੀਆਂ ਕਿਉਂ ਲਾ ਰਹੇ ਸਾਰੇ ਦੱਸ ਦਿਓ ਬਸ। ਦੱਸੋ ਕਿਉਂ ਲਾ ਰਹੇ ਹੋ ਪੈਨਲਟੀਆਂ? ਅਸੀਂ ਪੜ੍ਹ ਕੇ ਦੱਸੋ ਤੁਹਾਨੂੰ ਪਹਿਲੇ। ਹੁਣ ਦੱਸ ਦਿਓ, ਦੁਬਾਰਾ ਦੱਸ ਦਿਓ। ਪੈਨਲਟੀਆਂ ਕਿਉਂ ਲਾ ਰਹੇ ਹੋ ਉਹ ਦੱਸੋ। ਪੈਨਲਟੀਆਂ ਕਿਉਂ ਲਾ ਰਹੇ ਹੋ? ਦੂਜਾ ਸਵਾਲ ਉਹੀ ਹੈ, ਪੈਨਲਟੀਆਂ ਕਿਉਂ ਲਾ ਰਹੇ ਹੋ? ਜੇ ਉਹ ਗਲਤ ਆ ਤਾਂ ਹੀ ਲਾ ਰਹੇ ਹੋ, ਦੱਸੋ ਕਿਉਂ ਲਾ ਰਹੇ ਹੋ? ਇੱਕ ਕੇਸ ਵੀ ਕੀਤਾ ਸੀ ਨਾ ਇਹਨਾਂ ਨੇ ਆਪਦੇ ਅਧਿਕਾਰੀ ਤੇ। ਨਹੀਂ ਉਹ ਪਹਿਲੇ ਪੈਨਲਟੀ ਵਾਲਾ ਪੁੱਛ ਲਓ ਜੀ। ਆ ਪਹਿਲਾਂ ਆ ਪੁੱਛ ਲਓ। ਪੈਨਲਟੀ ਜਿਹੜੀ ਹੈ ਜੀ ਨੋਨ ਕੰਪਲਾਈਂਸ ਦੀ ਹੈ ਜੀ। ਜ਼ੋਰ ਦੀ ਬੋਲੋ। ਨੌਨ ਕੰਪਲਾਈਂਸ ਦੀ ਪੈਨਲਟੀ ਦਾ ਕੰਪਲਾਈਂਸ ਕਿਤਾ। ਨੌਨ ਕੰਪਲਾਈਂਸ ਦਾ ਮਤਲਬ ਕੀ ਹੈ? ਕੰਪਲਾਈਂਸ ਨਹੀਂ, ਮੈਂ ਕਹਿ ਰਿਹਾ ਮੈਟਰ ਅਸੀਂ ਕਹਿ ਰਹੇ ਹਾਂ ਆਨਰੇਬਲ। ਸਰ ਇਹਨੂੰ ਪੰਜਾਬੀ ਕਰ ਦਿਓ ਮਾੜਾ ਜਿਹਾ। ਸਾਡਾ ਸਾਰੇ ਮੈਟਰ ਜਿਹੜੀਆਂ ਗੱਲਾਂ ਤੁਸੀਂ ਸਰ ਪੰਜਾਬੀ ਦੱਸ ਦਿਓ ਮਾੜਾ ਜਿਹਾ ਜੀ। ਪੰਜਾਬ ਦੇ ਲੋਕਾਂ ਨੂੰ ਪੰਜਾਬੀ 'ਚ ਪਤਾ ਲੱਗ ਜੂਗਾ ਵੀ ਕੀ ਉਹਦਾ ਮਤਲਬ। ਪੰਜਾਬੀ 'ਚ ਕੀ ਮਤਲਬ ਹੈ ਜੀ ਜਿਹੜਾ ਨੌਨ ਕੰਪਲਾਈਂਸ ਕਰ ਰਹੇ? ਕੰਪਲਾਈਂਸ ਜਿਹੜੀਆਂ ਪੁਰਾਣੀਆਂ ਉਲੰਘਣਾ ਚੱਲ ਰਹੀਆਂ ਉਹਦੀ। ਹਾਂਜੀ ਇੱਕ ਮਿੰਟ ਖੜ ਜਾਓ ਯਾਰ, ਇੱਕ ਮਿੰਟ ਯਾਰ। ਇਹ ਚੀਜ਼ਾਂ ਜੀ ਤੁਸੀਂ ਉੱਥੇ ਬੜਾ ਐਨਜੀਟੀ ਚ ਦੱਸ ਚੁੱਕੇ ਹੋ, ਕਰ ਚੁੱਕੇ ਹੋ। ਨਹੀਂ ਪੰਜਾਬ ਨੂੰ ਵੀ ਪਤਾ ਲੱਗੇ ਜੀ। ਸਰਦਾਰ ਸਾਹਿਬ ਐਨਜੀਟੀ ਦਾ ਆਰਡਰ ਤਾਂ ਤੁਸੀਂ ਫੋਲੋ ਨਹੀਂ ਕਰ ਰਹੇ। ਤੁਸੀਂ ਉੱਥੇ ਜਾ ਕੇ ਸਾਰੀ ਚੀਜ਼ਾਂ ਆਪਾਂ ਕਰੀਆਂ, ਤੁਸੀਂ ਪੁਆਇੰਟ ਰੇਜ ਕੀਤੇ, ਉਸ ਨੂੰ ਦੇਖਦੇ ਹੋ ਟੀਮਾਂ ਕਨਸਟੀਟਿਊਟੀਆਂ ਜਾਂ ਉਹਨਾਂ ਨੇ ਐਮਐਫ ਵਿੱਚ ਲਾਈ ਵੀ ਇਹ ਕੀ ਹੋ ਸਕਦਾ। ਐਮਐਫ ਦੇ ਵਿੱਚ ਆਪਾਂ ਦੋਨੇ ਤਰ੍ਹਾਂ ਜਾ ਕੇ ਤੁਸੀਂ ਜਾ ਕੇ ਹੀਰਿੰਗ ਲਾਇਆ ਕਰਿਆ ਹੈ, ਉਹਨਾਂ ਨੇ ਜੋ ਡਿਸੀਜਨ 13 ਨੂੰ ਦੇਣਾ ਆਪਾਂ 13 ਨੂੰ ਜੋ ਹੋਇਆ ਹੋਊਗਾ। ਸਰ ਪੈਨਲਟੀ ਵਾਲੀ ਗੱਲ ਅਸੀਂ ਫੇਰ ਪੁੱਛਦੇ ਹਾਂ, ਕਿਉਂ ਲਾ ਰਹੇ ਕਿਉਂ ਲਾ ਰਹੇ ਪੈਨਲਟੀ? ਇਹਨਾਂ ਨੂੰ ਦੱਸਿਆ ਕੀ ਹੈ? ਪੈਨਲਟੀ ਕਹਿੰਦੇ ਜੀ ਕੰਪਲਾਈਂਸ ਨਹੀਂ ਹੈਗੀ ਇਸ ਕਰਕੇ। ਅੱਜ ਕੰਪਲਾਈਂਸ ਉਹਦੇ ਕਰਕੇ ਬੰਦ ਕਰ ਦਿੰਦੇ ਮਤਲਬ ਇੱਕ ਮਿੰਟ, ਉਹਦੇ ਕਰਕੇ ਉਹਨਾਂ ਨੇ ਬੰਦ ਕਰ। ਇੱਕ ਮਿੰਟ ਦੱਸੋ ਜੀ, ਇੱਕ ਮਿੰਟ ਦੱਸਿਓ ਜੀ। ਐਨਜੀਟੀ ਚ ਮੈਟਰ ਜੋ ਜੀ ਐਨਜੀਟੀ ਨੇ ਸਰ ਕਿਤੇ ਕਿਹਾ ਹੈ ਕਿ ਇਹਨੂੰ ਬੰਦ ਨਾ ਕਰੋ, ਜੋ ਪਹਿਲਾ ਆਰਡਰ ਆ ਉਹਨੂੰ ਫਾਲੋ ਨਾ ਕਰੋ, ਕਿਤੇ ਕਿਹਾ ਹੈ? 22 ਤਰੀਕ ਦੇ ਆਰਡਰ 'ਚ ਲਿਖਿਆ ਹੈ। ਇਹ ਚ ਲਿਖਿਆ ਕਿਤੇ? ਉਹ ਤਾਂ ਕਈ ਵਾਰ ਕਹਿ ਚੁੱਕੇ, ਉਹਦੇ ਵਿੱਚ ਇਹਨਾਂ ਲਿਖ ਚੁੱਕੀਆਂ ਫਾਈਲਾਂ ਨੇ, ਉਹਦੇ ਵਿੱਚ ਲਿਖਿਆ ਹੋਇਆ। ਕੀ ਲਿਖਿਆ ਹੈ? ਉਹਦੇ ਵਿੱਚ ਲਿਖਿਆ ਵਿਖਾ ਦਿਓ ਜਰਾ। ਤੁਸੀਂ ਲਿਖ ਇੱਕ ਮਿੰਟ ਯਾਰ, ਜਿਹੜਾ ਤੁਸੀਂ ਉਹਦੇ ਵਿੱਚ ਫਾਈਲ ਕੀਤੀਆਂ ਨੇ ਉਹਦੇ ਵਿੱਚ ਲਿਖਿਆ ਵੀ ਨਹੀਂ ਉਹ ਐਸਪੀ ਸਾਹਿਬ ਤੁਹਾਨੂੰ ਇਸ਼ਾਰਾ ਕਰ ਰਹੇ। ਇੱਕ ਮਿੰਟ ਯਾਰ, ਨਹੀਂ ਇੱਕ ਮਿੰਟ, ਕਿੱਥੇ ਲਿਖਿਆ ਸਰ? ਕਿੱਥੇ ਲਿਖਿਆ? ਐਨਜੀਟੀ ਨੇ ਕਿੱਥੇ ਗਿਆ ਯਾਰ? ਬੋਲੋ ਨਾ ਪਲੀਜ਼। ਐਨਜੀਟੀ ਨੇ ਕਿਤੇ ਲਿਖਿਆ ਜੀ, ਉਹ ਤਾਂ ਤੁਸੀਂ ਇਹ ਗੱਲ ਕਰਨਾ ਜਦ ਇਸ ਦੇ ਸੰਬੰਧ ਦੇ ਵਿੱਚ ਤੁਸੀਂ ਦੁਬਾਰਾ ਐਨਜੀਟੀ ਚ ਗਏ ਵੀ ਕੋਡ ਕਰ ਨਹੀਂ ਰਹੇ, ਉਹ ਤਾਂ ਮਸਲਾ ਅੱਜ ਵੀ ਉੱਥੇ ਚੱਲ ਰਿਹਾ। ਸਰ ਕਿਉਂ ਜਾਣਾ ਪੈ ਗਿਆ? ਇਹ ਤਾਂ ਸਭ ਕੋਈ ਕਿਉਂ ਜਾਣਾ ਪੈ ਗਿਆ? ਤੁਸੀਂ ਜਿਹੜਾ ਅਸੀਂ ਸਵਾਲ ਪੁੱਛ ਰਹੇ ਹਾਂ ਉਹਦਾ ਜਵਾਬ ਨਹੀਂ ਦੇ ਰਹੇ ਕਿ ਤੁਸੀਂ ਉਹਦੇ ਤੇ ਕਿਉਂ ਲਾ ਰਹੇ ਹੋ, ਔਰ ਐਨਜੀਟੀ ਨੇ ਕਿੱਥੇ ਰੋਕਿਆ ਤੁਹਾਨੂੰ ਹੁਕਮ ਲਾਗੂ ਕਰਨ ਤੋਂ ਕਿ ਬੰਦ ਹੋਣੇ ਚਾਹੀਦੇ? ਕਿੱਥੇ ਰੋਕਿਆ ਐਨਜੀਟੀ ਨੇ? ਇਹਨਾਂ ਮੁਤਾਬਕ ਕਹਿਣ ਮੁਤਾਬਕ ਵੀ ਅਸੀਂ ਬੰਦ ਨਹੀਂ ਕੀਤੇ, ਇਸੇ ਮਸਲੇ ਨੂੰ ਲੈ ਕੇ ਦੁਬਾਰਾ ਐਨਜੀਟੀ ਚਲੇ ਗਏ ਜੀ। ਇਹਨਾਂ ਦੇ ਕਹਿਣ ਦੇ ਮੁਤਾਬਕ ਤੁਸੀਂ ਉਸ ਗੱਲ ਤੇ ਪੂਰੀ ਹੋਣ ਦਿਓ। ਇੱਕ ਮਿੰਟ ਆ ਦੋ ਗੱਲਾਂ ਦੇ ਜਵਾਬ ਦਿਓ ਪਹਿਲਾਂ। ਕਰ ਦਿਓ ਕੁਸ਼ਿੰਦਰ, ਇੱਕ ਮਿੰਟ ਜਵਾਬ ਦੇਣ। ਅਸੀਂ ਤੁਸੀਂ ਕਿਹਾ ਵੀ ਅਸੀਂ ਨਹੀਂ ਆਹ ਕਰ ਸਕੇ, ਤੁਸੀਂ ਐਨਜੀਟੀ ਚਲੇ ਗਏ, ਐਨਜੀਟੀ ਨੇ ਫਿਰ ਇਹ ਮਸਲਾ ਵਿਚਾਰ ਦੀ ਨਾ ਅੱਜ ਦੀ ਡੇਟ 'ਚ ਵੀ ਉਹਨੂੰ ਮੁੱਖ ਰੱਖਦੇ। ਉਹ ਸਰ ਵਿਚਾਰ ਉਹਨੂੰ ਮੁੱਖ ਰੱਖਦੇ ਸਰ ਇਹਨਾਂ ਤੋਂ ਸੁਣ ਲਓ, ਅਸੀਂ ਇਹੀ ਵਿਚਾਰ ਦੀ ਥੋੜੀ ਹੈਗੀ ਆ, ਉਹ ਤਾਂ ਅਗਲੀ ਗੱਲ ਵਿਚਾਰ ਦੀ ਹੈ। ਸਰ ਇਹਦੇ ਵਿੱਚ ਉਹਨਾਂ ਨੇ ਆਰਡਰ ਲਾਗੂ ਕਰਨ ਤੋਂ ਸਰ ਕਿੱਥੇ ਰੋਕਿਆ ਇਹਨਾਂ ਦੱਸ ਦਿਓ ਬਸ। ਇੱਕ ਕੋਰਟ ਨੇ 5 ਇੰਟਰਿਮ ਆਰਡਰ ਕਰਤੇ, ਹੁਣ ਅਗਲੇ 5 ਜਦ ਤੱਕ ਹੱਲ ਨਹੀਂ ਹੋ ਜਾਂਦੇ ਪਿਛਲੇ 5 ਲਾਗੂ ਨਹੀਂ ਹੋਣਗੇ। ਮਤਲਬ ਆ ਦੱਸੋ, ਇਹਦਾ ਜਵਾਬ ਦੇ ਦਿਓ, ਇਹਦਾ ਜਵਾਬ ਦੇ ਦਿਓ। ਕਿਹੜੀ ਗੱਲ ਕਹਿ ਰਹੇ ਜਵਾਬ ਦੇ ਸਕਦੇ ਹਾਂ ਇੱਕ ਹੋਰ ਗੱਲ ਕਰ। ਨਹੀਂ ਸਰ ਉਹ ਐਮਓਈਐਫ ਵੱਖਰਾ ਅਦਾਰਾ, ਤੁਹਾਡਾ ਨਾਲ ਕੀ ਲੈਣਾ ਦੇਣਾ? ਉਹਨਾਂ ਨੇ ਕੀਤੀ ਹੈ ਨਾ এনवायरमेंट ਕਲੀਅਰੈਂਸ ਉਹਨਾਂ ਵੱਲੋਂ ਆ। ਉਹਨਾਂ এনवायरमेंट ਕਲੀਅਰੈਂਸ ਦੇ ਸੰਬੰਧ ਵਿੱਚ 5/12 ਜਦ ਐਨਜੀਟੀ ਨੇ ਕਿਹਾ ਤਾਂ ਐਮਓਈਐਫ ਕਿੱਥੋਂ ਵਿੱਚ ਆ ਗਈ? ਲਾਸਟ ਜਿਹੜੇ ਤੁਸੀਂ ਰਿਪਲਾਈ ਫਾਈਲ ਕੀਤੀਆਂ, ਅਸੀਂ ਰਿਪਲਾਈ ਦਿੱਤੇ ਯਾਰ। ਤੁਸੀਂ ਰਿਪਲਾਈ ਐਮਓਈਐਫ ਵੀ ਉਹਦੇ ਚ ਪਾਰਟੀ ਸੀ। ਐਮਓਈਐਫ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਸੁਣੋ, ਕਿਹਾ ਸੀ ਨਾ, ਸੁਣਨ ਤੋਂ ਬਾਅਦ ਆਪਦਾ ਰਿਪਲਾਈ ਫਾਈਲ ਕਰੋ। ਉਹ ਤਾਂ ਮਸਲਾ ਹੀ ਹੋ ਰਿਹਾ ਉੱਥੇ। ਇੱਕ ਗੱਲ ਸੁਣਿਓ ਜੀ, ਇੱਕ ਗੱਲ ਚਲੋ, ਇੱਕ ਗੱਲ ਦਾ ਜਵਾਬ ਦੇ, ਇੱਕ ਗੱਲ ਦਾ ਜਵਾਬ ਦੇ। ਇੱਕ ਮਿੰਟ ਤੁਸੀਂ ਜੋ ਬੋਲ ਰਹੇ ਹੋ ਕਿ ਐਨਜੀਟੀ ਨੇ ਆ ਕਿਹਾ ਸਾਰਾ ਕੁਝ, ਇਹਦਾ ਐਫੀਡੇਵਿਟ ਦੇ ਦੂੰਗੇ, ਸਾਨੂੰ ਲਿਖ ਕੇ ਦੇ ਦੂੰਗੇ? ਫਿਰ ਉਹ ਗੱਲ ਐਨਜੀਟੀ 'ਚ ਜਾਣਾ ਪੈ ਗਿਆ ਕਿਉਂਕਿ ਤੁਸੀਂ ਕੰਮ ਪੰਜਾਬ ਦੇ ਲੋਕਾਂ ਨੇ ਸਰਕਾਰ ਬਣਾਈ, ਉਹ ਤੁਹਾਨੂੰ ਤਨਖਾਹ ਦਿੰਦੀ ਹੈ। ਅਸੀਂ ਆਪਾਂ ਤਨਖਾਹ ਦੀ ਅਸੀਂ ਉਸ ਸੰਬੰਧ ਵਿੱਚ ਕੰਮ ਕਰ ਰਹੇ ਹਾਂ ਜੀ। ਨਹੀਂ ਜੋ ਕੰਮ ਤੁਸੀਂ ਤੁਸੀਂ ਕਰ ਰਹੇ ਹੋ ਸਾਨੂੰ ਐਨਜੀਟੀ ਜਾਣ ਦੀ ਲੋੜ ਹੀ ਨਾ ਪੈਂਦੀ, ਫਿਰ ਜਾਣ ਦੀ ਲੋੜ ਹੀ ਨਾ ਪੈਂਦੀ ਸਾਨੂੰ। ਤੁਸੀਂ ਅਸੀਂ ਐਫੀਡੇਵਿਟ ਦਿੰਨੇ ਆ ਤੁਹਾਨੂੰ ਕਿ ਆਹ ਬੰਦ ਹੋਣਾ ਚਾਹੀਦਾ, ਇਹ ਕਿਤੇ ਵੀ ਐਨਜੀਟੀ ਨੇ ਰੋਕਿਆ ਨਹੀਂਗਾ। ਅਸੀਂ ਐਫੀਡੇਵਿਟ, ਤੁਸੀਂ ਵੀ ਦਿਓ।
ਤੁਸੀਂ ਦਿਓ। ਅਸੀਂ ਐਨਜੀਟੀ ਚ ਸਾਰੀ ਚੀਜ਼ਾਂ ਲਿਖ ਕੇ ਮੈਂ ਕਿਹਾ ਸਰ ਆ ਸਾਰਿਆਂ ਤੋਂ ਵੱਡੀ ਅਦਾਲਤ ਖੜੀ ਹੈ ਐਨਜੀਟੀ ਦੇ ਵਿੱਚ ਤੇ ਐਨਜੀਟੀ ਨੇ ਰੋਕਿਆ ਹੀ ਨਹੀਂ ਕਿੱਥੇ। ਉਹਨਾਂ ਨੇ ਇੱਕ ਵਾਰ ਉਹਨਾਂ ਨੇ ਪੁੱਛਿਆ ਤਾਂ ਅਸੀਂ ਐਨਜੀਟੀ ਦੇ ਐਫੀਡੇਵਿਟ ਦਿੱਤਾ ਹੋਇਆ ਇਸ ਸੰਬੰਧ ਚ। ਉਹ ਗੱਲ ਕਮਾਲ ਦੀ ਗੱਲ ਹੋ ਗਈ, ਇਹਦਾ ਟਾਲਣ ਦਾ ਤਰੀਕਾ ਹੈ। ਜੀ ਬਾਨੇ ਵਿੱਚ ਤੁਸੀਂ ਐਨਜੀਟੀ ਨੇ ਰੋਕਿਆ ਕਦੋਂ ਤੁਹਾਨੂੰ? ਲੈ ਕੇ ਤੁਸੀਂ ਤਾਂ ਉਹੀ ਅਪਲਾਈ ਕਰੋਗੇ ਜੀ। ਹਰ ਕਿਸੇ ਜੀ ਤਾਂ ਬਹੁਤ ਇੱਕ ਗੱਲ ਤੋਂ ਜਾਣੂ ਨੇ ਆਪਾਂ ਜਿਹੜੇ ਜਵਾਬ ਦਿੱਤੇ ਨੇ ਇਸ ਪੁਆਇੰਟ ਤੋਂ ਬਾਅਦ ਤੁਸੀਂ ਜਵਾਬ ਗਏ ਹੋਏ ਨੇ ਸਾਰੇ ਐਨਜੀਟੀ। ਸਰ ਅਸੀਂ ਤਾਂ ਕਿਹਾ ਕਿ ਉਹ ਆਰਡਰ ਐਗਜ਼ੀਕਿਊਸ਼ਨ ਐਪਲੀਕੇਸ਼ਨ ਲਾਈ ਹੈ ਕਿਉਂਕਿ ਤੁਸੀਂ ਐਗਜ਼ੀਕਿਊਟ ਨਹੀਂ ਕਰ ਰਹੇ। ਆਹ ਮਸਲਾ ਹੈ। ਉਹ ਵੀ ਐਪਲੀਕੇਸ਼ਨ ਤੁਸੀਂ ਆਰਡਰ ਲਾਗੂ ਕਰ ਰਹੇ ਇੱਕ ਮਿੰਟ ਕਲੈਰਿਟੀ ਦੱਸ ਦਿਆਂ ਕਿ ਇਹਨਾਂ ਨੇ, ਹੁਣ ਮੈਂ ਰਿਪੀਟ ਕਰਦਾ ਸੁਣ ਲੈਣ ਸਾਰੇ, ਇਹਨਾਂ ਨੇ ਐਪਲੀਕੇਸ਼ਨ ਇਹ ਲਾਈ ਹੈ ਕਿ ਜੋ ਆਰਡਰ ਹੋ ਚੁੱਕਿਆ ਉਹਨਾਂ ਨੂੰ ਬੰਦ ਕਰਨ ਦਾ, ਤੁਸੀਂ ਉਹਨੂੰ ਐਗਜ਼ੀਕਿਊਟ ਮਤਲਬ ਤੁਸੀਂ ਉਹਨੂੰ ਲਾਗੂ ਨਹੀਂ ਕਰ ਰਹੇ, ਉਹਦੀ ਐਪਲੀਕੇਸ਼ਨ ਹੈ, ਇਹਦੀ ਐਪਲੀਕੇਸ਼ਨ ਹੈ, ਤੁਸੀਂ ਬੰਦ ਲਾਗੂ ਕਿਉਂ ਨਹੀਂ ਕਰਦੇ ਸਰ? ਅਸੀਂ ਆ ਪੁੱਛ ਰਹੇ ਹਾਂ। ਉਹ ਵੀ ਲਾਗੂ ਕਰਨ ਦਾ ਵੀ ਹੁਣ ਮਸਲਾ ਤੁਸੀਂ ਉੱਥੇ ਇੱਕ ਮਿੰਟ ਜਵਾਬ ਦੇ ਲੈਣ। ਤੁਹਾਨੂੰ ਸਟੇ ਮਿਲਿਆ ਹੋਇਆ ਜੋ ਸਾਨੂੰ ਦੱਸ ਰਹੇ ਹੋ। ਇਹ ਮਸਲਾ ਅੱਜ ਵੀ ਐਨਜੀਟੀ ਜਿਹੜੀ ਇਹਨਾਂ ਪਾਇਆ ਸੀ ਇਹ ਹੋ ਨਹੀਂ ਰਿਹਾ, ਉਹ ਵੀ ਅੱਜ ਵੀ ਐਨਜੀਟੀ ਚ ਪੈਂਡਿੰਗ ਹੈ। ਤੁਸੀਂ ਲਾਸਟ ਫਾਈਲ ਕੀਤੀ ਉਹਦਾ ਜਵਾਬ ਉਹਨੂੰ ਮੁੱਖ ਰੱਖਦੇ ਵਿੱਚ ਅੱਗੇ ਟੀਮਾਂ ਕਨਸਟੀਟਿਊਟ ਹੁੰਦੀਆਂ ਜਾ ਰਹੀਆਂ। ਇਹਨਾਂ ਨੂੰ ਉੱਥੇ ਜਾਣ ਦੀ ਲੋੜ ਕਿਉਂ ਪੈ ਰਹੀ ਹੈ ਜੀ? ਉਹ ਤਾਂ ਤੁਸੀਂ 6 ਮਹੀਨੇ ਨਹੀਂ ਲਾਗੂ ਕੀਤਾ। ਬੋਲੋ ਦੱਸੋ। ਜਦੋਂ ਤੁਸੀਂ 6 ਮਹੀਨੇ ਨਹੀਂ ਦੇਖੋ ਇਹ ਆਰਡਰ ਆਇਆ 9/12 ਨੂੰ, ਅਸੀਂ ਗਏ ਆ 22/7 ਨੂੰ। ਜੇ ਤੁਸੀਂ 7 ਮਹੀਨੇ ਕੁਝ ਨਹੀਂ ਕਰੋਗੇ ਤੇ ਅਸੀਂ ਕੋਰਟ ਨੂੰ ਫਿਰ ਜਾਵਾਂਗੇ ਹੱਥ ਜੋੜਨ ਵੀ ਦੇਖੋ ਜੀ ਕੋਈ ਨਹੀਂ ਸੁਣਦਾ। ਤੇ ਬਸ 7 ਮਹੀਨੇ ਕਿਉਂ ਨਹੀਂ ਲਾਗੂ ਕੀਤਾ ਤੁਸੀਂ? 7 ਮਹੀਨੇ ਕਿਉਂ ਨਹੀਂ ਲਾਗੂ ਕੀਤਾ? ਤੁਸੀਂ ਜਦੋਂ ਅਪੀਲ ਪਾਈ ਸੀ, ਜਦੋਂ ਪਾਈ ਸੀ ਸਾਡੇ ਕੋਲ, ਅਸੀਂ ਉਹਦਾ ਜਵਾਬ ਦਿੱਤਾ ਐਨਜੀਟੀ ਚ ਹੁੰਦਾ 7 ਮਹੀਨੇ 7 ਮਹੀਨੇ ਪੁੱਛੋ ਜੇ ਗੱਲ ਮਾੜੀ ਜੀ। 7 ਮਹੀਨੇ ਅਸੀਂ ਵੇਟ ਕੀਤੀ, ਅਸੀਂ ਫਿਰ ਦੁਬਾਰਾ ਕੋਰਟ ਕੋਲ ਗਏ ਕਿ ਭਾਈ ਇਹ ਤਾਂ ਲਾਗੂ ਕੁਝ ਨਹੀਂ ਕਰਦੇ। 7 ਮਹੀਨੇ ਤੁਸੀਂ ਲਾਗੂ ਕਿਉਂ ਨਹੀਂ ਕੀਤਾ? ਉਸ ਤੋਂ ਬਾਅਦ ਤੁਹਾਨੂੰ ਨੋਟਿਸ ਇਸ਼ੂ ਹੋ ਗਿਆ। ਨੋਟਿਸ ਦੇ ਵਿੱਚ ਹੋ ਗਿਆ ਜੀ, ਠੀਕ ਹੈ, ਅਸੀਂ ਉਹਦਾ ਜਵਾਬ ਦਿੱਤਾ ਜੀ। ਉਹ ਅੱਜ ਵੀ ਐਨਜੀਟੀ ਚ ਪੈਂਡਿੰਗ ਹੈ। ਸਰ 7 ਮਹੀਨੇ ਲਾਗੂ ਕਿਉਂ ਨਹੀਂ ਕੀਤਾ ਉਹ ਦੱਸੋ ਅੱਜ ਵੀ ਜਵਾਬ ਦੇ ਵਿੱਚ ਦਿੱਤਾ ਹੋਇਆ ਜੀ। ਆਰਡਰ ਤੇ ਅੱਜ ਵੀ ਖੜਾ ਨਾ। ਦੱਸ ਦਿਓ ਹੁਣ, ਦੱਸ ਦਿਓ ਕਿਉਂ, ਦੱਸ ਦਿਓ। ਇਸ ਤਰ੍ਹਾਂ ਜਵਾਨੀ ਯਾਦ ਨਹੀਂ ਹੈਗਾ ਸਾਨੂੰ ਤਾਂ ਯਾਦ ਹੈ, ਜਿਹੜੇ ਮਰ ਰਹੇ ਉਹਨਾਂ ਨੂੰ ਯਾਦ ਹੈ। ਉਹ ਗੋਲਮੋਲ ਹੀ ਕਰਿਆ, ਗੋਲਮੋਲ ਕਰਿਆ ਹੈਗੀ ਉਹਦੇ ਚ ਵੀ। ਕਦੇ ਯਾਰ ਬੇਨਤੀ ਕਰ ਰਹੇ ਹਰ ਸਰਕਾਰ ਇਹ ਮੈਂ ਬਾਰ-ਬਾਰ ਕਰੇ ਵੀ ਸਰਕਾਰ ਬਹੁਤ ਸਰ ਇੰਨੇ ਲੋਕ ਜਿਹੜੇ ਮਰ ਰਹੇ ਉਹਨਾਂ ਦਾ ਜ਼ਿੰਮੇਵਾਰ ਕੌਣ ਆ ਜੀ? ਇਹ ਦੱਸੋ ਜ਼ਿੰਮੇਵਾਰ ਕੌਣ ਆ ਜੀ ਜਿਹੜੇ ਇੰਨੇ ਲੋਕ ਮਰ ਰਹੇ ਆ? ਮੈਨੂੰ ਤੁਸੀਂ ਜਾਣਦੇ ਕਿ ਤਾਂ ਮੇਰਾ ਵੀ ਮਰਿਆ ਹੋਵੇ ਕੋਈ? ਇੱਕ ਮਿੰਟ, ਇਹ ਨਹੀਂ ਅਸੀਂ ਸਾਡਾ ਸਰਕਾਰ ਸਾਡੇ ਸਰਕਾਰ ਕੰਮ ਕਰ ਰਹੀ ਹੈ ਜੀ। ਆਪਾਂ ਇੱਕ ਗੱਲ ਬੋਲੀ ਹੈ, ਗੱਲ ਸੁਣ ਲਓ ਯਾਰ। ਸਰਦਾਰ ਸਾਹਿਬ ਇੱਕ ਜਣਾ ਗੱਲ ਕਰੋ ਪਲੀਜ਼। ਹਾਂਜੀ ਆਪਾਂ ਇਹ ਚਾਰਾਂ ਤੋਂ ਬਿਨਾਂ ਕੋਈ ਨਹੀਂ ਬੋਲੂਗਾ, ਆਪਣਾ ਵਾਅਦਾ ਐਸਪੀ ਸਾਹਿਬ ਨਾਲ। ਹੋਰ ਕੋਈ ਨਹੀਂ ਬੋਲੇਗਾ। ਜਵਾਬ ਦਿਓ ਤੁਸੀਂ। ਇਹ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਜੋ ਅੱਜ ਦੀ ਡੇਟ 'ਚ ਬੁੱਢੇ ਦਰਿਆ ਤੇ ਕੰਮ ਹੋ ਰਿਹਾ ਬਹੁਤ ਜ਼ਿਆਦਾ ਹੋ ਰਿਹਾ। ਤੁਹਾਨੂੰ ਸਰਕਾਰ ਇੱਕ ਮਿੰਟ ਪੋਲੀਟੀਕਲ ਗੱਲ ਹੈ, ਮੈਂ ਪੋਲੀਟੀਕਲ ਕੰਮ ਹੋ ਰਿਹਾ ਤੁਹਾਡਾ ਖੁਸ਼ਿੰਦਰ ਇੱਕ ਮਿੰਟ ਜਾ ਕੇ ਮੌਕਾ ਦੇਖੋ ਫਿਰ ਪਤਾ ਲੱਗਦਾ। ਮੈਂ ਸਾਰਾ ਮੈਂ ਦੱਸਦਾ ਸਰ, ਮੈਂ ਚੁੱਪ ਯਾਰ, ਇੱਕ ਮਿੰਟ ਯਾਰ, ਖੜ ਜਾ ਯਾਰ। ਮੈਂ ਇੱਕ ਮਿੰਟ ਪਲੀਜ਼ ਐ ਨਾ ਕਰੋ। 2 ਦਿਨ ਪਹਿਲਾਂ ਜਾ ਕੇ ਆਇਆ ਸਰ, ਸਾਰਾ ਪੰਜਾਬ ਉਹਨੂੰ ਦੇਖ ਚੁੱਕਿਆ। ਵਲੀਪੁਰ, ਕਾਲਾ ਸ਼ਾਹ ਪਾਣੀ, ਗੱਲ ਸੁਣ ਲਓ ਪਹਿਲਾਂ। ਤੁਸੀਂ ਪੁੱਛਿਆ ਨਾ ਕਿ ਸਰਕਾਰ ਬਹੁਤ ਕੰਮ ਕਰ ਰਹੀ ਹੈ, ਮੈਂ ਦੱਸ ਰਿਹਾ ਤੁਹਾਡਾ ਸੀਚੇਵਾਲ ਤੇ ਭਗਵੰਤ ਮਾਨ ਕੀ ਕਰ ਰਹੇ ਨੇ। ਇੱਥੇ ਉਹਨਾਂ ਦੀ ਪੈਰਵਾਈ ਨਾ ਖੜੋ ਕਰਕੇ, ਬੰਦੇ ਮਰ ਰਹੇ ਨੇ ਦੱਖਣੀ ਮਾਲਵੇ। ਸੁਣ ਲਓ, ਉਹ ਪੂਰਾ ਪਾਣੀ ਸ਼ਾਹ ਕਾਲਾ ਐ ਹੋ ਰਿਹਾ ਰੰਗ। ਔਰ ਜਿੱਥੋਂ ਪੈਂਦਾ ਜਮਾਲਪੁਰ, ਜਿੱਥੇ 3 ਸੈਂਟਰਾਂ ਦੀਆਂ ਪਾਈਪਾਂ ਪੈਂਦੀਆਂ ਨੇ, ਜਿੱਥੇ 5 ਕਰੋੜ ਲੀਟਰ, 4 ਕਰੋੜ ਲੀਟਰ ਤੇ 1.5 ਕਰੋੜ ਲੀਟਰ ਵਾਲਾ, ਉੱਥੇ ਜਾ ਕੇ ਆਏ ਆ। ਪੂਰਾ ਗੰਦਾ ਪਾਣੀ ਵਿੱਚ ਪੈ ਰਿਹਾ ਔਰ ਨਜ਼ਰ ਆ ਰਿਹਾ। ਐਵੇਂ ਬਿਲਕੁਲ ਅਸੀਂ ਬਹੁਤ ਵਧੀਆ ਕਿਹੜਾ ਕੰਮ ਕਰ ਰਹੇ ਹੋ ਤੁਸੀਂ। ਹੁਣ ਤੁਸੀਂ ਆ ਲੀਗਲ ਗੱਲ ਦਾ ਜਵਾਬ ਦਿਓ ਪਹਿਲਾਂ, ਸਾਡੇ ਨਾਲ ਪੋਲੀਟੀਕਲ ਗੱਲ ਕਰਾਂਗੇ, ਅਸੀਂ ਤੁਹਾਨੂੰ ਜਵਾਬ ਦੇ ਦੇਵਾਂਗੇ ਉਹਦਾ। ਲੀਗਲ ਦੇ ਵਿੱਚ ਇਹ ਗੱਲ ਫਿਰ ਦੁਬਾਰਾ ਕਹਿਣੀ ਚਾਹੁੰਦੇ ਵੀ ਜੋ ਤੁਸੀਂ ਕਿਹਾ ਸੀ ਉਹਦੀ ਅਸੀਂ ਸਾਰੇ ਐਨਜੀਟੀ ਜਵਾਬ ਦਿੱਤੇ ਹੋਏ ਨੇ। ਜੋ ਤੁਸੀਂ ਤੇਰਾ ਦੇਣਾ ਹੋਊਗਾ ਉਹਦੇ ਵਿੱਚ ਜਵਾਬ ਅਸੀਂ ਓਕੇ। ਆ ਗੱਲ ਹੋ ਗਈ, ਇੱਕ ਮਿੰਟ ਹੁਣ ਅਗਲੀ ਗੱਲ ਤੇ ਚੱਲਦੇ ਆਂ। ਆ ਪਹਿਲਾ ਸਵਾਲ ਸੀ, ਅਗਲੀ ਗੱਲ ਤੇ ਜਾਂਦੇ ਐਸਪੀ ਸਾਹਿਬ। ਪਹਿਲੀ ਗੱਲ ਦਾ ਜਵਾਬ ਤੁਹਾਨੂੰ ਦੱਸ ਦਈਏ ਯਾਰ, ਤੁਹਾਡਾ ਨਾ ਅੱਗੇ ਆਉਣ ਦਾ ਮਸਲਾ ਨਾ ਛੁੱਟਿਆ। ਪਹਿਲੀ ਗੱਲ ਇਹ ਹੈ ਕਿ ਪਹਿਲੀ ਗੱਲ ਦਾ ਜਵਾਬ ਤੁਹਾਡੇ ਸਾਹਮਣੇ ਹੈ। 7 ਮਹੀਨੇ ਤੱਕ ਆਰਡਰ ਲਾਗੂ ਨਹੀਂ ਹੋਇਆ। ਅਸੀਂ ਪੁੱਛਿਆ ਸਰਦਾਰ ਸਾਹਿਬ ਤੋਂ, ਇਹਨਾਂ ਨੇ ਕਿਹਾ ਜੀ ਉਹ ਸਾਨੂੰ ਯਾਦ ਨਹੀਂ ਕਿਉਂ ਨਹੀਂ ਹੋਇਆ, ਅਸੀਂ ਐਨਜੀਟੀ 'ਚ ਰਿਪਲਾਈ ਕੀਤੀ ਹੋਈ ਹੈ। ਜਦ ਕਿ ਐਨਜੀਟੀ 'ਚ ਕਿਉਂ ਗਏ ਸੀ ਕਿ ਕਾਨੂੰਨ ਲਾਗੂ ਨਹੀਂ ਹੋ ਰਿਹਾ 7 ਮਹੀਨਿਆਂ ਤੋਂ, ਇਸ ਕਰਕੇ ਗਏ ਸੀ। ਔਰ ਉਹਦੇ ਜਵਾਬ 'ਚ ਜੋ ਜਵਾਬ ਦਿੱਤਾ ਉਹ ਸੁਣਾ ਰਹੇ ਨੇ ਸਾਨੂੰ। ਇਹ ਪਹਿਲੇ ਸਵਾਲ ਦਾ ਜਵਾਬ ਹੋ ਗਿਆ, ਕਿਉਂਕਿ ਹੁਣ ਆਪਣਾ ਵਾਅਦਾ ਇਹਨਾਂ ਨਾਲ ਗੱਲ ਹੋ ਗਈ, ਕਲੈਰਿਟੀ ਹੋ ਗਈ ਸਾਰਿਆਂ ਨੂੰ ਕਿ ਪਹਿਲੇ ਦਾ ਕੀ ਜਵਾਬ ਦਿੱਤਾ ਜਿਹੜੇ 3 ਸੈਂਟਰ ਸੀ। ਹੁਣ ਅਗਲੀ ਗੱਲ ਤੇ ਆ ਜਾਂਦੇ। ਦੱਸੋ ਸਰ ਅਗਲੀ ਗੱਲ ਕੀ ਸੀ? ਇਹਨਾਂ ਦਾ ਸਵਾਲ ਦਾ ਜਵਾਬ ਦੇਣਾ ਸੀ ਜਿਹੜਾ ਕਮਾਲੂ ਵਾਲਾ ਸੀ, ਸ਼ਾਇਦ ਦੂਜਾ ਦੱਸ ਦਿਓ ਕਿਹੜਾ ਹੈਗਾ ਜੀ। ਸਵਾਲ ਕਰ ਲਓ ਜੀ ਇਹਦੇ ਤੇ। ਤੁਹਾਡਾ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਦਾ ਆਰ.ਕੇ. ਰਤੜਾ ਚੀਫ ਇੰਜੀਨੀਅਰ ਹੈ, ਉਹ ਮਿਨਿਸਟਰੀ ਆਫ এনवायरमेंट ਦੀ ਮੀਟਿੰਗ ਦੇ ਵਿੱਚ ਜਾ ਕੇ ਉੱਥੇ ਸਲਾਹ ਦਿੰਦਾ ਹੈ ਵੀ ਜਿਹੜਾ ਗੰਦਾ ਪਾਣੀ ਹੈ
ਉਹ ਕਿਸਾਨਾਂ ਦੇ ਖੇਤਾਂ ਵੱਲ ਨੂੰ ਦੇ ਦਿਓ। ਲੋਕ ਤਾਂ ਸਾਡੇ ਪਹਿਲਾਂ ਮਰ ਗਏ, ਹੁਣ ਸਾਡੇ ਖੇਤ ਨੂੰ ਡਸਟਬਿਨ ਲੱਗਦੇ ਆ। ਉਹ ਸੀਚੇਵਾਲ ਨੇ ਵੀ ਕਹੀ ਹੈ ਗੱਲ ਔਰ ਉਹ ਕੌਣ ਹੁੰਦਾ ਹੈ, ਚਾਹੇ ਸੀਚੇ ਵਾਲਾ ਹੈ ਚਾਹੇ ਪੋਲਿਊਸ਼ਨ ਕੰਟਰੋਲ ਬੋਰਡ ਹੈ, ਜੋ ਫੈਸਲਾ ਕਰੇ ਵੀ ਜਿਹੜਾ ਗੰਦ ਫੈਕਟਰੀ ਨੇ ਤੁਹਾਡੀ ਈਸੀ ਕਹਿੰਦੀ ਹੈ ਵੀ ਉਹ ਗੰਦ ਉਹਨਾਂ ਨੇ ਆਪ ਸਾਂਭਣਾ ਹੈ। ਸੀਚੇ ਵਾਲਾ ਕਾਰ ਸੇਵਾ ਕਰਾਈ ਜਾਂਦਾ ਹੈ ਲੋਕਾਂ ਨੂੰ ਸੱਦ ਕੇ ਕਿਸੇ ਦਾ ਗੰਦ ਚੱਕਣ ਲਈ, ਤੇ ਤੁਹਾਡੇ ਵਾਲਾ ਬੰਦਾ ਲੋਕਾਂ ਦਾ ਹੱਲ ਨਹੀਂ ਕੱਢਦਾ। ਆਰ ਕੇ ਰਤੜਾ ਇਹ ਕਹਿੰਦਾ ਹੈ ਵੀ ਫੈਕਟਰੀ ਵਾਲਿਆਂ ਨੂੰ ਕੋਈ ਪ੍ਰੋਬਲਮ ਨਾ ਆਵੇ, ਗੰਦਾ ਪਾਣੀ ਖੇਤਾਂ ਨੂੰ ਦੇ ਦਈਏ। ਇਹਦੇ ਤੇ ਜਵਾਬ ਦੇ ਦਿਓ, ਕੀ ਇਹ ਸੱਚ ਹੈ? ਸਰ ਮੈਂ ਉਸ ਮੀਟਿੰਗ ਦੇ ਵਿੱਚ ਨਹੀਂ ਹੈਗਾ ਸੀ, ਇਸ ਬਾਰੇ ਤੁਸੀਂ ਵੱਖਰੇ ਵੱਖਰੇ ਥੋੜੀ ਹੋ। ਮੈਨੂੰ ਉਹਦੇ ਬਾਰੇ ਨਹੀਂ ਪਤਾ ਕਿ ਕੀ ਉਹਨਾਂ ਦਾ ਉਸ ਟਾਈਮ ਤੱਕ ਕੀ ਹੋਇਆ ਉੱਥੇ। ਤੁਸੀਂ ਈਸੀ ਦੀ ਤੁਸੀਂ ਰਿਪੋਰਟ ਨਹੀਂ ਪੜ੍ਹੀ? ਤੁਸੀਂ ਐਨਜੀਟੀ ਚ ਹੈਗੇ ਸੀ ਸਰ, ਤੁਸੀਂ ਜਵਾਬ ਦੇ ਰਹੇ ਹੋ ਨਾ ਨਾ ਉਸ ਦਿਨ ਮੈਂ ਉਸ ਮੀਟਿੰਗ ਦੇ ਵਿੱਚ ਨਹੀਂ ਜਿਹੜੀ ਓਕੇ ਠੀਕ ਹੈ, ਆਪਾਂ ਦੱਸਦਾ ਕੋਈ ਗੱਲ ਸਿੱਧੇ ਐਨਜੀਟੀ ਚ ਚਲੋ ਓਕੇ। ਇਹ ਗੱਲ ਅਗਲੀ ਗੱਲ ਤੇ ਆ ਜਾਓ। ਹੋਣੀ ਇਹ ਹੋ ਗਈ ਆਪਣੀ ਗੱਲ, ਆਪਾਂ ਦੱਸਤੀ ਹੈ। ਅਗਲੀ ਦੱਸ ਇਹਨਾਂ ਦੇ ਜਵਾਬਾਂ ਤੋਂ ਪਤਾ ਲੱਗ ਗਿਆ। ਉਹ ਨਹੀਂ ਖੜੇ ਕਿਤੇ ਨਹੀਂ ਜਾਂਦੇ, ਉਹ ਜਵਾਬ ਦੇ ਕੇ ਜਾਣਗੇ ਆਪਾਂ ਨੂੰ। ਅਗਲਾ ਹੈਗਾ ਜੀ ਸਿੰਸਵਾ ਨਦੀ ਦਾ ਜੀ। 5 ਸਵਾਲ ਸੀ, ਤੁਹਾਨੂੰ ਸਵਾਲ ਤੁਹਾਡੇ ਕੋਲੇ ਹੈ ਜੀ ਲਿਖੇ ਹੋਏ। ਇਹ ਸਾਡੇ ਸੀਨੀਅਰ ਵਾਤਾਵਰਣ ਇੰਜੀਨੀਅਰ ਨੇ ਜੀ, ਜਿਹੜਾ ਉਸ ਏਰੀਆ ਨੂੰ ਡੀਲ ਕਰਦੇ ਨੇ। ਦੱਸੋ ਸਰ, ਜਵਾਬ ਪੜ੍ਹੋ ਜੀ। ਦੱਸੋ ਹਾਂਜੀ, ਪਹਿਲਾਂ ਮੈਂ ਸਵਾਲ ਕਰ ਲਵਾਂ ਜੀ। ਸਵਾਲ ਮੈਂ ਬੋਲਦਾ ਹੀ ਮੇਰੇ ਮੂੰਹ ਚੋਂ ਨਹੀਂ ਜਾਂਦਾ ਜੀ। ਸਿੰਸਵਾ ਨਦੀ ਦੇ ਵਿੱਚ ਸੀਵਰੇਜ ਦਾ ਔਰ ਫੈਕਟਰੀਆਂ ਦਾ ਪਾਣੀ ਬਣ ਕੇ ਆਉਂਦਾ, ਜਿਹਦੀ ਵੀਡੀਓ ਅਸੀਂ ਪਾਈ। ਉਹ ਪਾਣੀ ਜਿੱਥੋਂ ਪੈਂਦਾ ਉਹ ਵੀ ਖੇਤਰੀ ਦਫ਼ਤਰ ਰੋਪੜ ਦੇ ਅਧੀਨ ਹੀ ਏਰੀਆ ਆਉਂਦਾ ਜੀ, ਉਹ ਵੀ ਮੋਹਾਲੀ ਜ਼ਿਲ੍ਹੇ ਦੇ ਵਿੱਚੋਂ ਆਉਂਦਾ। ਉੱਥੋਂ ਜਦੋਂ ਪਾਣੀ ਤੁਰਦਾ ਸਤਲੁਜ ਤੱਕ ਪਹੁੰਚਦੇ ਆ। ਸਿੰਸਵਾ ਨਦੀ ਦੀ ਆਪਣੀ ਇੱਕ ਨੇਚਰ ਆ, ਉਹ ਪਾਣੀ ਦੇ ਵਿੱਚੋਂ ਕੈਮੀਕਲਸ ਨੂੰ ਪਿੱਛੇ ਰੇਤੇ ਦੇ ਵਿੱਚ ਕਣ ਰੁਕ ਜਾਂਦੇ ਆ ਜੀ। ਉਹ ਪਾਣੀ ਆਪਣੇ ਆਪ ਰੇਤੇ ਦੇ ਵਿੱਚ ਫਿਲਟਰ ਹੋ ਕੇ ਸਤਲੁਜ ਤੱਕ ਪਹੁੰਚ ਜਾਂਦਾ, ਕਮਾਲਪੁਰ ਪਿੰਡ ਤੱਕ ਪਹੁੰਚ ਜਾਂਦਾ ਜੀ। ਸਾਡਾ ਸਵਾਲ ਇਹੀ ਸੀਗਾ ਵੀ ਇਹ ਪਾਣੀ ਇਹਦੇ ਵਿੱਚ ਪਾਉਣ ਦਾ ਅਧਿਕਾਰ ਉਹਨਾਂ ਨੂੰ ਕਿਹਨੇ ਦਿੱਤਾ, ਔਰ ਉਹਦੇ ਸੈਂਪਲ ਹੈ ਜਿਹੜੇ ਪੋਲਿਊਸ਼ਨ ਬੋਰਡ ਕੀ ਕਰਦਾ ਹੈ, ਜਦੋਂ ਸੈਂਪਲ ਕਰਦਾ ਉਹ ਉੱਥੋਂ ਨਹੀਂ ਕਰਦਾ ਸੈਂਪਲ ਵੀ ਜਿੱਥੇ ਪਾਣੀ ਪੈ ਰਿਹਾ। ਉਹ ਜਦੋਂ ਪਾਣੀ ਫਿਲਟਰ ਹੋ ਕੇ ਅੱਗੇ ਰੇਤੇ ਦੇ ਵਿੱਚ ਨੂੰ ਜਿੱਥੇ ਜਾ ਕੇ ਪਾਣੀ ਘੱਟੋ ਘੱਟ 10-15 ਕਿਲੋਮੀਟਰ ਉਹ ਪਾਣੀ ਆਪਣਾ ਸਫ਼ਰ ਤੈਅ ਕਰਕੇ ਰੇਤੇ ਦੇ ਵਿੱਚ ਪੁੰਦਾ ਹੋਇਆ ਚਲੇ ਜਾਂਦਾ, ਉੱਥੋਂ ਤੁਹਾਡਾ ਪੋਲਿਊਸ਼ਨ ਬੋਰਡ ਸੈਂਪਲ ਭਰ ਲੈਂਦਾ ਜੀ। ਉਹ ਸੈਂਪਲ ਫਿਰ ਸਾਫ਼ ਹੋ ਜਾਂਦੇ ਆ। ਜਿੱਥੇ ਪਾਣੀ ਪੈ ਰਿਹਾ ਉੱਥੋਂ ਸੈਂਪਲ ਨਹੀਂ ਭਰਦੇ, ਉਹਨਾਂ ਤੇ ਕਾਰਵਾਈ ਨਹੀਂ ਕਰਦੇ ਜੀ। ਇਹ ਸਾਡਾ ਸਵਾਲ ਸੀਗਾ, ਉਹ ਦੱਸਿਆ ਜਾਵੇ ਕਿਉਂ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਸ਼ਰਨ ਦਾਸ, ਸੀਨੀਅਰ ਵਾਤਾਵਰਣ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ। ਜਿਵੇਂ ਸਰਦਾਰ ਜੀ ਨੇ ਕਿਹਾ, ਉਹਦਾ ਸਵਾਲਾਂ ਦਾ ਜਵਾਬ ਮੈਂ ਦੇ ਰਿਹਾ। ਬੋਰਡ ਵੱਲੋਂ ਕਾਰਜਕਾਰੀ ਅਫਸਰ ਨਗਰ ਕੌਂਸਲ ਸ਼੍ਰੀ ਚਮਕੌਰ ਸਾਹਿਬ। ਸਿੰਸਵਾ ਤੇ ਜੀ ਮੈਂ 1 ਬਾਈ 1 ਹੈ ਜੀ, ਉਸ 'ਚ ਆ ਜਾਣਾ ਜੀ। ਠੀਕ ਹੈ, ਚਲੋ। ਨਗਰ ਕੌਂਸਲ ਸ਼੍ਰੀ ਚਮਕੌਰ ਸਾਹਿਬ ਅਤੇ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਰੂਪਨਗਰ ਨੂੰ ਸੁਣਵਾਈ ਦਾ ਮੌਕਾ ਦਿੱਤਾ ਗਿਆ ਸੀ, ਜਿਸ ਵਿੱਚ ਨਗਰ ਕੌਂਸਲ ਸ਼੍ਰੀ ਚਮਕੌਰ ਸਾਹਿਬ ਵੱਲੋਂ ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰਨ ਸੰਬੰਧੀ ਅਤੇ ਨਿਰਧਾਰਿਤ ਮਾਪਦੰਡਾਂ ਅਨੁਸਾਰ ਗੰਦੇ ਪਾਣੀ ਨੂੰ ਸੋਧਣ ਸੰਬੰਧੀ ਕੀਤੀ ਉਲੰਘਣਾ ਲਈ ਵਾਤਾਵਰਣ ਮੁਆਵਜ਼ਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਬੋਰਡ ਵੱਲੋਂ ਲਗਾਤਾਰ ਨਗਰ ਪੰਚਾਇਤ ਸ਼੍ਰੀ ਚਮਕੌਰ ਸਾਹਿਬ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਨਗਰ ਪੰਚਾਇਤ ਵੱਲੋਂ ਬੋਰਡ ਵੱਲੋਂ ਨਿਰਧਾਰਿਤ ਕੀਤੇ ਗਏ ਮਾਪਦੰਡਾਂ ਨੂੰ ਪੂਰਾ ਕਰਨ ਲਈ STP ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ 694.36 ਲੱਖ ਦਾ ਤਖਮੀਨਾ ਤਿਆਰ ਕਰਕੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਉਪ ਮੰਡਲ ਰੂਪਨਗਰ ਨੂੰ ਪੱਤਰ ਨੰਬਰ 4134 ਮਿਤੀ 27/6/25 ਨੂੰ ਲਿਖਿਆ ਗਿਆ ਅਤੇ ਫੰਡਾਂ ਦੀ ਉਪਲਬਧਤਾ ਬਾਰੇ ਪੱਤਰ ਨੰਬਰ 683 ਮਿਤੀ 30/12/2025 ਲਿਖਿਆ ਗਿਆ ਹੈ, ਜਿਸ ਦੀ ਕਾਪੀ ਬੋਰਡ ਦੇ ਰੂਪਨਗਰ ਦਫ਼ਤਰ ਨੂੰ ਭੇਜੀ ਗਈ ਹੈ। ਪਿੰਡ ਬੜਮਾਜਰਾ, ਤਹਿਸੀਲ ਮੋਰਿੰਡਾ, ਜ਼ਿਲ੍ਹਾ ਰੂਪਨਗਰ ਵਿਖੇ ਕੁਝ ਉਦਯੋਗਿਕ ਇਕਾਈਆਂ ਸਥਿਤ ਹਨ, ਜਿਨ੍ਹਾਂ ਵੱਲੋਂ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਸੋਧਣ ਦੇ ਲਈ ਉਪਯੁਕਤ ਯੰਤਰ ਲਗਾਏ ਹੋਏ ਹਨ। ਇੱਕ ਉਦਯੋਗਿਕ ਇਕਾਈ ROC ਫੂਡ, ਜੋ ਕਿ ਸਿਸਵਾ ਨਦੀ ਦੇ ਕੰਢੇ ਤੇ ਸਥਿਤ ਸੀ ਅਤੇ ਜਿਸ ਦਾ ਸਿੰਚਾਈ ਵਾਲਾ ਰਕਬਾ ਸਿਸਵਾ ਨਦੀ ਦੇ ਦੂਸਰੇ ਕੰਢੇ ਤੇ ਸਥਿਤ ਸੀ, ਵੱਲੋਂ ਪਾਣੀ ਦੇ ਪ੍ਰਦੂਸ਼ਣ ਕਰਨ ਦੀ ਸੰਭਾਵਨਾ ਸੀ, ਪਰੰਤੂ ਇਹ ਉਦਯੋਗਿਕ ਇਕਾਈ ਹੁਣ ਬੰਦ ਹੋ ਚੁੱਕੀ ਹੈ। ਦੂਸਰੀਆਂ ਉਦਯੋਗਿਕ ਇਕਾਈਆਂ ਜੋ ਕਿ ਸਿਸਵਾ ਨਦੀ ਤੋਂ ਕਾਫੀ ਦੂਰੀ ਤੇ ਸਥਿਤ ਹਨ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਜੇਕਰ ਕੋਈ ਉਦਯੋਗਿਕ ਇਕਾਈ ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰਦੀ ਪਾਈ ਗਈ ਤਾਂ ਬੋਰਡ ਵੱਲੋਂ ਉਸ ਦੇ ਖਿਲਾਫ ਉਪਯੁਕਤ ਕਾਰਵਾਈ ਕੀਤੀ ਜਾਵੇਗੀ। ਸ਼੍ਰੀ ਚਮਕੌਰ ਸਾਹਿਬ ਮੋਰਚਾ ਵੱਲੋਂ ਦਿੱਤੀ ਗਈ ਸ਼ਿਕਾਇਤ ਨੂੰ ਵਿਚਾਰਦੇ ਹੋਏ ਬੋਰਡ ਦੇ ਅਫਸਰਾਂ ਵੱਲੋਂ ਮੋਰਚੇ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਪਿੰਡ ਕਮਾਲਪੁਰ ਵਿਖੇ ਸਥਿਤ ਸਿਸਵਾ ਡਰੇਨ ਵੱਲੋਂ ਪਾਣੀ ਦੇ ਸੈਂਪਲ ਮਿਤੀ 17/11/2025 ਨੂੰ ਲਏ ਗਏ ਸੀ, ਜੋ ਕਿ ਬੋਰਡ ਦੀ ਪਟਿਆਲਾ ਵਿਖੇ ਸਥਿਤ ਚੈੱਕ ਕੀਤੇ ਗਏ ਸਨ। ਵਾਟਰ ਕੁਆਲਿਟੀ ਰਿਪੋਰਟ ਮਿਤੀ 4/12/2025 ਮੁਤਾਬਿਕ ਸੈਂਪਲ ਪਾਸ ਹਨ। ਹੈਵੀ ਮੈਟਲ ਵੀ ਟੈਸਟ ਕੀਤੇ ਗਏ ਸਨ, ਪਰੰਤੂ ਕੋਈ ਅਜਿਹਾ ਤੱਤ ਉਜਾਗਰ ਨਹੀਂ ਹੋਇਆ ਜਿਸ ਕਾਰਨ ਸਿਸਵਾ ਨਦੀ ਦਾ ਪਾਣੀ ਪ੍ਰਦੂਸ਼ਿਤ ਹੋਇਆ ਹੋਵੇ। ਬੋਰਡ ਵੱਲੋਂ ਕਮਾਲਪੁਰ, ਖੇੜੀ ਸਲਾਬਤਪੁਰ
ਗਦਰਾਮ ਕਲਾਂ ਤੇ ਖੁਰਦਾ ਪਿੰਡਾਂ ਦੇ ਹੇਠਲੇ ਪਾਣੀ ਦੇ ਸੈਂਪਲ 30/12/2025 ਨੂੰ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਹਲੇ 8-10 ਦਿਨਾਂ ਵਿੱਚ ਆਉਣ ਦੀ ਸੰਭਾਵਨਾ ਹੈ। ਪਿੰਡ ਕਮਾਲਪੁਰ ਵਿਖੇ ਮੋਰਚੇ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ 17/11/2025 ਨੂੰ ਸਿਸਵਾਂ ਡਰੇਨ ਵਿੱਚੋਂ ਲਏ ਗਏ ਪਾਣੀ ਦੇ ਸੈਂਪਲ ਪਾਸ ਪਾਏ ਗਏ। ਪਿੰਡ ਬਣਮਾਜਰਾ ਵਿਖੇ ਸਥਿਤ ਉਦਯੋਗਿਕ ਇਕਾਈਆਂ ਵਿੱਚੋਂ ਕੋਈ ਅਜਿਹੀ ਇਕਾਈ ਨਹੀਂ ਹੈ ਜੋ ਕਿ ਕੈਮੀਕਲ ਯੁਕਤ ਪਦਾਰਥਾਂ ਦੀ ਵਰਤੋਂ ਕਰਦੀ ਹੋਵੇ ਜਾਂ ਕੈਮੀਕਲ ਬਣਾਏ ਜਾਂਦੇ ਹਨ, ਅਤੇ ਨਾ ਹੀ ਕਿਸੇ ਉਦਯੋਗਿਕ ਇਕਾਈ ਵੱਲੋਂ ਕੈਮੀਕਲ ਯੁਕਤ ਗੰਦਾ ਪਾਣੀ ਨਦੀ ਜਾਂ ਨਾਲੇ ਵਿੱਚ ਛੱਡਿਆ ਜਾਂਦਾ ਹੈ। ਬਿਲਗਾ ਵਿਖੇ ਕੁਝ ਤੁਹਾਡਾ ਜਲੰਧਰ ਦਾ ਵੀ ਸੀਗਾ ਜੀ, ਮੈਂ ਜਲੰਧਰ ਵਾਲੇ ਆਫਿਸ ਤੋਂ ਆਪਣਾ ਪਤਾ ਕਰਵਾਇਆ ਜੀ। ਬਿਲਗਾ ਵਿਖੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਜਲੰਧਰ ਵੱਲੋਂ 2 MLD ਦਾ STP ਲਗਾਇਆ ਜਾ ਰਿਹਾ ਹੈ, ਜਿਸ ਦਾ 80% ਕੰਮ ਪੂਰਾ ਹੋ ਚੁੱਕਾ ਹੈ। ਮਾਊ ਸਾਹਿਬ ਅਤੇ ਧਮਨਵਾਲ ਇਲਾਕੇ ਦੇ ਵਸਨੀਕਾਂ ਵੱਲੋਂ ਇਤਰਾਜ਼ ਜਤਾਉਣ ਉਪਰੰਤ ਸਤਲੁਜ ਦਰਿਆ ਤੱਕ ਵਿਛਾਈ ਜਾ ਰਹੀ ਪਾਈਪਲਾਈਨ ਦਾ ਕੰਮ ਰੋਕ ਦਿੱਤਾ ਗਿਆ ਹੈ। ਠੀਕ ਹੈ, ਹੁਣ ਆਪਾਂ ਉਹਦੇ ਧੰਨਵਾਦ ਜੀ। ਤੁਸੀਂ ਸਵਾਲ ਪੁੱਛ ਲਓ। ਹਾਂਜੀ, ਉਹਦੇ ਤੇ ਹੋਣਾ ਜੀ। ਹੁਣ ਜਿਹੜਾ ਤੁਹਾਡਾ ਪਹਿਲਾਂ ਦੱਸਿਆ ਬਾਈ ਤੁਸੀਂ ਵੀ ਨਗਰ ਕੌਂਸਲ ਚਮਕੌਰ ਸਾਹਿਬ ਦਾ ਪਾਣੀ ਹੈ ਜਿਹੜਾ ਜੀ, ਉਹ ਅਨਟ੍ਰੀਟਡ ਹੈ ਪਾਣੀ ਜਿਹੜਾ ਉਹਦੇ ਵਿੱਚ ਜਾ ਰਿਹਾ ਸੀਗਾ ਜੀ। ਉਹਦੇ ਬਾਰੇ ਤੁਸੀਂ ਲਿਖਤਾ ਵੀ ਇਹ ਅੱਗੇ ਵਾਸਤੇ ਜਿਹੜੀ ਉਹ ਸਕੀਮ ਬਣਾਈ ਜਾ ਰਹੀ ਹੈ ਜੀ, ਵੀ ਜਿਹਦਾ ਪ੍ਰਪੋਜ਼ਲ ਬਣਾ ਕੇ ਸਰਕਾਰ ਨੂੰ ਭੇਜਤਾ। ਇਹ ਅਸੀਂ ਨਹੀਂ ਲਿਖਿਆ ਜੀ, ਉਹਨਾਂ ਤੋਂ ਜਿਹਨੇ ਵੀ ਵਾਟਰ ਲਿਖਿਆ ਸਪਲਾਈ ਸੀਵਰੇਜ ਨੇ ਦਿੱਤਾ ਹੈ। ਅਸੀਂ ਉਹਨਾਂ ਨੂੰ ਬਾਰ-ਬਾਰ ਇਸ ਚੀਜ਼ ਲਈ ਨਿਰੰਤਰ ਪ੍ਰਯਾਸ ਕਰ ਰਹੇ ਹਾਂ, ਉਹਨਾਂ ਤੇ ਐਕਸ਼ਨ ਲੈ ਰਹੇ ਹਾਂ, ਉਹਨਾਂ ਨੂੰ ਨੋਟਿਸ ਇਸ਼ੂ ਕਰ ਰਹੇ ਹਾਂ। ਇਹ ਉਸ ਦੀ ਕਾਰਵਾਈ ਦੇ ਬਾਅਦ ਦੀ ਹੀ ਕਾਰਵਾਈ ਹੈ ਕਿ ਉਹ ਹੁਣ STP ਲਗਾਉਣ ਜਾ ਰਹੇ ਨੇ ਤੇ ਅਸੀਂ ਉਹਨਾਂ ਤੇ ਵਾਤਾਵਰਣ ਮੁਆਵਜ਼ਾ ਵੀ ਲਗਾ ਰਹੇ ਨੇ। ਸਰ ਸਾਡੀ ਦਰਖਾਸਤ ਇਹ ਨਹੀਂ ਹੈ ਵੀ ਉਹ ਕੀ ਲਾਉਣ ਜਾ ਰਹੇ ਹਨ ਜੀ, ਸਾਡੀ ਦਰਖਾਸਤ ਇਸ ਚੀਜ਼ ਦੀ ਹੈ ਵੀ ਜਿਹੜਾ ਅਨਟ੍ਰੀਟਡ ਪਾਣੀ ਉਹ MCM ਡਰੇਨ ਚ ਪਾ ਰਹੇ ਆ ਉਹਦੇ ਲਈ ਤੁਹਾਡੇ ਪੋਲੂਸ਼ਨ ਬੋਰਡ ਨੇ ਉਹਨਾਂ ਨੂੰ ਕੀ ਜੁਰਮਾਨਾ ਕੀਤਾ, ਉਹਨਾਂ ਤੇ ਕਿਹੜੇ ਅਧਿਕਾਰੀ ਤੇ ਕੀ ਕਾਰਵਾਈ ਕੀਤੀ ਗਈ ਹੈ। ਹਾਲੇ ਪਰਸੋਂ ਦੀ ਵੀਡੀਓ ਹੈ ਜੀ ਨਿਊਜ਼ ਚੈਨਲਾਂ ਦੇ ਉੱਤੇ ਔਰ ਲਾਈਵ ਦੇ ਵਿੱਚ ਅਸੀਂ ਬਣਾਈ ਹੈ ਵਿਦ ਪ੍ਰੂਫ ਕੋਤ, ਤੁਹਾਨੂੰ ਹੁਣੇ ਪਲੇ ਵੀ ਕਰ ਦਿੰਦੇ ਇੱਥੇ। ਉਹ ਹੁਣ ਵੀ ਅਨਟ੍ਰੀਟਡ ਪਾਣੀ ਹੈ ਜਿਹੜਾ ਉਹ ਸਿੱਧਾ MCM ਡਰੇਨ ਦੇ ਵਿੱਚ ਪੈ ਰਿਹਾ, ਉਹਦੇ ਬਾਰੇ ਕੀ ਕਾਰਵਾਈ ਕੀਤੀ ਗਈ? ਬਿਲਕੁਲ ਜੀ, ਅਸੀਂ ਤੁਹਾਡੀ 1 ਮਹੀਨਾ 5 ਦਿਨ ਬਾਅਦ ਆਪਾਂ ਮਿਲ ਰਹੇ ਹਾਂ ਜੀ, ਉਹਦੇ ਬਾਰੇ ਤੁਸੀਂ ਕੀ ਕਾਰਵਾਈ ਕੀਤੀ ਹੈ ਜੀ? ਤੁਹਾਡੀ ਗੱਲ ਨਾਲ ਪੂਰੀ ਸਹਿਮਤੀ ਰੱਖਦੇ ਹਾਂ ਜੀ। ਅਗਰ ਉਹ ਗੰਦਾ ਪਾਣੀ ਪਾ ਰਹੇ ਸੀ ਤਾਂ ਹੀ ਉਹਨਾਂ ਤੇ ਕਾਰਵਾਈ ਹੋਈ ਹੈ। ਹਾਲ ਤੱਕ ਉਹਨਾਂ ਨੇ STP ਨਹੀਂ ਲਗਾਇਆ, ਇਸੇ ਕਰਕੇ ਉਹਨਾਂ ਨੂੰ ਨੋਟਿਸ ਕਰਨ ਤੋਂ ਬਾਅਦ ਇਹ ਡਿਸੀਜਨ ਹੋਇਆ ਹੈ, ਫੈਸਲਾ ਹੋਇਆ ਹੈ ਬਿਨਾਂ ਤੇ ਵਾਤਾਵਰਣ ਮੁਆਵਜ਼ਾ ਜਦ ਤੋਂ ਇਹ ਪੋਲੂਸ਼ਨ ਕਰ ਰਹੇ ਹੈ ਜਿਹੜਾ ਢੁਕਵਾਂ ਵਾਤਾਵਰਣ ਮੁਆਵਜ਼ਾ ਲਗਾਇਆ ਜਾਏ। ਸਰ ਉਹਦੇ ਚ ਇੱਕ ਕਰੈਕਸ਼ਨ ਹੈ ਜੀ, ਸਰ ਨਾਲ ਉਦੋਂ ਗੱਲ ਹੋਈ ਸੀ, ਇੱਕ ਗੱਲ ਹੋਈ ਸੀ ਉਦੋਂ ਕਿ ਜਿੰਨੀਆਂ ਡਿਮਾਂਡ ਅਸੀਂ ਦੇ ਕੇ ਚੱਲੇ ਆ ਉਹਨਾਂ ਚਿਰ ਆ ਬੁੱਢੇ ਨਾਲੇ ਵਾਲੇ ਤਿੰਨਾਂ ਨੂੰ ਛੱਡ ਕੇ ਇਹਨਾਂ ਨੂੰ ਹੋਲਡ ਕੀਤਾ ਜਾਊਗਾ। ਉਸ ਦੇ ਦੌਰਾਨ ਇਹ ਚੀਜ਼ਾਂ ਪਾਈਆਂ ਨਹੀਂ ਜਾਣਗੀਆਂ। 2 ਦਿਨ ਜਿਹੜੀ ਪਹਿਲਾਂ ਪੈ ਰਹੀ ਹੈ ਇਹ ਸਿੱਧਾ ਕਾਨੂੰਨ ਦਾ ਉਲੰਘਣ ਹੈ, ਇਹ ਉਹਨਾਂ ਨੂੰ ਅਰੈਸਟ ਨਹੀਂ ਕਰੋਗੇ, ਇਹਦੇ ਤੇ ਉਹਨਾਂ ਤੇ ਬੰਦ ਨਹੀਂ ਕਰਾਉਂਗੇ ਤੁਸੀਂ? ਆ ਸਰ ਸਾਹਮਣੇ ਖੜੇ ਨੇ, ਉਦੋਂ ਤਿੰਨਾਂ ਦੀ ਗੱਲ ਛੱਡਤੀ ਸੀ ਕਿਉਂਕਿ ਉਹ ਔਖਾ ਕੰਮ ਸੀ, ਇਹਨਾਂ ਨੇ ਗੱਲ ਕੀਤੀ ਸੀ। ਬਾਕੀ ਕਮਾਲੂ ਵਾਲੀ ਆਹ ਵਾਲੀ ਆਪਣੀ ਇਹ ਗੱਲ ਡਿਸਾਈਡ ਹੋਈ ਸੀ ਕਿ ਜਿੰਨਾ ਚਿਰ ਤੁਸੀਂ ਜਵਾਬ ਨਹੀਂ ਦਿੰਦੇ, ਗੱਲਬਾਤ ਨਹੀਂ ਕਲੀਅਰ ਹੁੰਦੀ, ਉਹਨਾਂ ਚਿਰ ਉਹਨਾਂ ਨੂੰ ਹੋਲਡ ਕੀਤਾ ਜਾਊਗਾ, ਰੋਕਿਆ ਜਾਊਗਾ। ਉਹ ਰੋਕਿਆ ਕਿਉਂ ਨਹੀਂ ਗਿਆ ਸਰ? ਦੇਖੋ, ਇਹ ਜਿਹੜੇ ਪਾਣੀ ਦੀ ਗੱਲ ਹੈ, ਨਗਰ ਕੌਂਸਲ ਦੇ ਪਾਣੀ ਦੀ ਗੱਲ ਹੈ, ਇਹ ਘਰਾਂ ਦੇ ਦੂਸ਼ਿਤ ਪਾਣੀ ਦੀ ਗੱਲ ਹੈ ਜਿਹੜਾ ਕਿ ਡੋਮੈਸਟਿਕ ਆਪਣਾ ਐਫਲੂਐਂਟ ਹੁੰਦਾ ਹੈ ਘਰ ਦਾ, ਤੇ ਉਹਨੂੰ ਰੋਕਣਾ ਉਹਦੇ ਲਈ ਤਾਂ ਹੀ ਨਗਰ ਕੌਂਸਲ ਤੇ ਕਾਰਵਾਈ ਹੋਈ ਹੈ। ਕਿਉਂਕਿ ਅਗਰ ਕੋਈ ਇਕਾਈ ਹੁੰਦੀ ਹੈ ਜਾਂ ਇੰਡਸਟਰੀ ਹੁੰਦੀ ਹੈ ਉਹਨੂੰ ਅਸੀਂ ਬੰਦ ਕਰ ਸਕਦੇ ਹਾਂ, ਉਹਨੂੰ ਕਲੋਜ਼ ਕੀਤਾ ਜਾ ਸਕਦਾ ਹੈ, ਪਰ ਕਿਉਂਕਿ ਇਹ ਘਰਾਂ ਦਾ ਪਾਣੀ ਹੈਗਾ ਉਹਦੇ ਲਈ ਉਹ ਢੁਕਵਾਂ ਇੰਤਜ਼ਾਮ ਕਰ ਰਹੇ ਨੇ। ਸਾਡਾ ਵਾਤਾਵਰਨ ਐਕਟ ਇਹੀ ਕਹਿੰਦਾ ਵੀ ਜਿਵੇਂ ਕਾਰਵਾਈ ਕਰਨੀ ਹੈ ਉਹਦੇ ਮੁਤਾਬਿਕ। ਸਰ ਬਹੁਤ ਸਹੀ ਗੱਲ ਹੈ ਸਰ, ਤੁਹਾਡੇ ਨਾਲ ਜੁੜੀ ਗੱਲ ਹੈ। ਨਗਰ ਕੌਂਸਲ ਦਾ ਆਪਾਂ ਨਹੀਂ ਰੋਕ ਸਕਦੇ, ਅਬੂਈ ਐਗਰੀ ਕਿ ਉਹਨਾਂ ਨੂੰ ਆਪਾਂ ਜੁਰਮਾਨਾ ਲਾ ਸਕਦੇ ਹਾਂ, ਸਾਰਾ ਕਰ ਸਕਦੇ ਹਾਂ। ਇਹਨਾਂ ਨੇ ਕਿਹਾ ਨਾ ਇਨਫਲੂਐਂਟ ਨੂੰ ਤਾਂ ਰੋਕ ਸਕਦੇ ਸੀ, ਆਪਾਂ ਉਹ 10.5 ਕਰੋੜ ਪਾਣੀ ਨਹੀਂ ਰੋਕਿਆ ਉਹਨਾਂ ਚ। ਉਹਦੇ ਬਾਰੇ ਸਾਡੇ ਸਰਦਾਰ ਕੁਲਦੀਪ ਤੁਸੀਂ ਹੈਡ ਚਲੋ ਕੋਈ ਹੋ ਗਈ ਗੱਲ, ਕਲੈਰਿਟੀ ਹੋ ਗਈ ਹੈ। ਅਗਲੀ ਗੱਲ ਤੇ ਆ ਜਾਓ। ਜਿਹੜਾ ਇਹ ਸਿੰਸਵਾ ਨਦੀ ਵਾਲਾ ਜੀ, ਸਿੰਸਵਾ ਨਦੀ ਦੇ ਸੈਂਪਲ ਫੇਰ ਉਹੀ ਗੱਲ ਆ ਗਈ ਜਿਹੜੀ ਮੈਂ ਪਹਿਲਾਂ ਬੋਲ ਕੇ ਹਟਾ ਤਾ ਵੀ ਤੁਹਾਡਾ ਬੋਰਡ ਸੈਂਪਲ ਉੱਥੇ ਲੰਦਾ ਜਿੱਥੇ ਤੱਕ ਪਾਣੀ 15-18 ਕਿਲੋਮੀਟਰ ਰੇਤੇ ਦੇ ਵਿੱਚ ਨੂੰ ਪੁਣ ਕੇ ਆ ਜਾਂਦਾ ਜੀ। ਜਿੱਥੇ ਫੈਕਟਰੀਆਂ ਪਾਣੀ ਸਿੱਟ ਰਹੀਆਂ ਉੱਥੋਂ ਸੈਂਪਲ ਕਿਉਂ ਨਹੀਂ ਲੱਤੇ ਜਾ ਰਹੇ ਜੀ? ਸਰਦਾਰ ਸਾਹਿਬ, ਇਹ ਮੋਰਚਾ ਔਰ ਜਿਹੜਾ ਤੁਸੀਂ ਕਿਹਾ ਜੀ ਇੱਕ ਮਿੰਟ, ਜਿਹੜਾ ਇੱਕ ਤੁਸੀਂ ਦੂਸਰੀ ਗੱਲ ਨਾਲ ਬੋਲੀ ਆ ਵੀ ਮੋਰਚੇ ਦੇ ਨੁਮਾਇੰਦਿਆਂ ਦੀ ਹਾਜ਼ਰੀ ਦੇ ਵਿੱਚ ਸੈਂਪਲ ਲੈ ਗਏ, ਇਹ ਗੱਲ ਟੋਟਲ ਝੂਠ ਹੈ ਜੀ। ਚਲੋ ਸਾਨੂੰ ਤਾਂ ਜੀ ਨਹੀਂ, ਜੇ ਝੂਠ ਹੈ ਜੀ ਗੱਲ ਇੱਕ ਵੀ ਸਾਡਾ ਨੁਮਾਇੰਦਾ ਉੱਥੇ ਨਹੀਂ ਸੀਗਾ। ਅਸੀਂ ਜਦੋਂ ਪੁੱਛਿਆ ਉਹਨਾਂ ਨੂੰ ਉਹ ਕਹਿੰਦੇ ਵੀ ਅਸੀਂ ਏਦਾਂ ਸੈਂਪਲ ਨਹੀਂ ਲੈ ਸਕਦੇ, ਸਾਨੂੰ ਪਹਿਲਾਂ ਪਟਿਆਲੇ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਉਦੋਂ ਅਸੀਂ ਸਵਾਲ ਵੀ ਪੁੱਛਿਆ, ਤੁਸੀਂ ਕਿਹਾ ਜੀ 5 ਮਿੰਟ ਦੇ ਵਿੱਚ ਅਸੀਂ ਮਨਜ਼ੂਰੀ WhatsApp ਤੇ ਭੇਜ ਦਿੰਦੇ ਹਾਂ ਜੀ। ਅਸੀਂ ਉੱਥੇ 2 ਘੰਟੇ ਖੜ ਕੇ ਆ ਗਏ, ਤੁਹਾਡਾ ਕੋਈ ਵੀ ਮੁਲਾਜ਼ਮ SDO ਜੀ ਉੱਥੇ ਆਇਆ ਨਹੀਂ ਜੀ। ਜਿਹੜਾ ਇਹ ਲਿਖਿਆ ਵਾ ਇਹ ਬਿਲਕੁਲ ਝੂਠ ਹੈ ਜੀ ਗੱਲ, ਵੀ ਸਾਡਾ ਕੋਈ ਇੱਕ ਵੀ ਨੁਮਾਇੰਦਾ ਸ਼ੋਅ ਕਰ ਦਿਓ ਜੀ ਉੱਥੇ ਵੀ ਕੋਈ ਉੱਥੇ ਹੋਵੇ ਜੀ। ਇਹ ਐਬਸੈਂਟ ਦੇ ਵਿੱਚ ਲੈ ਕੇ ਝੂਠ ਬੋਲਿਆ ਵਾ ਜੀ, ਇਹ ਗੁੰਮਰਾਹ ਕੀਤਾ ਗਿਆ ਜੀ। ਦੁਬਾਰਾ ਚੈੱਕ ਕਰ ਲੈਂਦਾ ਹਾਂਜੀ, ਇਹ ਝੂਠ ਹੈ ਜੀ। ਇਹਨੂੰ ਇੱਕ ਗੱਲ ਮੰਨ ਲਓ ਕਿ ਇਹਨਾਂ ਦੀ ਮੌਜੂਦਗੀ ਚੋਂ ਲਏ ਜਾਣ,
ਠੀਕ ਹੈ ਜੀ, ਇਹ ਅੱਗੇ ਤੋਂ ਇਹ ਹੋ ਜੇ ਸਰ, ਠੀਕ ਹੈ ਜੀ, ਫਿਰ ਸਾਨੂੰ ਐ ਨਾ ਆਉਣਾ ਪਵੇ। ਹੋ ਗਿਆ, ਠੀਕ ਹੈ। ਇਹ ਗੱਲ ਹੋ ਜੇ। ਅਗਲੀ ਗੱਲ ਪੜ੍ਹ ਦਿਓ ਸਰ। ਈਵਨ ਜਿਹੜੇ ਪਿੰਡਾਂ ਦਾ ਪਾਣੀ ਦਾ ਤੁਸੀਂ ਸੈਂਪਲ ਵੀ ਲੈ ਰਹੇ ਆ, ਉਹ ਤੁਹਾਡੇ ਬੋਰਡ ਵੱਲੋਂ ਪਹਿਲਾਂ ਵੀ ਲਿੱਤਾ ਜਾ ਚੁੱਕਿਆ ਜੀ। ਖੇੜੀ ਸਲਾਬਤਪੁਰ ਪਿੰਡ ਦਾ ਪਾਣੀ ਪੀਣ ਯੋਗ ਹੈ ਨਹੀਂ ਜੀ। ਜੀ ਇਹ ਤੁਹਾਡੇ ਬੋਰਡ ਵੱਲੋਂ ਲਿਆ ਗਿਆ ਸੀਗਾ ਜੀ। ਇਹਦੇ ਕਰਕੇ ਉਸ ਪਿੰਡ ਨੂੰ ਪਾਣੀ ਆ ਜਿਹੜਾ ਉਹ ਜਿਹੜਾ ਨਾਲ ਦਾ ਪਿੰਡ ਹੈ ਜੀ 1.5-2 ਕਿਲੋਮੀਟਰ ਤੇ ਕਮਾਲਪੁਰ, ਉੱਥੋਂ ਉਹ ਪਾਣੀ ਸਪਲਾਈ ਕੀਤਾ ਜਾ ਰਿਹਾ ਜੀ ਉਸ ਪਿੰਡ ਨੂੰ। ਉਸ ਪਿੰਡ ਦੇ ਵਿੱਚ ਆਪਣੀ ਜਿਹੜੀ ਵਾਟਰ ਟੈਂਕ ਸੀਗਾ ਜਾਂ ਵਾਟਰ ਬੋਰ ਸੀਗਾ ਜੀ ਗਰਾਊਂਡ ਵਾਟਰ ਦੇਣ ਵਾਸਤੇ ਪਿੰਡਾਂ ਨੂੰ, ਵਾਟਰ ਵਰਕਸ ਦਾ, ਉਹ ਬੰਦ ਕੀਤਾ ਜਾ ਚੁੱਕਿਆ ਜੀ। ਇੱਥੇ ਫੇਰ ਤੁਹਾਡੀ ਰਿਪੋਰਟ ਗਲਤ ਹੈ ਜੀ, ਝੂਠੀ ਹੈ ਜੀ ਇਹ। ਨਹੀਂ ਇਹਦਾ ਮੈਂ ਕਿਹਾ ਵੀ ਜਿਹੜੇ ਪਿੰਡ ਕਮਾਲਪੁਰ ਖੇੜੀ ਸਰ ਤੁਹਾਡੇ ਮੁਲਾਜ਼ਮ ਟੂਟੀਆਂ ਚੋਂ ਪਾਣੀ ਭਰ ਕੇ ਸੈਂਪਲ ਲੈ ਲੈਂਦੇ ਨੇ ਜੀ, ਉਹ ਪਾਣੀ ਕਿਸੇ ਹੋਰ ਪਾਸੇ ਤੋਂ ਆ ਰਿਹਾ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਜੀ, ਝੂਠੀ ਸਾਰਾ ਝੂਠ ਲਿਖਿਆ ਹੋਇਆ ਜੀ। ਹੇਠਲੇ ਪਾਣੀ ਦੇ ਸੈਂਪਲ ਲਏ ਗਏ ਹਨ, ਉਹਨਾਂ ਦੀ ਰਿਪੋਰਟ ਹਲੇ ਆਈ ਨਹੀਂ। ਸਰ ਉਹ ਕਹਿੰਦੇ ਸਾਡੀ ਹਾਜ਼ਰੀ ਚ ਲੱਗੇ ਗਏ, ਅਸੀਂ ਤਾਂ ਹਾਜ਼ਰੀ ਨਹੀਂ ਉੱਤੇ ਝੂਠ ਬੋਲੇ ਜਾ ਰਹੇ ਜੀ। ਇੱਕ ਵਾਅਦਾ ਕਰ ਦਿਓ ਜੀ ਕਿ ਜਿਹੜੇ ਤੁਸੀਂ ਸੈਂਪਲ ਪਹਿਲਾਂ ਲਏ ਆ, ਜਿਹੜੇ ਬਾਅਦ ਚ ਇਹਨਾਂ ਦੀ ਮੌਜੂਦਗੀ ਚ ਲਾਉਂਗੇ ਜੀ, ਦੋਨਾਂ ਚ ਜੇ ਫਰਕ ਪਾਇਆ ਗਿਆ ਤਾਂ ਪਹਿਲੇ ਅਧਿਕਾਰੀਆਂ ਤੇ ਕਾਰਵਾਈ ਜ਼ਰੂਰ। ਹਾਂਜੀ ਕਾਰਵਾਈ ਹੋਊਗੀ, ਇਹ ਵਾਅਦਾ ਕਰ ਦਿਓ, ਇਹ ਦੱਸ ਦਿਓ। ਉਹਦੇ ਵਿੱਚ ਨਾ ਜੀ ਦੇਖੋ ਇਹ ਜਿਹੜੀ ਕੁਆਲਿਟੀ ਆਫ ਐਫਲੂਐਂਟ ਵੇਰੀ ਕਰਦੀ ਰਹਿੰਦੀ ਹੈ, ਗੱਲ ਸਮਝਣ ਦੀ ਕਿੰਨਾ ਗਰਾਊਂਡ ਵਾਟਰ ਦੀ ਸਰ, ਕਿੰਨੀ ਸਰ ਗਰਾਊਂਡ ਵਾਟਰ ਦੀ ਇੱਕ ਮਿੰਟ ਨਹੀਂ ਸਰ ਗਰਾਊਂਡ ਵਾਟਰ ਦੀ ਗੱਲ ਕਰਦਾ ਜੀ ਮੈਂ ਪੂਰੀ ਗੱਲ ਸਰ, ਮੈਂ ਗਰਾਊਂਡ ਵਾਟਰ ਦੀ ਗੱਲ ਕਰਦਾ ਜਿਹੜਾ ਪੀਣੇ ਵਾਲੇ ਪਾਣੀ ਦੇ ਸੈਂਪਲ ਕਹੇ ਇਹਨਾਂ ਨੇ। ਗਰਾਊਂਡ ਵਾਟਰ ਚੇਂਜ ਹੋ ਜਾਂਦਾ ਜੀ ਹਫਤੇ ਵਿੱਚ, 2 ਘੰਟੇ ਚੇਂਜ ਹੋ ਜਾਊਗਾ ਸਰ, ਪਲੀਜ਼ ਸਰ। ਸਰ ਮੇਰਾ ਸਵਾਲ ਗਰਾਊਂਡ ਵਾਟਰ ਤੇ ਜੀ, ਦੂਜਾ ਹੈ ਨਹੀਂ ਹਲੇ। ਮੈਂ ਗਰਾਊਂਡ ਵਾਟਰ ਦੀ ਗੱਲ ਕਰਦਾ ਜੀ। ਗਰਾਊਂਡ ਵਾਟਰ ਦੀ ਹਲੇ ਰਿਪੋਰਟ ਆਣੀ ਹੈ। ਇਹ ਉਸ ਏਰੀਏ ਦੇ ਅਫਸਰ ਨੇ, ਵੱਡੇ ਅਫਸਰ ਨੇ, ਪਤਾ ਜੀ ਮੈਨੂੰ, ਅਸੀਂ ਭਰੋਸਾ ਦਵਾਨੇ ਤੁਹਾਡੀ ਇਹ ਬੰਦਿਆਂ ਦੇ ਨਾਲ ਅਸੀਂ ਅਗਲਾ ਸੈਂਪਲ ਕਰਾਂਗੇ। ਬਸ ਇੰਨਾ ਭਰੋਸੇ ਚ ਅੱਗੇ ਐਡ ਕਰ ਲਿਓ ਜੇ ਪਹਿਲਿਆਂ ਨੇ ਅਗਰ ਗਲਤ ਕੀਤਾ ਹੈ ਤੇ ਉਹਨਾਂ ਤੇ ਕਾਰਵਾਈ ਕਰਿਓ। ਝੂਠੀ ਰਿਪੋਰਟ ਭੇਜੀ ਹੋਈ, ਉਹਨਾਂ ਤੇ ਕਾਰਵਾਈ ਕਰਿਓ, ਅਸੀਂ ਪਤਾ ਕਰਾਂਗੇ ਜੀ, ਚੈੱਕ ਹਨਾ ਜੀ। ਕਿਉਂਕਿ ਜਦੋਂ ਤੁਸੀਂ ਕਰ ਲੂਗੇ ਨਾ, ਫਿਰ ਅਸੀਂ ਭਗਵੰਤ ਮਾਨ ਜੀ ਨੂੰ ਪੁੱਛਣਾ ਕਿ ਸੀਚੇਵਾਲ ਜੀ ਵੀ ਇਹ ਜਲਵਾ ਕਰ ਚੁੱਕੇ ਨੇ ਜੀਰਾ ਫੈਕਟਰੀ ਲਈ। ਇਹ ਖੈਰ ਇਹਦੇ ਨਾਲ ਜੁੜਿਆ ਨਹੀਂ, ਉੱਥੇ ਵੀ ਉਹਨਾਂ ਨੇ ਕਹਿਤਾ ਸੀ ਪਾਣੀ ਬਹੁਤ ਕਲੀਅਰ ਹੈ। ਔਰ ਪੰਜਾਬ ਪੋਲਿਊਸ਼ਨ ਬੋਰਡ ਦੀ ਉਹ ਰਿਪੋਰਟ ਸੀ ਉਹਨਾਂ ਦੀ ਸੁਪਰਵਿਜ਼ਨ ਚ, ਬਾਅਦ ਚ 29 ਰਿਪੋਰਟਾਂ ਆਈਆਂ ਕਿ ਗਲਤ ਹੈ, ਔਰ ਉਹ ਭਾਈ ਸਾਹਿਬ ਰਾਜ ਸਭਾ ਦੇ ਮੈਂਬਰ ਬਣਾਤੇ। ਆ ਮਸਲਾ ਚਲੋ ਅਗਲਾ ਸਵਾਲ ਕਿਹੜਾ? ਮੋਰਚੇ ਦਾ ਤੀਜਾ ਸਵਾਲ, ਅਗਲਾ ਤੀਜਾ ਸਵਾਲ ਜਿਹੜਾ ਬਿਲਗੇ ਪਿੰਡ ਦਾ ਸੀਵਰੇਜ ਦਾ ਪਾਣੀ ਆ ਮੌ ਸਾਹਿਬ ਨੂੰ ਹੋ ਕੇ ਆਉਂਦਾ। ਉਹ ਇਹਨਾਂ ਨੇ ਕਿਹਾ ਰੋਕਤਾ ਅਸੀਂ ਜੀ, ਉਹਦੇ ਨਹੀਂ ਉਹ ਰੁਕਿਆ ਬਾਈ ਜੀ, ਲੋਕਾਂ ਦੇ ਵਿਰੋਧ ਕਰਕੇ ਲਿਖਿਆ ਜੀ ਇਹਨਾਂ ਨੇ, ਲੋਕਾਂ ਦੇ ਵਿਰੋਧ ਕਰਕੇ ਰੁਕਿਆ ਹੋਇਆ ਜੀ ਕੰਮ। 80% ਕਹਿੰਦੇ ਕੰਪਲੀਟ ਹੋ ਗਿਆ ਸਾਡਾ ਕੰਮ। ਐਸਟੀਪੀ ਦਾ ਕੰਮ 80% ਸਰ ਉਹ ਸਿੱਧਾ ਸਤਲੁਜ ਦਰਿਆ ਦੇ ਵਿੱਚ ਪਾਇਆ ਜਾ ਸਕਦਾ ਪਾਣੀ ਜੀ। ਇੱਕ ਦੱਸ ਦਿਓ ਵੀ ਟ੍ਰੀਟਡ ਪਾਣੀ, ਐਸਟੀਪੀ ਦਾ ਪਾਣੀ, ਟ੍ਰੀਟਡ ਪਾਣੀ ਤੁਸੀਂ ਦਰਿਆ 'ਚ ਪਾ ਸਕਦੇ ਹੋ? ਇਹ ਵਾਟਰ ਐਕਟ ਦੇ ਵਿੱਚ ਹੈ, ਤੋੜ ਕੇ ਜੀ ਇਹ ਕਾਨੂੰਨ ਹੈ। ਇਹਨਾਂ ਦੱਸ ਦਿਓ ਜੀ ਮਾੜਾ ਜਿਹਾ, ਤੁਸੀਂ ਤਾਂ ਇਹਦੇ ਮਾਹਿਰ ਹੋ, ਇਹ ਸਾਡਾ ਸਵਾਲ। ਇਹ ਪਾ ਸਕਦੇ ਹੋ? ਹਾਂਜੀ ਉਹਦੇ ਵਿੱਚ ਟਰਮਸ ਐਂਡ ਕੰਡੀਸ਼ਨਸ ਕੀ ਹੋਈਆਂ ਉੱਥੇ ਹੁਣ ਪਤਾ ਨਹੀਂ ਸਰ। ਸਤਲੁਜ ਦਰਿਆ ਦੇ ਬੰਨ ਦੇ ਵਿੱਚ ਨੂੰ ਹੋਲ ਕਰਕੇ ਬੋਲਣ ਦੇ ਪਤਾ ਕਰ ਲੈਣੇ ਜੀ ਜਲੰਧਰ ਤੋਂ। ਸਰ ਤੁਹਾਨੂੰ ਨਹੀਂ ਤੁਹਾਨੂੰ ਸਵਾਲ ਸਰ ਸਿੱਧਾ ਬੇਸਿਕ ਪੁੱਛਿਆ, ਤੁਹਾਨੂੰ ਪਤਾ ਹੋਣਗੇ। ਇੱਕ ਮਿੰਟ ਮੈਂ ਦੱਸ ਦਿੰਦਾ ਤੁਹਾਨੂੰ। ਉਹ 'ਚ BOLD ਹੁੰਦਾ, ਕਿਹੜਾ BOD ਹੁੰਦਾ ਨਾ, ਉਹਦੀ ਮਾਤਰਾ ਕੀ ਹੁੰਦੀ ਤੁਹਾਨੂੰ ਪਤਾ ਨਹੀਂ ਕੀ? BOD ਦੀ ਕੀ ਮਾਤਰਾ ਹੋਊਗੀ ਜਦੋਂ ਅਸੀਂ ਉਹਦੇ ਵਿੱਚ ਪਾ ਸਕਦੇ ਹਾਂ? ਸਾਹਿਬ ਉਹਦੀ ਮਾਤਰਾ ਹੁੰਦੀ ਹੈ, ਉਹਦੇ ਵਿੱਚ ਕਈ STP 10 ਵੀ ਆਂਦੀ ਹੈ, 100 ਵੀ ਆਂਦੀ ਹੈ, 50 ਵੀ ਹੁੰਦੀ ਹੈ। ਦਾ ਮਤਲਬ ਇਹ ਨਹੀਂ ਵੀ ਆਪਾਂ ਉਹਨੂੰ ਕਿਤੇ ਵੀ ਸੁੱਟ ਦਈਏ। ਇੱਕ ਜਦੋਂ ਪ੍ਰਪੋਜ਼ਲ ਬਣਦੀ ਹੈ ਉਹਦੇ ਵਿੱਚ ਉਹ ਦੱਸਿਆ ਜਾਂਦਾ ਵੀ ਇਹਦੀ ਫਾਈਨਲ ਡਿਸਪੋਜ਼ਲ ਕਿਵੇਂ ਹੋਊਗੀ। ਜਿਵੇਂ ਹੁਣ ਤੁਸੀਂ ਬੁੱਢਾ ਨਾਲੇ ਦੀ ਗੱਲ ਕੀਤੀ ਹੈ, ਆਪਾਂ ਉੱਥੇ ਹੀ ਖੜੇ ਆ ਨਾ ਜੀ, ਵੀ EC 'ਚ ਇਹ ਲਿਖਿਆ ਹੋਇਆ ਹੈ। ਆਈ ਜਿਹੜਾ ਜਲੰਧਰ ਦੇ ਦਫ਼ਤਰ ਨੇ ਸਾਨੂੰ ਲਿਖ ਕੇ ਭੇਜਿਆ, ਇਹ ਵੀ ਨਹੀਂ ਇਹਨਾਂ ਨੇ ਟੈਲੀਫੋਨ ਤੇ ਪੁੱਛਿਆ। ਜਿਹੜਾ ਤੁਹਾਡਾ ਸਵਾਲ ਅਸੀਂ ਪੁੱਛ ਲਾਂਗੇ ਵੀ ਉਹਦੀ ਕੀ ਪ੍ਰਪੋਜ਼ਲ DPR ਕੀ ਤਿਆਰ ਹੋਈ ਹੈ, ਪਾਣੀ ਕਿੱਥੇ ਸੁੱਟਣਾ ਹੈ, ਕਿਹੜੇ ਬੇਸ ਤੇ। ਉਹਦੀ ਇੱਕ ਬੇਨਤੀ ਹੈ ਛੋਟੀ ਜੀ, ਇੱਕ ਆਪਾਂ ਸਰਕਾਰ ਦਾ, ਇੱਕ ਮਿੰਟ ਖੜੀ ਯਾਰ, ਸਰਕਾਰ ਦਾ ਆਪਾਂ ਪੈਸਾ ਵੀ ਬਚਾਉਣਾ ਹੈ। ਜਦੋਂ ਤੱਕ ਇੱਕ ਮਿੰਟ ਬਾਈ ਸਾਹਿਬ, ਜਦੋਂ ਤੱਕ STP ਦਾ ਪਾਣੀ ਦਾ ਲੈਵਲ ਕੀ ਹੈ, ਉਹਦੀ BOD ਤੇ ਬਾਕੀ ਉਹਦਾ ਕੀ ਹੈ, ਕੀ ਲੈਵਲ ਹੈ, ਉਸ ਤੋਂ ਪਹਿਲਾਂ ਪਾਈਪਿੰਗ ਵਾਲਾ ਕੰਮ ਕਿਵੇਂ ਮੁਕੰਮਲ ਹੋ ਗਿਆ? ਜਦੋਂ ਉਹ ਪਤਾ ਹੀ ਨਹੀਂ ਆਪਾਂ ਨੂੰ, ਜੇ ਉਹਦੀਆਂ ਉਹ ਟਰਮਸ ਪੂਰੀਆਂ ਨਹੀਂ ਕਰਦਾਗਾ, ਉਹਦੇ ਮਾਪਦੰਡ ਤੇ ਪੂਰਾ ਨਹੀਂ ਉਤਰਦਾ, ਉਹਦੀ BOD ਬਹੁਤ ਜ਼ਿਆਦਾ ਹੈ, ਆਪਾਂ ਤਾਂ ਪਾ ਨਹੀਂ ਸਕਣਾ। ਇਹ ਤਾਂ ਮੰਨਦੇ ਹੋ ਨਾ, ਨਹੀਂ ਪਾ ਸਕਣਾ। ਮੈਂ ਤੁਹਾਨੂੰ ਹੋਰ ਟੈਕਨੀਕਲ ਇਸ਼ੂ ਹੈ ਇਹਦੇ ਵਿੱਚ। ਕੀ ਹੁੰਦਾ ਹੈ ਜਦੋਂ ਕੋਈ STP ਲੱਗਦਾ ਨਾ ਜੀ, STP ਦਾ ਡਿਜ਼ਾਈਨ ਹੁੰਦਾ ਹੈ ਵੀ ਜਿਵੇਂ ਤੁਸੀਂ BOD ਦੀ ਗੱਲ ਹੈ, ਇਹ BOD ਕਿੰਨੀ ਅਚੀਵ ਕਰੇਗਾ। ਕਈ STP ਡਿਜ਼ਾਈਨ ਹੁੰਦੇ ਆ 50 BOD ਲਈ। ਜਿਹੜਾ ਉਹ ਡਿਜ਼ਾਈਨਡ ਹੈ ਉਹ ਤੁਹਾਨੂੰ ਪਤਾ ਉਹ ਕਿਹੜਾ ਡਿਜ਼ਾਈਨਡ ਹੈ ਜਿਹੜਾ ਉੱਥੇ ਲੱਗ ਰਿਹਾ? ਦੱਸ ਦਿਓ, ਤੁਸੀਂ ਦੱਸ ਦਿਓ ਕਿਹੜਾ ਡਿਜ਼ਾਈਨਡ ਆ ਉਹ? ਜਲੰਧਰ ਤੋਂ ਮੰਗਾਇਆ। ਜਲੰਧਰ ਤੋਂ ਮੰਗਾਇਆ, ਇਹ ਵੀ ਨਹੀਂ ਡੀਲ ਕਰਦੇ ਕਿਉਂਕਿ ਚਮਕੌਰ ਉਹ ਬੰਦੇ ਨੂੰ ਤੁਸੀਂ ਬੁਲਾਇਆ ਨਹੀਂ, ਉਹ ਤਾਂ ਪੁੱਛਿਆ ਨਹੀਂ ਡਿਟੇਲ ਉਹਦੀ। ਸਤਲੁਜ ਦੇ ਵਿੱਚ ਪਾ ਸਕਦਾ? ਸਤਲੁਜ ਦੇ ਵਿੱਚ ਪਾ ਸਕਦਾ ਸਰ, ਉਹੀ ਤਾਂ ਗੱਲ, ਸੀਵਰੇਜ ਦਾ ਪਾਣੀ ਸਵਾਲ ਉਹੀ ਤਾਂ ਲਿਖ ਕੇ ਦੇ ਕੇ ਗਏ ਆ। ਅਸਲ 'ਚ ਇੱਥੋਂ ਜਿਹੜਾ ਸਤਲੁਜ ਦਾ ਪਾਣੀ ਜਾਂਦਾ ਜੀ ਅੱਗੇ, ਉਹਨੂੰ ਦੱਖਣੀ ਮਾਲਵਾ ਤੇ ਰਾਜਸਥਾਨ ਦੇ ਜ਼ਿਲ੍ਹੇ ਵੀ ਪੀਂਦੇ ਆ ਜੀ ਉਸ ਪਾਣੀ ਨੂੰ। ਗੱਲ ਇਹ ਵੀ ਤੁਸੀਂ ਉਹ ਲੋਕਾਂ ਦੀ ਟਾਇਲਟ ਦਾ ਪਾਣੀ, ਲੋਕਾਂ ਦੇ ਸੀਵਰੇਜ ਦਾ ਪਾਣੀ
ਕਿਆ ਤੁਸੀਂ ਉਹਨੂੰ ਸਤਲੁਜ ਦੇ ਵਿੱਚ ਪਾ ਸਕਦੇ ਆ ਜਿਸ ਪਾਣੀ ਨੂੰ ਅੱਗੇ ਲੋਕ ਪੀਂਦੇ ਆ ਸਰ ਜਿਹੜਾ BOD ਜੇ ਉਹ ਲੈਵਲ ਹੀ ਨਹੀਂਗਾ BOD ਨੂੰ ਛੱਡੋ ਜਾ ਕੇ ਕਿਵੇਂ ਸਿੱਟਾਂਗੇ ਸਰ ਗਟਰ ਦਾ ਪਾਣੀ ਜੀ ਟਾਇਲਟ ਦਾ ਪਾਣੀ ਆਂਦੇ ਅਸੀਂ ਕਲੀਨ ਕਰਕੇ ਉਹਦਾ ਲੈਵਲ ਹੋ ਜੇ ਨਾਰਮਸ ਫਾਲੋ ਹੋਣ ਪਤਾ ਕਰ ਲੈਂਦੇ ਆ ਜੀ ਜਿਹੜਾ ਤੁਹਾਡਾ ਸਵਾਲ ਸੀਗਾ ਉਹਦੇ ਮੁਤਾਬਿਕ ਅਸੀਂ ਜਵਾਬ ਲੈ ਲਿਆ ਤੁਸੀਂ ਸਵਾਲ ਕੀਤਾ ਸੀ ਉਸ ਤੋਂ ਇਲਾਵਾ ਇਹ ਵੀ ਸਰ ਤੁਹਾਡਾ ਬੇਸਿਕ ਪ੍ਰੋਟੋਕਾਲ ਕੀ ਕਹਿੰਦਾ ਵੀ ਪਾ ਸਕਦੇ ਆ ਜੀ ਤੁਸੀਂ ਮਊ ਸਾਹਿਬ ਗਟਰ ਦਾ ਪਾਣੀ ਟਰਮ ਕੰਡੀਸ਼ਨ ਹੁੰਦੀ ਹੈ DPR ਕੰਡੀਸ਼ਨ ਹੁੰਦੀ BOD ਮੈਂ ਗਲਤ ਸਟੇਟਮੈਂਟ ਦੇਦਾ ਕੋਈ ਫਾਇਦਾ ਨਹੀਂ ਆਉਂਦਾ ਉਹ ਦੇਖਣਾ ਪਏਗਾ ਤੁਹਾਡਾ ਸਵਾਲ ਇਹ ਸੀ ਉਹਦੀ ਵਜ੍ਹਾ ਮੈਂ ਦੱਸਾਂ ਇੱਕ ਮਹੀਨਾ ਕਿਉਂ ਪੰਜ ਦਿਨ ਬਾਅਦ ਮੈਂ ਦੱਸਣਾ। ਸਵਾਲ ਕਿਉਂ ਕੀਤਾ ਸਵਾਲ ਸਾਰੇ ਸਵਾਲ ਕੀਤਾ ਲਿਖਿਆ ਕਿਉਂ ਬਾਈ ਜੀ ਤੁਹਾਡਾ ਸਰ ਸਵਾਲ ਇਹੀ ਸੀਗਾ ਮੈਂ ਪੜ੍ਹਦਾ ਪੜ੍ਹ ਦਿਓ, ਪੜ੍ਹ। ਤੁਸੀਂ ਲਿਖਿਆ ਸੀ ਉਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਮਹੂ ਸਾਹਿਬ ਜ਼ਿਲ੍ਹਾ ਜਲੰਧਰ ਨਜ਼ਦੀਕ ਬਿਲਗਾ ਕੌਂਸਲ ਦਾ ਸੀਵਰੇਜ ਵਾਲਾ ਪਾਣੀ ਸਤਲੁਜ ਦਰਿਆ ਵਿੱਚ ਪਾਉਣ ਲਈ ਪਾਈਪਲਾਈਨ ਵਿਛਾਈ ਜਾ ਰਹੀ ਹੈ ਉਸ ਤੇ ਵੀ ਕਾਰਵਾਈ ਕੀਤੀ ਜਾਵੇ ਤਾਂ ਅਕੋਰਡਿੰਗਲੀ ਤੁਹਾਨੂੰ ਉਹਦਾ ਜਵਾਬ ਸਾਡੇ ਕੋਲ ਆ ਗਿਆ ਪਰ ਜਿਹੜਾ ਤੁਸੀਂ ਹੁਣ ਪਾਈਪਲਾਈਨ ਭਵਿਸ਼ ਨਹੀਂ ਰੋਕੀ ਹੈ ਇੰਜੀਨੀਅਰ ਬੰਦ ਕੀ ਹੈ ਇਹ ਤਾਂ ਬੇਸਿਕ ਕੁਐਸਚਨ ਹੈ ਜੀ ਰੋਕ ਵੀ ਦਿੱਤਾ ਪਾਇਆ ਜਾ ਸਕਦਾ ਬਸ ਸਿਰਫ ਇੰਨੀ ਕੁ ਬੇਨਤੀ ਹੈ ਰੋਕ ਦਿੱਤਾ ਕਿ ਜਦੋਂ ਤੱਕ ਇਹ ਜੀ ਚੀਜ਼ ਦਾ ਪਤਾ ਨਾ ਲੱਗੇ ਕਿ ਉਹਦਾ ਲੈਵਲ ਕੀ ਹੈ ਉਸ ਤੋਂ ਪਹਿਲਾਂ ਪਾਈਪਲਾਈਨ ਵਿਛਾ ਦਿੱਤੀ ਜਾਵੇ ਇਹ ਤਾਂ ਵੇਸਟੇਜ ਆਫ ਮਨੀ ਹੈ ਇਹ ਤਾਂ ਵੇਸਟੇਜ ਆਫ ਕਈ ਮਨੀ ਕਰੋੜ ਰੁਪਏ ਹੈ ਪੰਜਾਬ ਦਾ ਖਰਾਬ ਹੋਊਗਾ ਜੀ ਤਾਂ ਚਲੋ ਇਹ ਕਲੀਅਰ ਹੋ ਗਿਆ ਅਗਲੇ ਸਵਾਲ ਤੇ ਆ ਜਾਓ ਜੀ ਕਮਾਲੂ ਵਾਲਾ ਕਮਾਲੂ ਵਾਲੇ ਭਾਈ ਸਾਹਿਬ ਆ ਜਾਓ ਜੀ ਕੁਲਦੀਪ ਸਿੰਘ ਹੁਣ ਕੋਣੀ ਹੈਗੇ ਕੁਲਦੀਪ ਸਿੰਘ ਕੋਲ ਹੀ ਖੜੇ ਆ ਸਰ ਸਤਿ ਸ਼੍ਰੀ ਅਕਾਲ ਜਨਰਲ ਸੀ ਨਾ ਹਾਂਜੀ ਕਮਾਲੂ ਵਾਲਾ ਕਿਹੜਾ ਸੀ ਆਪਣਾ ਜਨਰਲ ਨਹੀਂ ਹੈ ਉਹਦੇ ਟਾਇਰ ਫੈਕਟਰੀ ਲੱਗੀ ਆ ਸਰ ਔਰ ਕਮਾਲੂ ਜ਼ਿਲ੍ਹਾ ਬਠਿੰਡਾ ਵੱਲੋਂ ਮਿਤੀ 3/12/25 ਨੂੰ ਇੱਕ ਬੇਨਤੀ ਪੇਸ਼ ਕੀਤੀ ਗਈ ਹੈ ਜਿਸ ਵਿੱਚ ਦੋਸ਼ ਲਗਾਇਆ ਹੈ ਕਿ ਜੈਨੇਸਿਸ ਪਾਇਰੋਟੈਕ ਪ੍ਰਾਈਵੇਟ ਲਿਮਟਿਡ ਵੱਲੋਂ ਇਲਾਕੇ ਵਿੱਚ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ ਅਤੇ ਗੰਦਾ ਪਾਣੀ ਮੁੱਖ ਸੜਕ ਤੇ ਛੱਡਿਆ ਜਾ ਰਿਹਾ ਹੈ ਇਸ ਸੰਬੰਧੀ ਜਦੋਂ ਕੰਪਲੇਂਟ ਮਿਲਦੀ ਹੈ ਤੇ ਜਿਹੜੇ ਪਿੰਡ ਕਮਾਲੂ ਦੇ ਨਿਵਾਸੀਆਂ ਵੱਲੋਂ ਜੋ ਖਿਲਾਫ ਹਵਾ ਪ੍ਰਦੂਸ਼ਣ ਦੀ ਸ਼ਿਕਾਇਤ ਦੱਸ ਦਿਓ ਨਾ ਜੀ ਨੈਟ ਦੱਸ ਦਿਓ ਇਹਨਾਂ ਨੂੰ ਜੋੜਨੀ ਹੈ ਜਵਾਬ ਦੇ ਦਿਓ ਬਸ ਇਹਦੇ ਵਿੱਚ ਅਸੀਂ ਬਿਜਲੀ ਕਟਾ ਦਿੱਤੀ ਹੈ ਜੀ ਹਾਂਜੀ ਬਿਜਲੀ ਕਟਾਉਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਕੋਈ ਜਨਰੇਟਰ ਤੇ ਚਲਾ ਰਿਹਾ ਉਹਦੇ ਜਨਰੇਟਰ ਸੀਲ ਕੀਤਾ ਗਿਆ ਜੀ ਉਸ ਤੋਂ ਬਾਅਦ ਅਸੀਂ ਸ਼ੇਅਰ ਕੰਪਲੇਂਟਾਂ ਆਉਂਦੀਆਂ ਉਹਦਾ ਅਸੀਂ ਮੇਨ ਗੇਟ ਸੀਲ ਕੀਤਾ ਗਿਆ ਜੀ ਅੱਜ ਦੀ ਡੇਟ ਦੇ ਵਿੱਚ ਉਹ ਫੈਕਟਰੀ ਚੱਲ ਨਹੀਂ ਰਹੀ ਹੈ ਤੇ ਬੰਦ ਪਈ ਹੈ ਜਦੋਂ ਤੱਕ ਉਹ ਸ਼ਰਤਾਂ ਦੀ ਨਿਯਮਾਂ ਦੀ ਪੂਰਤੀ ਨਹੀਂ ਕਰਦਾ ਤਾਂ ਉਹ ਨਹੀਂ ਚੱਲਣ ਦਿੱਤੀ ਜਾਏਗੀ ਤੁਹਾਨੂੰ ਅਸੀਂ ਹੁਣ ਇਹਦੀ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ 20 ਸਤੰਬਰ ਨੂੰ ਤੁਸੀਂ ਉਹਦਾ ਜਿਹੜਾ ਲਾਇਸੈਂਸ ਰੀਨਿਊ ਕਰਨਾ ਸੀ ਉਹ ਨਹੀਂ ਕੀਤਾ ਉਹ ਤੋਂ ਬਾਅਦ ਨਹੀਂ ਕੀਤਾ ਨਾ ਸਰ ਉਦੋਂ ਬਾਅਦ ਉਹ ਫੈਕਟਰੀ ਚੱਲੀ ਹੈ ਉਹਦੇ ਸਬੂਤ ਹੈ ਸਾਡੇ ਕੋਲੇ ਉਹ ਸਬੂਤ ਹਾਂਜੀ 20 ਸਤੰਬਰ ਤੋਂ ਬਾਅਦ ਉਹ ਚੱਲੀ ਹੈ ਤਾਂ ਹੀ ਆ ਜਨਰੇਟਰ ਵਾਲਾ ਮਾਮਲਾ ਆਇਆ ਇਹ ਉੱਥੋਂ ਦੇ ਸਰਪੰਚ ਨੇ ਤਾਂ ਹੀ ਇੱਕ ਮਿੰਟ ਖੜ ਜੀ ਕੁਲਦੀਪ ਫਿਰ ਦੱਸ ਦੇ ਜਿਹੜੀ ਗੱਲ ਰਹਿ ਗਈ ਉੱਥੋਂ ਦਾ ਇਹਨਾਂ ਕੋਲੇ ਸਬੂਤ ਨੇ ਵੀਡੀਓ ਤੇ ਜਿਹੜਾ ਬੰਦਾ ਇੱਕ ਵਾਰੀ ਕਾਨੂੰਨ ਨੋਰਮਸ ਨੂੰ ਤੋੜ ਰਿਹਾ ਹੈ ਬੰਦ ਕਰਨ ਤੋਂ ਬਾਅਦ ਤੁਹਾਡੇ ਉਹਦੇ ਲਾਇਸੈਂਸ ਨੂੰ ਰੀਨਿਊ ਨਾ ਕਰਨ ਤੋਂ ਬਾਅਦ ਵੀ ਉਹਦੇ ਤੇ ਜਿਹੜੀ ਕਾਰਵਾਈ ਬਣਦੀ ਹੈ ਉਹ ਹੋਊਗੀ ਹਾਂਜੀ ਬਿਲਕੁਲ ਉਹ ਕਦੋਂ ਹੋਊਗੀ ਸਬੂਤ ਅਸੀਂ ਤੁਹਾਨੂੰ ਸਬੂਤ ਦੇ ਦੇਣੇ ਹੁਣੇ ਹੀ ਦੇ ਦੇਵਾਂਗੇ ਸਾਹਿਬ ਅੱਜ ਦੀ ਡੇਟ ਫੈਕਟਰੀ ਬੰਦ ਹੈ ਗੇਟ ਵੀ ਸੀ ਸਰ ਨਾ ਉਸ ਦੇ ਬਾਅਦ ਵੀ ਫੈਕਟਰੀ ਚੱਲੀ ਸਰ ਨਹੀਂ ਬੰਦ ਉਹਦੀ ਦੱਸਦਾ ਮੈਂ ਵਜ੍ਹਾ ਦੱਸਦਾ ਇੱਕ ਸੁਣਿਓ ਜੀ ਗੱਲ ਤੁਹਾਨੂੰ ਇੱਕ ਹੋਰ ਕਮਾਲ ਦੀ ਗੱਲ ਦੱਸਦੇ ਆ ਤੁਹਾਡੇ ਇੱਕ ਅਧਿਕਾਰੀ ਗਏ ਉੱਥੇ ਉਹਨਾਂ ਦਾ ਵੀਡੀਓ ਹੈਗਾ ਇੱਕ ਮਿੰਟ ਉਹਨਾਂ ਦਾ ਵੀਡੀਓ ਹੈਗਾ ਪਤਾ ਉਹ ਕੀ ਕਹਿ ਰਹੇ ਨੇ ਅਸੀਂ ਚਲਾਵਾਂਗੇ ਸੁਣ ਲਓ ਇੱਕ ਤਾਂ ਵੀਡੀਓ ਅਵੇਲੇਬਲ ਹੈ ਵੀਡੀਓ ਹੈਗਾ ਜੀ ਉਸ ਮੈਂ ਤੁਹਾਨੂੰ ਇਹੀ ਕਹਿ ਬਾਅਦ ਚੋਂ ਮਾਫੀ ਮੰਗ ਰਹੇ ਨੇ ਕਿ ਮੈਂ ਗਲਤ ਬੋਲਿਆ ਉਹ ਵੀ ਪੁਲਿਸ ਨੇ ਮਾਫੀ ਮੰਗਵਾਈ ਔਰ ਜਦੋਂ ਇਹਨਾਂ ਨੇ ਉਹਨਾਂ ਦੀ ਮੋਟਰ ਚੱਕੀ ਜਿੱਥੋਂ ਪਾਣੀ ਚਲਾ ਰਹੇ ਸੀ ਬਾਹਰ ਕੱਢ ਰਹੇ ਸੀ ਕਿਉਂਕਿ ਜਦੋਂ ਵੇਸਟੇਜ ਆਫ ਵਾਟਰ ਤਾਂ ਆਊਗਾ ਹੀ ਨਾ ਇਹਨਾਂ ਨੇ ਮੋਟਰ ਚੱਕੀ ਇਹਨਾਂ ਤੇ ਕੇਸ ਕੀਤਾ ਗਿਆ ਉੱਥੋਂ ਦੇ SHO ਸਾਹਿਬ ਨੇ ਸਰ DSP ਸਾਹਿਬ ਨੇ ਦਖਲ ਦੇ ਕੇ ਉਹ ਰੋਕਿਆ ਹੁਣ ਕੇਸ ਹੈਗਾ ਕਿ ਕੇਸ ਵੀ ਪਿਆ ਜੇ ਰਜਿਸਟਰਡ ਹੈ ਸਾਡੇ ਤੇ ਤੁਹਾਡਾ ਅਧਿਕਾਰੀ ਬੋਲਿਆ ਜਾ ਕੇ ਉੱਥੇ ਕਿ ਇਹ ਤਾਂ ਚੱਲੂਗੀ ਔਰ ਦੋ ਚੀਜ਼ਾਂ ਅਸੀਂ ਦੋ ਚੀਜ਼ਾਂ ਬੇਟਾ ਦੋ ਚੀਜ਼ਾਂ ਸਰ ਦੋ ਚੀਜ਼ਾਂ ਬੋਲਦੇ ਆ ਫਿਰ ਤੁਸੀਂ ਜਵਾਬ ਦਿਓ ਜੀ ਆਰਾਮ ਨਾਲ ਅਸੀਂ ਕੀ ਮੰਗਦੇ ਆ ਕਿ ਜਿਹੜੇ ਮਾਲਕ ਨੇ ਫਿਰ ਵੀ ਚਲਾਈ ਉਹਦੇ ਤੇ ਕ੍ਰਿਮੀਨਲ ਆਫੈਂਸ ਲੱਗੇ ਸਰ ਔਰ ਨਾਲ ਜੋ ਵੀ ਵਾਟਰ ਐਕਟ ਦੇ ਵਿੱਚ ਆ ਤੁਸੀਂ ਦੱਸ ਦਿਓ ਜੀ ਉਹਦੀ ਜੋ ਕਾਰਵਾਈ ਹੁੰਦੀ ਹੈ ਉਹ ਹੋਣੀ ਚਾਹੀਦੀ ਹੈ ਦੂਜੀ ਜਿਹੜਾ ਤੁਹਾਡਾ ਅਧਿਕਾਰੀ ਜਾ ਕੇ ਲੋਕਾਂ ਨੂੰ ਉੱਥੇ ਧਮਕੀ ਦੇ ਰਿਹਾ ਕਿ ਅਸੀਂ ਤਾਂ ਚਲਾਵਾਂਗੇ ਤੁਹਾਡਾ ਰਿਪਰੈਜ਼ੈਂਟੇਟਿਵ ਹੈ ਸਰ ਉੱਥੇ ਅਸੀਂ ਚਲਾਵਾਂਗੇ ਕਿਉਂ ਉਹਨੂੰ ਕੋਈ ਨਹੀਂ ਜਾਣਦਾ ਉਹਦਾ ਮੈਂ ਪੰਜਾਬ ਪੋਲਿਊਸ਼ਨ ਬੋਰਡ ਦਾ ਹੈ ਉਹਦਾ ਵੀਡੀਓ ਅਵੇਲੇਬਲ ਹੈ ਉਹਦੇ ਨਾਲ ਸਿਕਿਉਰਿਟੀ ਵੀ ਸੀ ਮੈਂ ਚਲਾਉਂਗਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਦੋ ਗੱਲਾਂ ਬਾਰੇ ਦੱਸਿਓ ਜੀ ਪਹਿਲਾਂ ਤੁਸੀਂ ਜੋ ਹੋਰ ਕਹਿਣਾ ਇਹ ਗੇਟ ਸੀਲ ਹੋਣ ਤੋਂ ਬਾਅਦ ਦੀ ਗੱਲ ਹੈ ਗੇਟ ਸੀਲ ਕਰਕੇ ਆਏ ਹੋ ਜਦੋਂ ਤੁਸੀਂ 5 ਦਿਨਾਂ ਬਾਅਦ ਉਹ ਟੀਮ ਜਾਂਦੀ ਹੈਗੀ ਤੇ ਉਹ ਜਾ ਕੇ ਸਾਨੂੰ ਕਹਿੰਦੀ ਹੈ ਵੀ ਅਸੀਂ ਆਖਿਆ ਸਰ ਤੁਸੀਂ ਕਿਵੇਂ ਆਏ ਹੋ ਉਹ ਕਹਿੰਦੇ ਗੇਟ ਸੀਲ ਹੋਣ ਤੋਂ ਬਾਅਦ ਫੈਕਟਰੀ ਚੱਲ ਰਹੀ ਹੈ ਚਲਾਉਣ ਦਾ ਤੁਹਾਡੇ ਮੁਲਾਜ਼ਮ ਗਏ ਜੀ ਦੋ ਗੱਲਾਂ ਫਰਕ ਨੇ ਮੈਂ ਦੱਸਦਾ ਦੋ ਗੱਲਾਂ ਦਾ ਫਰਕ ਕੀ ਹੈ
ਜਦੋਂ ਵਿਡਰਾ ਕਰ ਲਿਆ ਤੁਸੀਂ ਲਾਇਸੈਂਸ ਨਹੀਂ ਦਿੱਤਾ ਉਹਨਾਂ ਨੂੰ, ਉਦੋਂ ਬਾਅਦ ਫੈਕਟਰੀ ਚੱਲੀ ਹੈ। ਪਹਿਲੀ ਗੱਲ, ਗੇਟ ਸੀਲ ਹੋਣ ਤੋਂ ਬਾਅਦ ਤੁਹਾਡੇ ਅਧਿਕਾਰੀ ਨੇ ਜਾ ਕੇ ਇਹਨਾਂ ਨੂੰ ਧਮਕੀ ਦਿੱਤੀ ਹੈ। ਇਹ ਦੋ ਗੱਲਾਂ ਨੇ, ਇਹਦੇ ਬਾਰੇ ਦੱਸ ਦਿਓ। ਨਹੀਂ ਦੇਖੋ, ਜਿੱਥੋਂ ਤੱਕ ਫੈਕਟਰੀ ਚੱਲਣ ਦਾ ਸਵਾਲ ਹੈ, ਉਹ ਅੱਜ ਦੀ ਡੇਟ 'ਚ ਫੈਕਟਰੀ ਨਹੀਂ ਚੱਲ ਰਹੀ। ਜੇ ਤੁਸੀਂ ਸਾਨੂੰ ਕੋਈ ਸਬੂਤ ਦਿਓ, ਅੱਜ ਚੱਲ ਰਹੀ ਹੈ, ਖੜ ਜੋ ਬੋਲ ਲੈ, ਤੁਸੀਂ ਸਾਨੂੰ ਸਬੂਤ ਦਿਓ ਜੀ, ਜੋ ਵੀ ਉਹਦੇ ਤੇ ਬੰਦੀ ਕਾਰਵਾਈ ਅਸੀਂ ਕਰਾਂਗੇ। ਸਰ ਮੇਰੀ ਗੱਲ, ਓਕੇ, ਇੱਕ ਮਿੰਟ ਸੁਣ ਲਿਓ। ਅੱਛਾ, ਜਿੱਥੋਂ ਤੱਕ ਮੈਂ ਛੋਟਾ ਜਿਹਾ ਦੱਸੋ, ਤੁਸੀਂ ਸਤੰਬਰ ਦੀ ਗੱਲ ਕੀਤੀ ਆ, ਉਹ ਪੁਰਾਣੀ ਗੱਲ ਛੱਡ ਦਈਏ, ਕਿਉਂਕਿ ਉਹਦੇ ਉੱਤੇ ਕੰਟੀਨਿਊਸ ਐਕਸ਼ਨ ਹੈ। ਪਹਿਲਾਂ ਅਸੀਂ ਬਿਜਲੀ ਕਟਾਈ, ਫਿਰ ਉਹਦੇ ਡੀਜੀ ਸੈਟ ਸੀਲ ਕੀਤੇ, ਫਿਰ ਉਹਦਾ ਅਸੀਂ ਗੇਟ ਸੀਲ ਕੀਤਾ। ਸਰ ਮੇਰੀ ਗੱਲ, ਗੇਟ ਸੀਲ ਹੋ ਗਿਆ, ਇਹ ਸਟ੍ਰਿੰਜੈਂਟ ਐਕਸ਼ਨ ਹੈ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ। ਜੇ ਅੱਜ ਦੀ ਡੇਟ ਦੇ ਵਿੱਚ ਸਾਡੇ ਉੱਥੇ ਆਫਿਸ ਹੈ ਬਠਿੰਡੇ, ਤੁਸੀਂ ਉਹਨਾਂ ਨੂੰ ਤਲਾਹ ਦਿਓ ਜੀ, ਠੀਕ ਹੈ, ਉਹਦੇ ਉੱਤੇ ਨਿਯਮਾਂ ਅਨੁਸਾਰ ਬੰਦੀ ਕਾਰਵਾਈ ਕੀਤੀ ਜਾਏ। ਓਕੇ ਸਰ, ਮੈਂ ਛੋਟੀ ਜਿਹੀ ਗੱਲ ਪੁੱਛ ਸਕਦਾ? ਇਹ ਕਾਰਵਾਈ ਦਾ ਟੈਕਨੀਕਲ ਮੈਨੂੰ ਤੁਹਾਨੂੰ ਪਤਾ ਹੈ ਤਾਂ ਤੁਸੀਂ ਵੀ ਦੱਸ ਦਿਓ ਜੇ, ਕਿ ਜੇ ਲਾਇਸੈਂਸ ਤੋਂ ਬਿਨਾ ਕੋਈ ਚਲਾਉਂਦਾ ਹੈ, ਇਹਦੇ ਚ ਕਾਰਵਾਈ ਕੀ ਹੁੰਦੀ ਹੈ? ਇੱਕ ਮੋਟੇ ਲੈਵਲ ਤੇ ਕੀ ਐਕਸ਼ਨ ਹੈ? ਉਹਦੇ ਵਿੱਚ ਐਕਸ਼ਨ ਇਹ ਕੋਈ ਫਾਈਨ ਲੱਗ ਸਕਦਾ ਹੈ ਜੀ, ਉਹਨੂੰ ਅਸੀਂ ਇਮੀਡੀਏਟ, ਅਸੀਂ ਅਕਸਰ ਨਿੱਜੀ ਸੁਣਵਾਈ ਦਾ ਮੌਕਾ ਦਿੰਦੇ ਆ। ਜੇ ਪਹਿਲਾਂ ਹੀ ਉਹ ਵਾਇਲੇਸ਼ਨ ਜਾਂ ਫਿਰ ਵੀ ਚਲਾਈ ਜਾਂਦਾ, ਉਹਨੂੰ ਡਾਇਰੈਕਟ ਬੰਦ ਕਰ ਦਿੰਦੇ ਆ। ਉਹਨੂੰ এনवायरमेंट ਕੰਪਨਸੇਸ਼ਨ ਦਾ ਰਜੀਮ ਆਇਆ, ਦੇਖੋ ਸੀਪੀਸੀਬੀ ਦਾ, ਐਨਜੀਟੀ ਦਾ। ਹੁਣ ਇਹਦੇ ਚ ਮੇਰੀ ਇੱਕ ਗੱਲ, ਮੇਰਾ ਸਬਮਿਸ਼ਨ ਹੈ, ਬੈਂਕ ਗਾਰੰਟੀ ਰੱਖ ਸਕਦੇ ਆ। ਮੇਰਾ ਇੱਕ ਸਬਮਿਸ਼ਨ ਹੈ ਸਰ, ਤੁਸੀਂ ਉਹਦਾ ਲਾਇਸੈਂਸ ਕਿਉਂ ਨਹੀਂ ਰਿਨਿਊ ਕੀਤਾ? ਕਿਉਂਕਿ ਉਹ ਵਾਇਲੇਸ਼ਨ ਕਰ ਰਿਹਾ ਸੀ ਨਾ, ਇੱਕ ਵਾਰੀ ਹੋ ਗਿਆ, ਉਸ ਤੋਂ ਬਾਅਦ ਵੀ ਉਹਨੇ ਬੰਦ, ਤੁਸੀਂ ਲਾਇਸੈਂਸ ਵਿਡਰਾ ਕਰ ਲਿਆ, ਰਿਨਿਊ ਨਹੀਂ ਕੀਤਾ, ਫੇਰ ਵੀ ਚਲਾਈਏ, ਦੂਜੀ ਵਾਰੀ ਹੋ ਗਿਆ ਸਰ। ਦਿਸ ਇਜ਼ ਸੀਰੀਅਸ ਥਿੰਗ ਹੋਇਆ ਨਾ, ਸਬੂਤ ਵੀ ਹੈਗੇ ਨੇ, ਫੇਰ ਕੀ ਹੋਊਗਾ? ਮੋਢੇ ਸੁਣ ਲਓ ਜੀ, ਪਰਮਿਸ਼ਨ ਸੀਲ ਕਰਤੀਆਂ ਜੀ, ਹੁਣ ਤਾਂ ਉਹਦਾ ਅੰਦਰ ਵੜਨ ਦੀ ਇਜਾਜ਼ਤ ਨਹੀਂ ਉਹਨੂੰ। ਸੁਣੋ, ਤੁਸੀਂ 2 ਸਾਲ ਪਹਿਲਾਂ ਸੀ ਐਪਲੀਕੇਸ਼ਨ ਦੇ ਕੇ ਆਏ, ਤੁਸੀਂ ਉਹਨੂੰ 50,000 ਰੁਪਇਆ ਜੁਰਮਾਨਾ ਕਰਤਾ ਵੀ ਇਹ ਗਲਤ ਚੱਲ ਰਹੀ ਹੈ। ਇੱਕ ਮਿੰਟ ਸਰ, ਮੇਰੀ ਪੂਰੀ ਗੱਲ, ਉਹਨੇ ਜੁਰਮਾਨਾ ਕਰਤਾ, ਤੁਸੀਂ ਫਿਰ ਅਸੀਂ ਐਸੇ ਕਿਹਾ ਚਲੋ ਵੀ ਕੋਈ ਕਾਰਵਾਈ ਕਰਨਗੇ, ਅਸੀਂ ਫਿਰ ਚੁੱਪ ਕਰਕੇ ਬੈਠ ਗਏ, ਉਹ ਤੇ ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਫਿਰ ਜਾ ਕੇ ਫਿਰ ਐਪਲੀਕੇਸ਼ਨ ਦਿੱਤੀ, ਫਿਰ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ, ਫਿਰ ਅਸੀਂ ਧਰਨਾ ਦਿੱਤਾ। ਤਾਂ ਤੁਸੀਂ ਇਹ ਨਾ ਕਹੋ ਅਸੀਂ ਬੰਦ ਕੀਤਾ, ਅਸੀਂ ਧਰਨਾ ਦੇ ਕੇ ਉੱਥੇ ਬੰਦ ਕਰਵਾਇਆ ਧੱਕੇ ਨਾਲ। ਸਾਡਾ ਉੱਥੇ ਧਰਨਾ, ਪਹਿਲਾਂ ਤੁਹਾਡਾ ਹੱਕ ਬਣਦਾ ਸੀਗਾ ਸਾਰੀ ਫੈਕਟਰੀ, ਜਦੋਂ ਤੁਸੀਂ ਉਹਦਾ ਕਨੈਕਸ਼ਨ ਕੱਟਿਆ ਫੈਕਟਰੀ ਸੀਲ ਕਰਨ ਦਾ, ਤੁਸੀਂ ਫੈਕਟਰੀ ਨਹੀਂ ਸੀਲ ਕਰਕੇ ਉਹਦੀ ਜਿਹੜੀ ਹੈਗੀ ਤੁਹਾਡੇ ਮੁਲਾਜ਼ਮਾਂ ਦੀ ਸਾਡੇ ਕੋਲ ਵੀਡੀਓ ਮੰਨੇ ਖੁਦ ਵੀ ਜਿੱਦਣ ਅਸੀਂ ਇਹਦਾ ਕਨੈਕਸ਼ਨ ਕੱਟਿਆ ਉਦੋਂ ਇਹਦੇ ਅੰਦਰ ਟਾਇਰ ਭਰੇ ਹੋਏ ਸੀ। ਅੱਜ ਉਹਦੇ ਸਿਰਫ ਉਹਦੇ 6 ਗੱਡੀਆਂ ਟਾਇਰਾਂ ਦੀਆਂ ਸੀਗੀਆਂ, ਤੇ ਅੱਜ ਉਹਦੇ ਕੋਲ ਮੈਨੂੰ ਐ ਲੱਗਦਾ 2 ਟਰਾਲੀਆਂ ਟਾਇਰਾਂ ਦੀਆਂ ਵੀ ਨਹੀਂ। ਉਹ ਟਾਇਰ ਉਹਦੇ ਕਨੈਕਸ਼ਨ, ਬਿਜਲੀ ਦਾ ਕਨੈਕਸ਼ਨ ਕੱਟਣ ਤੋਂ ਬਾਅਦ ਉਹ ਕਿੱਧਰ ਗਏ? ਬਾਹਰ ਚ ਤਾਂ ਅਸੀਂ ਬੈਠੇ, ਬਾਹਰ ਅਸੀਂ ਲੰਘਣ ਨਹੀਂ ਦਿੱਤੇ, ਉਹ ਕਿੱਧਰ ਗਏ? ਇੱਕ ਤੁਹਾਡੇ ਸਾਹਿਬ ਉਹ ਗਏ ਸੀ ਉਹਦੇ, ਆਇਓ ਸਾਹਿਬ ਮਾੜਾ ਜਿਹਾ ਅੱਗੇ, ਤੁਸੀਂ ਉੱਥੇ ਤੁਹਾਨੂੰ ਅਸੀਂ ਦਿਖਾਇਆ ਸੀ ਨਾ, ਉਹ ਕੈਮੀਕਲ ਗੰਦਾ ਪਾਣੀ ਜ਼ਮੀਨ 'ਚ ਪੈਂਦਾ, ਤੁਸੀਂ ਉਹਦੇ ਉੱਤੇ ਲਿਖ ਕੇ ਦੇ ਦਿੱਤਾ ਵੀ ਇਹ ਪਾਣੀ ਪੈਣ ਦੀ ਉਹਦੇ ਵਿੱਚ ਸੰਭਾਵਨਾ ਹੈ, ਵੀ ਜ਼ਮੀਨ 'ਚ ਪਾਣੀ ਪੈਣ ਦੀ ਸੰਭਾਵਨਾ ਹੈ। ਇੱਕ ਮਿੰਟ, ਤੁਸੀਂ ਵੇਖਿਆ ਸੀ ਪਾਣੀ ਗੰਦਾ ਪੈਂਦਾ? ਨਾਲ ਗਏ ਸੀ, ਜਦੋਂ ਅਸੀਂ ਗਏ ਉਹਨਾਂ ਦਾ ਸੈਪਟ ਟੈਂਕ ਬਣਿਆ ਸੀਗਾ, ਜਿਹਦੇ ਵਿੱਚ ਪਾਣੀ ਦੇ ਸੈਂਪਲ ਵੀ ਲਏ ਅਸੀਂ। ਠੀਕ ਹੈ, ਤੁਹਾਡੇ ਸਾਹਮਣੇ ਸੈਂਪਲ ਲਏ ਆ। ਉਸ ਟਾਈਮ ਤੇ ਜਦੋਂ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਸੀਗੀ, ਜਦੋਂ ਕਿ ਬਾਰਿਸ਼ ਹੋਈ ਰਹੀ ਸੀ ਜਦੋਂ, ਤੇ ਉਹ ਜਿੰਨਾ ਚਿਰ ਅਸੀਂ ਖੜੇ ਜੀ, ਉਹ ਸਾਰੇ ਸੈਂਪਲ ਅਸੀਂ ਲੈ ਸਕਦੇ ਸੀ, ਸੈਂਪਲ ਲਈ ਤੇ ਆਪਣੀ ਇਸ ਰਿਪੋਰਟ 'ਚ ਨਹੀਂ ਇੱਕ ਮਿੰਟ, ਤੁਸੀਂ ਲਿਖਤਾ ਵੀ ਜ਼ਮੀਨ 'ਚ ਪਾਣੀ ਪੈਣ ਦੀ ਸੰਭਾਵਨਾ ਹੈ, ਤੁਹਾਡੇ ਸਾਹਮਣੇ ਉਹ ਜ਼ਮੀਨ ਦੇ ਵਿੱਚ ਪਾਣੀ ਪੈ ਰਿਹਾ ਸੀ, ਦਿਖਾਏਗਾ ਨਾ ਤੁਹਾਨੂੰ? ਨਹੀਂ, ਉਹ ਜਿਹੜਾ ਬਾਰਿਸ਼ ਦਾ ਪਾਣੀ ਪੈ ਰਿਹਾ ਸੀ, ਬਾਰਿਸ਼ ਦਾ ਨਹੀਂ, ਉਹ ਪਾਈਪਾਂ ਨਹੀਂ। ਚਲੋ ਇੱਕ ਮਿੰਟ, ਚਲੋ ਇੱਕ ਤੁਹਾਨੂੰ ਮੈਂ ਹੋਰ ਦੱਸਦਾ, ਤੁਸੀਂ ਮੈਨੂੰ ਇਹ ਦੱਸੋ, ਉਹ ਸੜਕ ਤੋਂ ਲੈ ਕੇ 30 ਫੁੱਟ ਜਗ੍ਹਾ ਜਿਹੜੀ ਹੈਗੀ ਉਹ ਸੜਕ ਸਰਕਾਰ ਦੀ ਦੇ ਦਿੰਦਾ ਫੈਕਟਰੀ, ਜਦੋਂ ਫੈਕਟਰੀ ਲੱਗਦੀ ਹੈ, ਕਾਨੂੰਨ ਹੈ ਨਾ? ਹਾਂਜੀ ਹਾਂਜੀ, 30 ਫੁੱਟ ਜਿਹੜੀ ਸੜਕ ਤੋਂ ਲੈ ਕੇ, ਉਹ 30 ਫੁੱਟ ਦੇ ਵਿੱਚ ਉਹਦੀ ਡੱਗੀ ਬਣੀ ਹੋਈ ਹੈ ਸੜਕ ਦੀ ਕੰਨੀ ਦੇ ਨਾਲ ਬਿਲਕੁਲ। ਉਹਨੂੰ ਐਨਓਸੀਆਂ ਕਿਵੇਂ ਮਿਲ ਗਈਆਂ? ਚਲੋ ਸਾਰਾ ਕੁਝ ਹੀ ਬਾਕੀ ਮੰਨ ਲੈਂਦੇ ਸਹੀ, ਉਹਨੂੰ ਐਨਓਸੀ ਮਿਲ ਕਿਵੇਂ ਗਈ? ਉਹ ਡੱਗੀ ਉੱਤੇ ਹੁੰਦੇ ਹੋਏ ਵੱਡਾ ਟੈਂਕ, ਐਡਾ ਵੱਡਾ ਟੈਂਕ, ਉਹ 20 ਬਾਈ 30 ਦਾ ਲੰਮਾ ਚੌੜਾ, 30-35 ਫੁੱਟ ਥਲੇ ਡੂੰਘਾ, ਉਹਨੂੰ ਉੱਥੇ ਦੀਆਂ ਐਨਓਸੀਆਂ ਮਿਲ ਗਈਆਂ। ਇੱਕ ਵੀ ਦਰਖਤ ਨਹੀਂ ਜਿੱਦੇ ਉਹਨੂੰ ਐਨਓਸੀਆਂ ਮਿਲੀਆਂ। 2 ਨਾਲ ਸਕੂਲ ਨਾਲ, ਇੱਕ ਸਟਾਰ ਪਲੱਸ, ਇੱਕ DAV, ਦੋਨਾਂ 'ਚ 12-13 ਹਜ਼ਾਰ ਬੱਚੇ ਪੜ੍ਹਦੇ ਆ। ਇੱਕ ਮੇਰੇ ਪਿੰਡ ਦਾ ਨਾਲ ਪ੍ਰਾਇਮਰੀ ਸਕੂਲ ਹੈ, ਉਹਦੇ ਵਿੱਚ 100-200 ਬੱਚਾ ਪੜ੍ਹਦਾ ਹੈ। ਤੁਸੀਂ ਮੈਨੂੰ ਐ ਦੱਸੋ ਵੀ ਇੰਨਾ ਕੁਝ ਹੁੰਦੇ ਹਵਾਏ ਵੀ 40-50 ਘਰ ਹੁੰਦੇ ਹੋਏ ਰਾਮਾ ਮੰਡੀ ਉੱਥੋਂ 40 ਮੀਟਰ ਦੀ ਤੋਂ ਕਿਵੇਂ ਐਨਓਸੀਆਂ ਦਿੱਤੀਆਂ? ਇਹਦੇ 'ਚ ਇੱਕ ਗੱਲ ਐਡੀਸ਼ਨ ਮੈਂ ਵੀ ਕਰ ਦਿਆਂ, ਤੁਸੀਂ ਉਹਦਾ ਵਿਡਰਾ ਕਰ ਲਿਆ ਸੀ ਜਾਂ ਉਹਦਾ ਰਿਨਿਊ ਨਹੀਂ ਕੀਤਾ, ਕਿ ਇਹਨੇ ਫਾਰਮੈਲਿਟੀਆਂ ਪੂਰੀਆਂ ਨਹੀਂ ਕੀਤੀਆਂ, ਆਹੀ ਨਾ ਸਰ? ਤੇ ਜਦੋਂ ਐਨਓਸੀ ਦਿੱਤੀ ਗਈ, ਉਹ ਕਿਵੇਂ ਦੇ ਦਿੱਤੀ ਗਈ ਪਹਿਲਾਂ? ਫਿਰ ਉਹ ਸਾਲ ਚੱਲੀ ਕਿਵੇਂ? 2 ਸਾਲ ਨਹੀਂ, ਆ ਪਹਿਲਾਂ ਇੱਕ ਮਿੰਟ, ਪਹਿਲਾਂ ਆ ਪੁੱਛ ਲਈਏ, ਉਹ ਚੱਲ ਕਿਵੇਂ ਗਈ ਇੰਨਾ ਚਿਰ? 2 ਸਾਲ ਚੱਲੀ ਜਾਂਦੀ ਨੂੰ, 2 ਸਾਲ ਚੱਲੀ ਕਿਵੇਂ ਜਦੋਂ ਉਹਦੀਆਂ ਫਾਰਮੈਲਿਟੀਆਂ ਹੀ ਪੂਰੀਆਂ ਨਹੀਂ ਸੀ, ਤੇ ਉਹ ਚੱਲ ਕਿਵੇਂ ਗਈ? ਜਿਹੜੀ ਵੀ ਸਟਾਰ ਪ੍ਰੋਸੈਸ ਯੂਨਿਟ ਹੈ, ਉਹ ਉਹਦੀ ਕਲੀਅਰੈਂਸ ਕੱਲੀ ਬੋਰਡ ਦੇ ਕਿਸੇ ਉਹਦੇ ਚ ਨਿਯਮਾਂ ਚ ਇੱਕ 1948 ਫੈਕਟਰੀ ਐਕਟ ਵੀ ਹੈ, ਜਿਸ ਦੇ ਨਿਰਧਾਰਤ ਸ਼ਰਤਾਂ ਨੇ। ਹੁਣ ਜਿਹੜੀ ਵੀ ਇਹ ਲੱਗੀ ਯੂਨਿਟ ਉਦਯੋਗਿਕ ਜ਼ੋਨ ਹੈ, ਉੱਥੇ ਐਸ ਪਰ ਜੋ ਸਾਡੇ ਕੋਲ ਡਾਟਾ ਹੈ, ਉਦਯੋਗਿਕ ਜ਼ੋਨ ਹੈ, ਇੰਡਸਟਰੀਅਲ ਏਰੀਆ ਉਧਰ ਨਹੀਂ ਹੈਗਾ ਜੀ, ਜਿਹੜੀ ਸਾਈਡ ਲੱਗੀ ਉਹਦੇ ਨੇੜੇ ਸਕੂਲ ਹੈ। ਇੱਕ ਮਿੰਟ ਪੜ੍ਹ ਲਓ ਮਾੜਾ ਜਿਹਾ, ਇਹ ਗੱਲ ਗੜਬੜ ਹੋ ਜਾਣੀ ਹੈ। ਇੱਕ ਵਾਰੀ ਆਪਾਂ ਦੁਬਾਰਾ ਚੈੱਕ ਕਰ ਲੈਂਦੇ ਲਿਖਿਆ ਹੋਇਆ ਸਾਡੇ ਕੋਲ ਇਹ ਮਿਸ਼ਨ ਸਾਰਾ ਕੀ ਹੈ ਤੁਹਾਨੂੰ ਮੈਂ ਦੱਸਦਾ ਸਰ ਕੀ ਹੈ।
ਇਹ ਹੁੰਦਾ ਹੈ, ਇਹ ਸਾਰੇ ਹੁੰਦਾ ਹੈ। ਇੱਕ ਸਰ ਹੋਰ ਸੱਚ ਅਸੀਂ ਫਿਰ ਇੱਕ ਮਿੰਟ ਖੜ ਜਾ ਯਾਰ, ਭੁੱਲ ਜਾਏਗਾ ਨਹੀਂ ਇਹ ਨਹੀਂ ਗੱਲ। ਇਹਦਾ ਮਸਲਾ ਦੱਸਦਾ ਤੁਹਾਨੂੰ ਸਰ ਕੀ ਹੈ ਇਹ ਚੀਜ਼ਾਂ। ਇੱਕ ਮਿੰਟ ਭਾਜੀ ਇੱਕ ਮਿੰਟ। ਇਹ ਚੀਜ਼ਾਂ ਸਭ ਤੋਂ ਵੱਡੇ ਕੰਸਰਨ ਦੀਆਂ ਕਿ ਜਿਹੜੀ ਚੀਜ਼ ਸਾਲ ਬਾਅਦ ਹੈ ਨਹੀਂ, ਦਰਖਤ ਹੈ ਨਹੀਂ ਗੇ, ਉਹ ਸਾਲ ਪਹਿਲਾਂ ਕਿਵੇਂ ਸੀਗੇ ਉੱਥੇ? ਸਾਲ ਪਹਿਲਾਂ ਕਿਵੇਂ ਸੀ ਜਦੋਂ ਐਨਓਸੀ ਦਿੱਤੀ ਗਈ ਹੈ? ਸਾਲ ਬਾਅਦ ਉਹ ਹੈ ਨਹੀਂ ਚੀਜ਼ਾਂ। ਟੋਟਲ ਦੇ ਵਿੱਚ ਜਿਹੜੇ ਟਾਇਰ ਵਾਲੇ ਪਲਾਂਟ ਹੈ ਨਾ ਜੀ, ਇਹਦੇ ਵਿੱਚ ਸਾਡੀਆਂ ਗਾਈਡਲਾਈਨਸ ਬਣੀਆਂ ਹੋਈਆਂ ਨੇ। ਜਿਹੜਾ ਤੁਸੀਂ ਐਨਓਸੀ ਨੂੰ ਚੈਲੰਜ ਕਰ ਰਹੇ ਹੋ ਵੀ ਸਕੂਲ ਹੈ, ਤੁਹਾਡੀ ਗੱਲ ਅਸੀਂ ਇਹ ਨਹੀਂ ਕਹਿੰਦੇ ਗਲਤ ਹੈ। ਕੋਈ ਵੀ ਐਨਓਸੀ ਕੋਈ ਪ੍ਰੋਪਰ ਵਿਜ਼ਿਟ ਹੁੰਦਾ ਹੈ, ਦੂਸਰੇ ਮਹਿਕਮੇ ਤੋਂ ਰਿਪੋਰਟਸ ਵੀ ਆਉਂਦੀਆਂ ਨੇ, ਐਸਡੀਐਮ ਸਾਹਿਬ ਵੀ ਰਿਪੋਰਟ ਦਿੰਦੇ ਆ, ਤਹਿਸੀਲਦਾਰ ਸਾਹਿਬ ਵੀ ਦਿੰਦੇ ਨੇ, ਸਾਡੇ ਆਫੀਸਰ ਆ ਜਿਹੜੇ ਉਹਨੂੰ ਵਿਜ਼ਿਟ ਕਰਕੇ ਆਉਂਦੇ ਨੇ ਵੈਰੀਫਾਈ ਕਰਨ ਲਈ। ਨਹੀਂ ਇੱਕ ਮਿੰਟ ਖੜ ਜਾ। ਉਸ ਤੋਂ ਬਾਅਦ ਵੈਰੀਫਾਈ ਕਰਨ ਤੋਂ ਬਾਅਦ ਹਰੇਕ ਕੇਸ ਦੀ ਇੱਕ ਕੰਪੀਟੈਂਸੀ ਹੁੰਦੀ ਹੈ। ਕੁਝ ਐਕਸ਼ਨ ਲੈਵਲ ਦੇ ਕੇਸ ਹੁੰਦੇ ਆ, ਕੁਝ ਸੀਨੀਅਰ ਅਫਸਰਾਂ ਕੋਲੇ ਆਉਂਦੇ ਨੇ, ਉਹਦੇ ਹਿਸਾਬ ਨਾਲ ਉੱਥੇ ਕੇਸ ਭੇਜਿਆ ਜਾਂਦਾ ਹੈ, ਉਹ ਕੇਸ ਡਿਸਾਈਡ ਹੁੰਦਾ ਹੈ। ਗ੍ਰੇਟ। ਇੱਕ ਮਿੰਟ ਓਕੇ ਜਲਦੀ ਸਰਪੰਚ ਸਾਹਿਬ ਨੇ ਕਿਹਾ ਵੀ ਐਨਓਸੀ ਗਲਤ ਹੋਇਆ ਹੈ, ਉਹ ਤਾਂ ਕੋਈ ਚੇਂਜ ਨਹੀਂ ਹੋ ਸਕਦੀ ਵੀ ਕੱਲ ਡਿਸਟੈਂਸ 500 ਸੀ ਅੱਜ 490 ਰਹਿ ਗਿਆ, ਉਹ ਤਾਂ ਫਿਕਸ ਸੀ ਨਾ ਜੀ। ਅਸੀਂ ਇਹਨੂੰ ਤੁਸੀਂ ਮੁੱਦਾ ਉਠਾਇਆ ਇਹਨੂੰ ਅਸੀਂ ਰੀ-ਐਗਜ਼ਾਮਿਨ ਕਰ ਲੈਂਦੇ ਆ। ਸਾਡੇ ਉੱਥੇ ਐਸਸੀ ਸਾਹਿਬ ਨਹੀਂ ਸਰ, ਇਹਦੇ ਚ ਇੱਕੋ ਬੇਨਤੀ ਸਿਰਫ ਸੂਟੇਬਿਲਿਟੀ ਆਫ ਸਾਈਟ ਕੀ ਹੈ ਵੀ ਇਹ ਪੈਰਾਲਿਸਿਸ ਪਲਾਂਟ ਦੀਆਂ ਸਰਕਾਰ ਵੱਲੋਂ ਗਾਈਡਲਾਈਨ ਨੇ, ਸਕੂਲ ਤੋਂ ਇੰਨਾ ਦੂਰ, ਪਿੰਡ ਤੋਂ ਇੰਨਾ ਦੂਰ, ਉਹਨੂੰ ਅਸੀਂ ਰੀ-ਐਗਜ਼ਾਮਿਨ। ਮੈਰੀ ਇਹਦੇ ਚ ਇੱਕ ਮਿੰਟ ਖੜ ਜਾ ਯਾਰ, ਇਹਦੇ ਚ ਇੱਕੋ ਬੇਨਤੀ ਹੈ, ਜਿਹਨੇ ਇਹ ਗਲਤ ਕੀਤਾ ਹੈ, ਜਿਨ੍ਹਾਂ ਨੇ ਗਲਤ ਕੀਤਾ ਹੈ ਕਿ ਸਕੂਲ ਦਾ ਨਹੀਂ ਦੱਸਿਆ, ਇੰਡਸਟਰੀਅਲ ਜ਼ੋਨ ਵਾਲੀ ਗੱਲ ਪਤਾ ਨਹੀਂ ਕਿਵੇਂ ਬਣ ਗਈ ਉੱਥੇ, ਉਹ ਦਰਖਤ ਪਹਿਲਾਂ ਨਹੀਂ ਸੀ, ਉਹ ਤਾਂ ਉਹਨੇ ਹੁਣ ਲਾਏ ਨੇ। ਇਹ ਕਿਵੇਂ ਐਨਓਸੀ ਦੇਤੀ? ਜਿਹਨੇ ਦਿੱਤੀ ਹੈ, ਜਿਹਨੇ ਵਿਜ਼ਿਟ ਕੀਤੀ ਹੈ, ਉੱਥੇ ਐਗਜ਼ਾਮਨ ਕੀਤਾ ਉਹਨੇ, ਉਹਨਾਂ ਤੇ ਕਾਰਵਾਈ ਹੋਊਗੀ। ਉਹ ਦੱਸ ਦਾਂਗੇ ਅਥਾਰਟੀ ਨੂੰ ਅਸੀਂ, ਠੀਕ ਹੈ। ਨਹੀਂ ਸਾਰਾ ਨਹੀਂ ਇੱਕ ਮਿੰਟ ਸਾਰਾ ਆ ਅਸੀਂ ਖੜੇ ਆ। ਇੱਕ ਮਿੰਟ ਗੱਲ ਸੁਣਿਓ ਜੇ, ਸਾਨੂੰ ਇਨਸ਼ੋਰ ਕਰਕੇ ਤੁਹਾਨੂੰ ਲਿਆਂਦਾ ਗਿਆ ਕਿ ਇੱਕ ਬੰਦਾ ਵੀ ਕੁਝ ਐ ਨਾ ਕਰੇ। ਕਾਨੂੰਨ ਦੀ ਗੱਲ ਹੈ ਨਾ, ਮੇਰੀ ਗੱਲ ਤਾਂ ਸੁਣ ਲਓ। ਇੱਥੇ ਤੁਸੀਂ ਇਹਨਾਂ ਦੇ ਪਿੰਡ ਨੂੰ ਮਾਰਤਾ, ਨੇੜੇ ਤੇੜੇ ਮਾਰਤਾ। ਮਾਨ ਸਾਹਿਬ ਜੀ ਐਡੀ ਵੱਡੀ ਗੱਲ ਹੈ, ਇੰਨਾ ਕਿਹੜਾ ਦਲੇਰ ਅਫਸਰ ਹੈ, ਉਹ ਗੱਲ ਨਹੀਂ। ਕਾਰਵਾਈ ਹੋਏਗੀ ਜੀ ਜੇ ਐਨਓਸੀ ਗਲਤ ਹੈ। ਆ ਤੁਹਾਡੇ ਕੈਮਰਿਆਂ ਸਾਹਮਣੇ ਗੱਲ ਹੋਈ ਕਮਾਲੂ ਚ। ਆਪਾਂ ਲੌਜੀਕਲ ਗੱਲ ਕਰਨਗੇ ਪਹਿਲਾਂ। ਐਨਓਸੀ ਨੂੰ ਅਸੀਂ ਰੀ-ਐਗਜ਼ਾਮਿਨ ਕਰ ਲੈਂਦੇ ਹਾਂ ਜੀ, ਸਾਰੀਆਂ ਵਿਸਟਾਂ ਜਿਹੜਾ ਅਧਿਕਾਰੀ ਜ਼ਿੰਮੇਵਾਰ ਹੈ ਉਹਦੇ ਨਾਲ ਇਹਦੇ ਚ ਕਾਰਵਾਈ ਹੋਊਗੀ। ਸਰ ਗੁਜਰਾਤ ਬੰਦਰਗਾਹ ਤੋਂ ਟਾਇਰ ਆ ਰਹੇ, ਉਹਨੇ ਇੱਕ ਵੀ ਤੁਹਾਨੂੰ ਸਬੂਤ ਨਹੀਂ ਦਿੱਤਾ ਵੀ ਮੇਰੇ ਕੋਲ ਟਾਇਰ ਕਿੱਥੋਂ ਆ ਰਹੇ ਆ, ਤੁਸੀਂ ਉਹਦੇ ਤੇ ਕਾਰਵਾਈ ਨਹੀਂ ਕਰ ਰਹੇ। ਬੰਦ ਪਿਆ ਅੱਜ ਤਾਂ ਬੰਦ ਪਿਆ ਨਾ, ਜਿਹੜਾ ਸਾਲ ਦੋ ਬਲੈਕ ਮਨੀ ਹੁਣ ਤੱਕ ਕਮਾਇਆ ਉਹਨੇ। ਉਹ ਗੱਲ ਨਾ ਕਰੀਏ ਹੁਣ ਆਪਾਂ, ਐਫਆਈਆਰ ਤਾਂ ਕਰੋ ਨਾ ਉੱਤੇ। 2 ਨੰਬਰ ਦੇ ਵਿੱਚੋਂ ਟਾਇਰ ਬਾਹਰੋਂ ਲਿਆ ਰਿਹਾ ਗੁਜਰਾਤ। ਇੱਕ ਮਿੰਟ ਖੜ ਜਾ, ਇੱਕ ਮਿੰਟ ਇੱਧਰ ਗੱਲ ਸੁਣ ਲਓ। ਦੱਸੋ ਗੱਲ ਤਾਂ ਐਫਆਈਆਰ ਦੀ ਹੈ, ਲੀਗਲ ਪੁਆਇੰਟ ਲੈ ਲਓ। ਇੱਕ ਮਿੰਟ ਬੋਲੋ ਨਾ ਯਾਰ, ਛੋਟਾ ਜਿਹਾ ਪਰ ਬੜਾ ਇੰਪੋਰਟੈਂਟ ਲੀਗਲ ਪੁਆਇੰਟ ਹੈ ਕਿ ਜਦੋਂ ਕੰਸੈਂਟ ਟੂ ਆਪਰੇਟ ਵਿਡਰਾ ਹੋ ਜਾਂਦਾ ਕਿਸੇ ਦਾ, ਜੋ ਫਿਰ ਵੀ ਆਪਰੇਟ ਕਰਦਾ, ਤੇ ਜਿਹੜਾ ਨਵਾਂ ਵਾਟਰ ਐਕਟ ਵੀ ਹੈ ਉਹਦੇ ਵਿੱਚ ਹਾਲੇ ਵੀ ਉਹਦੇ ਵਿੱਚ ਸਜ਼ਾ ਦਾ ਪ੍ਰੋਵੀਜ਼ਨ ਕ੍ਰਿਮੀਨਲ ਆਫੈਂਸ ਹੈ ਉਹ ਹਾਲੇ ਵੀ, ਜਦ ਕਿ ਬਾਕੀ ਸਾਰੀਆਂ ਚੀਜ਼ਾਂ ਦਾ ਤਾਂ ਫਾਈਨ ਆ ਗਿਆ, ਪਰ ਕੰਸੈਂਟ ਟੂ ਆਪਰੇਟ ਤੇ ਨਹੀਂ ਆਇਆ। ਉਹ ਤੇ ਹਾਲੇ ਵੀ 1.5 ਸਾਲ ਤੋਂ ਲੈ ਕੇ 6 ਸਾਲ ਦੀ ਸਜ਼ਾ ਹੈ। ਤੁਹਾਡੇ ਕੇਸ ਦੇ ਵਿੱਚ ਜੇ ਉਹ ਅਪਲਾਈ ਹੁੰਦਾ ਹੈ, ਜੇ ਪ੍ਰੂਫ ਮਿਲਦਾ ਹੈ, ਤਾਂ ਤੁਹਾਨੂੰ ਮੈਜਿਸਟ੍ਰੇਟ ਦੇ ਕੋਲੋਂ ਕੰਪਲੇਂਟ ਵੀ ਕਰਨੀ ਪੜਦੀ ਹੈ। ਕਰ ਲੈਣੇ ਜੀ ਓਕੇ ਵੇਟ ਇੱਕ ਮਿੰਟ ਯਾਰ, ਇੱਕ ਮਿੰਟ ਐ ਨਾ ਬੋਲੋ। ਕਦੋਂ ਤੱਕ ਐਗਜ਼ਾਮਨ ਦਾ ਜਵਾਬ ਮਿਲ ਜੂਗਾ ਸਰ? ਚਲੋ ਅਸੀਂ ਧਿਆਨ ਚ ਲਾ ਦਾਂਗੇ। ਨਹੀਂ ਸਰ ਐ ਨਹੀਂ ਗੱਲ ਹੋਣੀ। ਇੱਕ ਮਿੰਟ ਖੜ ਜਾ ਯਾਰ, ਤੁਹਾਨੂੰ ਮਾਨ ਸਾਹਿਬ ਬੇਨਤੀ ਕਰਦਾ ਹਾਂ। ਮੈਂ ਇੱਕ ਮਿੰਟ ਖੜ ਜਾ, ਮੈਂ ਦੁਬਾਰਾ ਰਿਪੀਟ ਕਰਦਾ। ਹਾਂਜੀ ਦੱਸੋ। ਮੈਂ ਇੱਥੇ ਮੇਰੀ ਡਿਊਟੀ ਲਗਾਈ ਗਈ ਹੈ ਜੀ। ਪਿਛਲੀ ਵਾਰ ਮੈਂ ਕੇਲਾ ਆਇਆ ਸੀ, ਮੈਂ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਦੇ ਪਾਇਆ। ਅੱਜ ਵੀ ਮੇਰੇ ਏਰੀਆ ਦਾ ਕੋਈ ਇਹਦੇ ਵਿੱਚ ਮਸਲਾ ਨਹੀਂ ਹੈ, ਸਾਡੇ ਕੰਸਰਨਡ ਅਫਸਰ ਖੜੇ ਨੇ, ਠੀਕ ਹੈ ਜੀ। ਤੁਸੀਂ ਜੋ ਵੀ ਗੱਲਬਾਤ ਕਹਿ ਰਹੇ ਹੋ ਅਸੀਂ ਆਪਣੀ ਅਥਾਰਟੀ ਦੇ ਧਿਆਨ ਚ ਲਿਆਵਾਂਗੇ। ਹਾਂ ਮੈਂ ਤੁਹਾਨੂੰ ਇੰਨਾ ਜ਼ਰੂਰ ਕਹੂੰਗਾ, ਜੇ ਐਨਓਸੀ ਗਲਤ ਹੈ ਅਸੀਂ ਉੱਤੇ ਬੰਦੀ ਕਾਰਵਾਈ ਕਰਾਂਗੇ। ਤੁਹਾਡਾ ਬੋਰਡ ਹੈ ਸਾਰੇ ਰੂਲ ਐਂਡ ਰੈਗੂਲੇਸ਼ਨ ਨਾਲ ਚੱਲਦਾ ਹੈ ਨਾ, ਨੋਰਮਸ ਨਾਲ ਚੱਲਦਾ ਹੈ ਨਾ, ਤਾਂ ਅਸੀਂ ਉਹਨਾਂ ਨੋਰਮਸ ਦੀ ਗੱਲ ਪੁੱਛ ਰਹੇ ਹਾਂ। ਨੋਰਮਸ ਦੀ ਗੱਲ ਉਹਦੇ ਕਦੋਂ ਤੱਕ ਕਾਰਵਾਈ ਹੋਊਗੀ? ਮੈਂ ਨਹੀਂ ਨਾ ਕਹਿ ਸਕਦਾ ਇਹਦੇ ਬਾਰੇ, ਹਾਈ ਕੋਰਟ ਜਾਣਾ ਪਵੇ, ਮੈਂ ਨਹੀਂ ਨਾ ਕਹਿ ਸਕਦਾ ਗੱਲ। ਟਰਾਈ ਟੂ ਅੰਡਰਸਟੈਂਡ। ਹਾਂਜੀ ਹੁਣ ਅੱਛਾ ਇੱਕ ਗੱਲ ਇਹਨਾਂ ਤੋਂ ਇੱਕ ਗੱਲ ਮੈਨੂੰ ਕਰ ਲੈਣ ਦਿਓ। ਇੱਕ ਗੱਲ ਮੈਂ ਤੁਹਾਤੋਂ ਪੁੱਛਣੀ ਹੈ। ਉਸ ਦਿਨ ਵੀ ਬੰਦੇ ਸਾਡੇ ਕੋਲੇ ਆਏ ਸੀ, ਆ ਪਿੰਡ ਹੈ ਲਾਗੇ ਦੌਨ ਕਲਾ, ਉੱਥੇ ਵੀ ਇੱਕ ਟਾਇਰ ਫੈਕਟਰੀ ਸੀਗੀ। ਉਹਦੇ ਵਿੱਚ ਧੱਜੀਆਂ ਆ ਤੁਸੀਂ ਕਿੰਨੇ ਫੁੱਟ ਦਾ ਕਿਹਾ? 25 ਫੁੱਟ 30 ਫੁੱਟ ਹੁੰਦਾ ਨਾ ਜਗ੍ਹਾ ਡਿਸਟੈਂਸ ਮੇਨ ਰੋਡ ਤੋਂ। ਜਰਾ ਜਾ ਕੇ ਵੇਖੀਏ ਉੱਥੇ ਤੁਸੀਂ। ਔਰ ਉਸ ਤੋਂ ਵੀ ਅੱਗੇ ਗੱਲ ਜਾਣਾ, ਉਸ ਬੰਦੇ ਨੇ ਮਾਲਕ ਨੇ ਫਾਈਨਲੀ ਲਿਖ ਕੇ ਦਿੱਤਾ ਹੈ ਦੌਨ ਕਲਾਂ ਦੇ ਵਿੱਚ ਇਹਨਾਂ ਨੂੰ ਵੀ ਕਿ ਮੈਂ ਇਹ ਫੈਕਟਰੀ ਨੋਰਮਸ ਤੋਂ ਬਿਨਾਂ ਨਹੀਂ ਚਲਾਉਂਗਾ।
ਇਟ ਮੀਨ ਦੈਟ ਕਿ ਉਹ ਮੰਨ ਗਿਆ ਕਿ ਨੋਰਮਸ ਨਹੀਂ ਸੀ ਫਾਲੋ ਹੋ ਰਹੇ। ਜਿਹੜੀ ਉਹ ਪਹਿਲਾਂ ਚੱਲੀ ਹੈ ਉਹਦੇ ਤੇ ਕਾਰਵਾਈ ਕੌਣ ਕਰੂਗਾ ਸਰ? ਬਸ ਇਹ ਗੱਲ ਦਾ ਇੱਕ ਜਵਾਬ ਦੇ ਦਿਓ। ਆ ਦੌਨ ਕਲਾਂ ਸਰ ਪਟਿਆਲਾ ਯੂਨੀਵਰਸਿਟੀ ਦੇ ਬੈਕ ਸਾਈਡ ਤੇ ਪਿੰਡ ਹੈ। ਆ ਟਾਇਰ ਵਾਲੀ ਬੰਦ ਹੋਈ, ਉਹਨੇ ਲਿਖ ਕੇ ਦਿੱਤਾ। ਗੱਲ ਇਹ ਨਹੀਂ ਹੋ ਰਹੀ ਕਿ ਬੰਦਾ ਹੁਣ ਅਸੀਂ ਕਹੀਏ ਕਿ ਮੈਂ 4 ਬੰਦੇ ਮਾਰੇ, ਆ ਡੀਐਸਪੀ ਸਾਹਿਬ ਖੜੇ ਨੇ, ਪੁੱਛ ਲੈਣੇ ਆ, 4 ਬੰਦੇ ਮਾਰੇ, ਅੱਗੇ ਤੋਂ ਮੈਂ ਨਹੀਂ ਮਾਰੂੰਗਾ, ਮੈਨੂੰ ਛੱਡ ਦਿਓ। ਛੱਡ ਦਿਆਂਗੇ? ਇੰਨਾ ਨੁਕਸਾਨ ਕਰਤਾ, ਹੁਣ ਬੰਦ ਹੋ ਗਈ ਤੇ ਇਹਦਾ ਮਤਲਬ ਐਹਸਾਨ ਹੋ ਗਿਆ? ਇਹਨਾਂ ਤੇ ਕਾਰਵਾਈ ਕਦੋਂ ਹੋਊਗੀ ਉਹ ਪੁੱਛ ਰਹੇ ਆ ਸਰ। ਦੁਬਾਰੇ ਵੀ ਤਿਆਰ ਹੋ ਰਹੇ ਜੀ ਚਲਾਉਣ। ਨਹੀਂ ਪਹਿਲਾਂ ਪਹਿਲੀ ਵਾਲੀ ਦਾ ਪੁੱਛ ਲਈਏ, ਉਹਦੀ ਤੇ ਕੀ ਕਾਰਵਾਈ ਹੋਊਗੀ? ਉਹ ਬੰਦਾ ਖੁਦ ਲਿਖ ਕੇ ਦੇ ਚੁੱਕਾ ਹੈ ਕਿ ਨੋਰਮਸ ਤੋਂ ਬਿਨਾ ਮੈਂ ਲਾਗੂ ਨਹੀਂ ਕਰੂੰਗਾ। ਸਾਡੇ ਕੋਲ ਲੈਟਰ ਹੈ, ਉਹ ਲੈਟਰ ਤੁਹਾਨੂੰ ਦਿੰਨੇ ਆ ਸਰ। ਇਹੀ ਐਸਸੀ ਸਾਹਿਬ ਡੀਲ ਕਰਦੇ ਆ। ਅਸੀਂ ਤੁਹਾਨੂੰ ਲੈਟਰ ਦਿੰਨੇ ਆ, ਉਹਦਾ ਲਿਖਿਆ ਹੋਇਆ। ਇੱਕ ਤਾਂ ਉਹਦੇ ਤੇ ਪਹਿਲਾਂ ਵਾਲੀ ਕਾਰਵਾਈ ਕੀ ਹੋਊਗੀ, ਔਰ ਇੱਕ ਜਿਹੜੀ ਜਸਕੀਰਤ ਜੀ ਵਾਰ-ਵਾਰ ਗੱਲ ਕਹਿ ਰਹੇ ਆ ਕਿ ਜਦੋਂ ਕੰਸੈਂਟ ਟੂ ਆਪਰੇਟ ਵਿਡਰਾ ਹੋ ਗਿਆ ਹੈ, ਉਸ ਤੋਂ ਬਾਅਦ ਅਗਰ ਕੋਈ ਚੀਜ਼ ਚੱਲਦੀ ਹੈ, ਇੰਪ੍ਰਿਜ਼ਨਮੈਂਟ ਜਿਹਦੇ ਵਿੱਚ ਵਾਟਰ ਐਕਟ ਚ ਅਜੇ ਵੀ ਸਜ਼ਾ ਦਾ ਮਾਮਲਾ ਹੈ, ਉਹਦੇ ਤੇ ਕਾਰਵਾਈ ਤੁਹਾਡਾ ਮੈਜਿਸਟ੍ਰੇਟ ਨੂੰ ਕਹਿਣਾ ਬਣਦਾ ਹੈ। ਇਹਨਾਂ ਦੀ ਹੈ ਰਿਟਰਨ ਚ ਵੀ ਤੁਹਾਡਾ ਵੀ ਬਿਲਕੁਲ ਹੈ, ਤੁਹਾਡਾ ਦਿੱਤਾ ਹੋਇਆ ਕਮਾਲੂ ਪਿੰਡ ਵਾਲਾ। ਤੁਹਾਨੂੰ ਦੇ ਕੇ ਜਵਾਬ ਅਸੀਂ ਤੇ ਉਹਦਾ ਜਵਾਬ ਹੀ ਤਾਂ ਅੱਗੇ ਦੱਸ ਰਹੇ ਹਾਂ ਅਸੀਂ ਤੁਹਾਨੂੰ। ਤੁਸੀਂ ਕਹਿ ਰਹੇ ਹੋ ਸਰ, ਤੁਸੀਂ ਤਾਂ ਜਵਾਬ ਦੇ ਦਿੱਤਾ। ਅਸੀਂ ਤੁਹਾਨੂੰ ਹੁਣ ਉਹਦੇ ਕਾਰਵਾਈ ਕਰੋ ਉਸ ਬੰਦੇ ਤੇ। ਬੇਟਾ ਮੈਂ ਇਹਦੇ ਚ ਕਲੀਅਰ ਕਰ ਦਿਆਂ। ਅਸੀਂ ਤੁਹਾਨੂੰ ਇੱਕ ਤਾਂ ਸਬੂਤ ਦੇਣੇ ਆ ਕਿ ਚੱਲੀ, ਉਸ ਤੋਂ ਬਾਅਦ ਇੱਕ ਤੁਹਾਡਾ ਜਿਹੜਾ ਬੰਦਾ ਆ ਭਾਈ ਸਾਹਿਬ ਕਿੱਧਰ ਗਏ ਇੱਥੇ ਖੜੇ ਸੀ ਉਹ, ਹਾਂਜੀ ਤੁਸੀਂ ਅੰਦਰ ਗਏ ਸੀ ਉਦੋਂ ਫੈਕਟਰੀ ਚ ਗਏ ਸੀ? ਜਦੋਂ ਬੰਦ ਕੀਤੀ ਸੀ ਉਦੋਂ ਵੀ ਤੁਹਾਨੂੰ ਪਤਾ ਸੀ? ਉਦੋਂ ਕੌਣ ਗਿਆ ਸੀ? ਨਹੀਂ ਤੁਹਾਡਾ ਹੀ ਅਫੀਸਰ ਹੋਊ। ਹੁਣ ਅਸੀਂ ਗੱਲ ਇਹ ਕਰ ਰਹੇ ਹਾਂ, ਸੁਣ ਲਓ ਗੱਲ ਸੁਣ ਲਓ। 6 ਟਰੱਕ ਗਏ ਵੱਡੇ ਟਾਇਰਾਂ ਦੇ ਅੰਦਰ ਸੀ ਜਦੋਂ ਬੰਦ ਹੋਈ ਹੈ, ਤੇ ਜਦੋਂ ਉਹ ਦੁਬਾਰਾ ਗਏ ਹੋ ਤੁਸੀਂ, ਉਦੋਂ ਕਿੰਨੇ ਸੀ ਉੱਥੇ? ਮੈਂ ਨਹੀਂ ਉਦੋਂ ਗਿਆ ਨਾ ਦੁਬਾਰਾ। ਉਹ ਇਹਨਾਂ ਦੀ ਬਠਿੰਡਾ ਟੀਮ ਸੀ, ਉਹਨਾਂ ਨੂੰ ਪਤਾ ਹੈ। ਬਠਿੰਡਾ ਟੀਮ ਦਾ ਸੀ ਨਾ, ਉਹਨੂੰ ਤੁਸੀਂ ਉਹ ਆਹੀ ਗੱਲ ਜਿਵੇਂ ਅੱਜ ਸਾਡੇ ਕੋਲੇ ਖੜੇ ਸੀ, ਉਹਨਾਂ ਨੂੰ ਘੇਰ ਕੇ ਉੱਤੇ ਖੜਾਇਆ। ਸਾਨੂੰ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਨਾ, ਤੇ ਪਰ ਕਾਰਵਾਈ ਕੀਤੀ ਨਹੀਂ। ਸਾਡੀ ਹੈਡ ਆਫਿਸਰ ਨੇ ਕਹਿੰਦਾ ਸੀ ਉਹਨਾਂ ਨੂੰ ਪੁੱਛਣਾ ਸੀ, ਨਾਲ ਇਹ ਰਿਪੋਰਟ ਬਣਾ ਕੇ ਭੇਜ ਦਿੰਦੇ। ਇਹ ਸਰਪ੍ਰਾਈਜ਼ ਟੀਮ ਗਈ ਸੀ। ਅੱਛਾ ਹੁਣ ਗੱਲ ਨੂੰ ਨਿਬੇੜਦੇ ਆ। ਇੱਕ ਆਪਣਾ ਬੁੱਢਾ ਨਾਲ ਵਾਲੀ ਗੱਲ ਅਸੀਂ ਕਲੀਅਰ ਕਰਤੀ ਹੈ, ਜੋ ਪੋਲੀਟੀਕਲੀ ਲੋਕਾਂ ਨੂੰ ਪਤਾ ਲੱਗ ਗਿਆ ਗਵਰਨਮੈਂਟ ਹੀ ਇੰਟਰਸਟਡ ਹੈ ਚਲਾਉਣ ਦਾ। ਕੀ ਕਰੀਏ ਉਹਦਾ ਕੀ ਪੁੱਛੋ ਸਵਾਲ? ਤਲਵੰਡੀ ਅਕਲੀਆ ਦਾ ਜਵਾਬ ਤੁਹਾਡੇ ਕੋਲ ਲਿਖ ਕੇ ਭੇਜਿਆ ਜੀ ਅਸੀਂ। ਇਹਦੇ ਚ ਇਹਦੀ ਪਬਲਿਕ ਹੀਅਰਿੰਗ ਹੋਈ ਸੀਗੀ ਜੀ। ਪਬਲਿਕ ਹੀਅਰਿੰਗ ਦੌਰਾਨ ਜਿੰਨੇ ਵੀ ਸੰਘਰਸ਼ ਕਮੇਟੀਆਂ ਜਾਂ ਜਿੰਨੇ ਵੀ ਉੱਥੇ ਜਥੇਬੰਦੀਆਂ ਆਈਆਂ ਸੀਗੀਆਂ, ਸਾਰਿਆਂ ਦੇ ਜੋ ਵਿਚਾਰ ਸੀਗੇ, ਉਹ ਵਿਚਾਰ ਪਲੱਸ ਕੰਪਨੀ ਦੀ ਜੋ ਪ੍ਰੋਜੈਕਟ ਰਿਪੋਰਟ ਜਿਹੜੀ ਰਿਪੋਰਟ ਪੇਸ਼ ਕੀਤੀ, ਉਹ ਸਾਰੀ ਰਿਪੋਰਟ ਸਾਡੀ ਸੀਆ ਕਮੇਟੀ ਹੈਗੀ, ਸਟੇਟ ਲੈਵਲ ਇੰਪੈਕਟ ਅਸੈਸਮੈਂਟ ਅਥਾਰਟੀ, ਜਿਹਨੇ ਈਸੀ ਗ੍ਰਾਂਟ ਕਰੀ, ਉਹ ਸਾਰਾ ਵਿਚਾਰ ਅਧੀਨ ਹੈ। ਉਹ ਚੀਜ਼ ਹਲੇ ਉਹਨਾਂ ਕੋਲ ਵਿਚਾਰ ਅਧੀਨ ਹੈ। ਹਲੇ ਉਹਦੇ ਤੇ ਕੋਈ ਸਾਡੇ ਕੋਲੇ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਉਹਨੂੰ ਈਸੀ ਗ੍ਰਾਂਟ ਹੋਈ ਹੈ ਕਿ ਨਹੀਂ ਹੋਈ। ਨਹੀਂ ਸਰ, 1 ਮਹੀਨਾ 5 ਦਿਨ ਹੋ ਗਏ ਜੀ। ਸਾਡੇ ਕੋਲ ਅਧਿਕਾਰ ਖੇਤਰ ਨਹੀਂ ਹੈ। ਸਾਡੇ ਕੋਲੇ ਪੈਂਡਿੰਗ ਨਹੀਂ ਹੈ ਜੀ। ਸਾਡੇ ਕੋਲ ਜੋ ਬੋਰਡ ਕੋਲ ਆਏਗਾ ਸੀ ਉਹਦਾ ਜਵਾਬ ਦੇ ਦਾਂਗੇ। ਜਿਹੜਾ ਸੀਆ ਕੋਲ ਹੈਗਾ ਚੰਡੀਗੜ੍ਹ ਪਿਆ ਹੋਇਆ ਉਹ। ਅੱਛਾ ਇੱਕ ਗੱਲ, ਅਸੀਂ ਸੀਆ ਦੇ ਗਏ ਸੀਗੇ ਜੀ, ਜਦੋਂ ਤੁਹਾਡੇ ਕੋਲ ਆਇਆ ਉਹ ਤੋਂ 1.5 ਮਹੀਨਾ ਪਹਿਲਾਂ ਸੀਆ ਨੇ ਸਾਨੂੰ ਇਹ ਕਿਹਾ ਵੀ ਇਹ ਚੇਅਰਮੈਨ ਪਟਿਆਲਾ ਦੱਸੂਗੇ ਇਹਦੇ ਬਾਰੇ। ਅਸੀਂ ਸੀਆ ਦੇ ਜਾ ਕੇ ਆਏ ਆ, ਅਸੀਂ ਨੰਗੇ ਧੜ ਗਏ ਤੇ ਪੂਰੇ ਕੱਪੜੇ ਲਾ ਕੇ ਅਸੀਂ ਭਾਈ ਪਰਮਿਸ਼ਨ ਦੇਣੀ ਮਾਰ ਦਿਓ ਸਾਨੂੰ। ਅਸੀਂ ਗਏ ਸੀ ਉੱਥੇ, ਅਸੀਂ ਗਏ ਸੀ ਜੀ ਉੱਥੇ, ਅਸੀਂ ਤੁਰ ਕੇ ਗਏ ਜੀ ਸਿੰਘ ਸ਼ਹੀਦਾਂ ਸੋਣਾ ਤੋਂ। ਅੱਜ ਦੀ ਸਟੇਟਸ ਰਿਪੋਰਟ ਇੱਥੇ ਵੀ ਅਗਲੇ ਨੰਗੇ ਹੋ ਕੇ ਆਵਾਂਗੇ। ਉਹਨਾਂ ਨੇ 2 ਮਹੀਨੇ ਦਾ ਟਾਈਮ ਦਿੱਤਾ ਸੀਗਾ ਜੀ, ਉੱਪਰ ਹੋ ਗਿਆ 2 ਮਹੀਨੇ ਦਾ। ਉਹ ਕਹਿੰਦੇ ਚੇਅਰਮੈਨ ਪਟਿਆਲਾ ਫਾਈਨਲ ਤੁਹਾਨੂੰ ਦੱਸਣਗੇ ਇਹਦੇ ਬਾਰੇ। ਇਹ ਆਪਾਂ ਗਏ ਆ ਮਤਲਬ ਨਵੰਬਰ ਅਕਤੂਬਰ ਚ ਗਏ ਆ, ਅਕਤੂਬਰ ਚ ਨਾ ਜੀ। ਤਲਵੰਡੀ ਅਕਲੀਆ ਮਾਨਸਾ ਜ਼ਿਲ੍ਹਾ ਜੀ, ਮਾਨਸੇ ਸਾਡੇ ਕੋਲ ਇਸ ਕੋਲ ਇੱਕ ਵਾਰੀ ਭੇਜਿਆ ਸਾਨੂੰ ਲਿਖ ਕੇ। ਲਾਸਟ ਜਿਹੜਾ ਹੈ ਜੇਐਸਡਬਲਿਊ ਸੀਮੈਂਟ ਪਲਾਂਟ ਦੇ ਹਜੇ ਤੱਕ ਜੇਐਸਡਬਲਿਊ ਸੀਮੈਂਟ ਪਲਾਂਟ ਹਜੇ ਤੱਕ ਸੀਆ ਨੇ ਲਿਖਿਆ ਨਹੀਂ, ਸਾਡੇ ਕੋਲ ਰਿਪੋਰਟ ਹਜੇ ਤੱਕ ਸਥਾਪਿਤ ਨਹੀਂ ਹੋਇਆ ਹੈ ਅਤੇ ਕੇਵਲ ਲੋਕ ਸੁਣਵਾਈ ਦੀ ਪ੍ਰਕਿਰਿਆ ਪੂਰੀ ਹੋਈ ਹੈ। ਮਾਮਲਾ ਇਸ ਸਮੇਂ ਸਟੇਟ ਲੈਵਲ এনवायरमेंट ਇੰਪੈਕਟ ਅਸੈਸਮੈਂਟ ਅਥਾਰਟੀ ਪੰਜਾਬ ਕੋਲ ਵਾਤਾਵਰਣੀ ਮਨਜ਼ੂਰੀ ਦੇਣ ਜਾਂ ਨਾ ਦੇਣ ਸੰਬੰਧੀ ਫੈਸਲੇ ਲਈ ਲੰਬਿਤ ਹੈ। ਸਰ ਉਹਨਾਂ ਕੋਲ ਗਏ ਸੀ ਅਸੀਂ। ਜੇ ਮੈਂ ਤੁਹਾਨੂੰ ਉਹਨਾਂ ਦੀ ਵਰਡਿੰਗ ਦੇ ਵਿੱਚ ਬੋਲ ਕੇ ਦੱਸਾਂ, ਗੁੱਸਾ ਨਾ ਕਰਿਓ। ਉਹਨਾਂ ਨੇ ਇਹ ਕਿਹਾ ਵੀ ਪੋਲੂਸ਼ਨ ਬੋਰਡ ਦੀਆਂ ਨਲਾਇਕੀਆਂ ਕਰਕੇ ਲੋਕ ਸਾਡੇ ਕੋਲ ਆਉਣ ਲੱਗ ਗਏ। ਇਹ ਪੋਲੂਸ਼ਨ ਬੋਰਡ ਦਾ ਪਾਇਆ ਹੋਇਆ ਗੰਦ ਆ, ਤੁਸੀਂ ਪਟਿਆਲੇ ਜਾਓ। ਸਰ ਪੁੱਛ ਲਓ ਜੀ, ਜਿਹਨੂੰ ਮਰਜ਼ੀ ਪੁੱਛ ਲਓ ਜੀ। ਇਹ ਟੋਟਲੀ ਫਾਰਮਲ ਮੇਰੀ ਗੱਲ ਸਰ ਉਹਨਾਂ ਦੀ ਵਰਡਿੰਗ ਮੈਂ ਦੱਸੀ ਹੈ ਤੁਹਾਨੂੰ। ਇਹਦਾ ਹੁਣ ਨਾ ਸਬਜੈਕਟਿਵ ਹੈ ਜੀ, ਤੁਹਾਨੂੰ ਕਿਹਨੇ ਕੀ ਦੱਸ ਕੀ ਹੈ। ਫਾਰਮਲ ਸਾਰੀ ਗੱਲ ਹੈ। ਜਦੋਂ ਕੋਈ এনवायरमेंट ਕਲੀਅਰੈਂਸ ਹੁੰਦੀ ਹੈ, ਜਦ ਤੱਕ ਸੁਣਵਾਈ ਹੁੰਦੀ ਹੈ, ਤਾਂ ਸਾਰੇ ਤਰ੍ਹਾਂ ਨੂੰ ਸੁਣ ਕੇ ਇਹਦੀ ਅਥਾਰਟੀ ਜਿਹੜੀ ਹੈ, 2 ਪ੍ਰੋਜੈਕਟ ਨੇ, ਇੱਕ A ਤੇ ਇੱਕ B। ਜਿਹੜਾ ਇਹ ਪ੍ਰੋਜੈਕਟ ਹੈ ਇਹ ਚੰਡੀਗੜ੍ਹ ਪ੍ਰਾਈਜ਼ ਹੋਣਾ ਹੈ। ਬੋਰਡ ਵੱਲੋਂ ਇੱਕ ਰਿਪੋਰਟ ਜਾਂਦੀ ਹੈ, ਉਹ ਅਸੀਂ ਚੈੱਕ ਕਰ ਲੈਂਦੇ ਹਾਂ। ਸਾਡੇ ਕੋਲ ਤਾਂ ਇੱਕ ਪਬਲਿਕ
ਉੱਥੇ ਕਰਵਾਈ ਜਾਣੀ ਅਦਰਵਾਈਜ਼ ਤਸਬੀਜ਼ਤ ਹੈ ਤਾਂ ਉਹ ਸੀਐਸਆਰ ਦਾ ਪੈਸਾ ਲਾ ਸਕਦੇ ਆ। ਹਾਂਜੀ ਸੀਐਸਆਰ ਦਾ ਪੈਸਾ ਲਾ ਸਕਦੇ ਆ ਜੇ ਫੈਕਟਰੀ ਹਜੇ ਤੱਕ ਤਸਬੀਜ਼ ਦਿੱਤੀ ਹੈ ਫੈਕਟਰੀ ਲੱਗੀ ਨਹੀਂ ਹੈ ਤੇ ਸੀਐਸਆਰ ਦਾ ਪੈਸਾ ਲਾ ਸਕਦੇ ਆ। ਉਹ ਸਾਡੇ ਸਕੂਲਾਂ ਦੇ ਵਿੱਚੋਂ ਲੋਕਾਂ ਨੂੰ ਜਾ ਕੇ ਸਮਾਨ ਵੰਡੀ ਜਾਂਦੇ ਆ ਮੈਨੂੰ ਪਲੇਟ ਕਰੀ ਜਾਂਦੇ ਆ ਤਾਂ ਸੀਐਸਆਰ ਪੈਸਾ ਲਾ ਸਕਦੇ ਹੋ। ਸਾਡੇ ਅਧਿਕਾਰ ਖੇਤਰ 'ਚ ਨਹੀਂ ਇੱਕ ਮਿੰਟ ਤੁਹਾਡੇ ਅਧਿਕਾਰ ਖੇਤਰ 'ਚ ਇਹ ਆ ਸਾਰਾ ਲੱਗੀ ਨਹੀਂ ਅਸੀਂ ਤਾਂ ਜ਼ਿੰਮੇਵਾਰੀ ਨਹੀਂ ਫਿਰ ਲੱਗੀ ਨਹੀਂ ਅਸੀਂ ਵੀ ਸਾਥੋਂ ਕੋਈ ਲਾਇਸੈਂਸ ਨਹੀਂ ਫਿਰ ਸੀਐਸਆਰ ਦਾ ਪੈਸਾ ਲਈ ਜਾਂਦੇ ਆ ਬਣ ਰਹੇ ਹਾਂ ਜੀ ਤੁਸੀਂ ਐਡਵਾਈਸ ਕਰਦੇ ਹੋ। ਨਹੀਂ ਇਹ ਤਾਂ ਦੇਖੋ ਤੁਸੀਂ ਮੈਂ ਨਹੀਂ ਇਹਦੇ ਬਾਰੇ ਕੁਝ ਕਮੈਂਟ ਨਹੀਂ ਕਰ ਸਕਦਾ। ਤੁਸੀਂ ਕੋਈ ਐਡਵਾਈਸ ਨਹੀਂ ਕਰ ਸਕਦੇ। ਅੱਛਾ ਸਰ ਉਹਨੂੰ ਕਮਰਸ਼ੀਅਲ ਚੇਂਜ ਕਰਨ ਵਾਸਤੇ ਐਗਰੀਕਲਚਰ ਲੈਂਡ ਨੂੰ ਕਮਰਸ਼ੀਅਲ ਚੇਂਜ ਕਰ ਰਹੇ ਹੋ। ਇਹ ਚੀਜ਼ ਸਥਾਪਿਤ ਹੀ ਨਹੀਂ ਹੋਈ ਸਾਡੇ ਰਿਕਾਰਡ ਦੀ ਨਹੀਂ ਉਹ ਤਾਂ ਸੀਐਲਯੂ ਦਾ ਉੱਥੇ ਸੈਂਪਲ ਤਾਂ ਭਰ ਰਹੇ ਨੇ ਇਹਦਾ ਮਤਲਬ ਉਹ ਗਲਤ ਕਰ ਰਹੇ ਜੀ ਚਾਹੇ ਕੁਝ ਵੀ ਵੰਡੇ ਉਹ ਗਲਤ ਕਰ ਰਹੇ ਉਹ ਤਾਂ ਆਪਣੀ ਪੋਲੀਟੀਕਲ ਲੜਾਈ ਨਾ ਉਹ ਤਾਂ ਕਰ ਹੀ ਰਹੇ ਗੱਲ ਤੋਂ। ਉਹਦੇ ਅਸੀਂ ਜ਼ਿੰਮੇਵਾਰ। ਅੱਛਾ ਸਿਰਫ ਲਾਸਟ ਵਾਲੀਆਂ ਗੱਲਾਂ ਦੋ ਗੱਲਾਂ ਦੁਬਾਰਾ ਇੱਕ ਤੁਹਾਨੂੰ ਬੇਨਤੀ ਹੈ ਇੱਕ ਤਾਂ ਕਮਾਲੂ ਵਾਲੀ ਇੱਕ ਆ ਦੌਣ ਵਾਲੀ ਕਿ ਜਿੱਥੇ ਇਹਨਾਂ ਤੇ ਅਸੀਂ ਕੀ ਚਾਹ ਰਹੇ ਹਾਂ ਇਹ ਮੰਗ ਕਿਉਂ ਹੈ ਕਿ ਜਦੋਂ ਕੋਈ ਬੰਦਾ ਤੁਹਾਡੇ ਕਾਨੂੰਨ ਤੋਂ ਵਿਡਰਾਅ ਕਰ ਚੁੱਕੇ ਹੋ ਤੁਸੀਂ ਕੰਸੈਂਟ ਟੂ ਆਪਰੇਟ ਵਿਡਰਾਅ ਹੋ ਚੁੱਕਿਆ ਹੈ ਉਸ ਤੋਂ ਬਾਅਦ ਵੀ ਜੇ ਚਲਾਈ ਹੈ ਤਾਂ ਉਹਦੇ ਤੇ ਕ੍ਰਿਮੀਨਲ ਆਫੈਂਸ ਲੱਗਦਾ ਸਰ ਉਹ ਲੱਗਣਾ ਚਾਹੀਦਾ ਉਹਦੇ ਤੇ ਨਹੀਂ ਉਹਦੇ ਤੇ ਲਿਖਣਾ ਬਣਦਾ ਹੈ ਔਰ ਉਹਦੇ ਲਈ ਅਸੀਂ ਇਕੱਠ ਨਾਲ ਨਹੀਂ ਆਵਾਂਗੇ ਸਾਡੇ 2-4 ਬੰਦੇ ਤੁਹਾਡੇ ਕੋਲੇ ਆਉਣਗੇ ਆਰਾਮ ਨਾਲ ਅੰਦਰ ਕੀ ਤੋਂ ਪੁੱਛਣਾ ਤੁਹਾਡੇ ਕੋਲ ਪੁੱਛਣਾ ਹੀ ਹੈ ਜਾਂ ਇਹਨਾਂ ਕੋਲ ਦੇਖੋ ਮੈਂ ਉਹਦਾ ਥੋੜੀ ਕਿਹਦੇ ਕੋਲ ਆਈਏ ਦੱਸੋ ਕਿਹਦੇ ਕੋਲੇ ਆਈਏ ਕੌਣ ਸਰ ਦੌਣ ਪਟਿਆਲੇ ਦੇ ਨੇੜੇ ਪੈਂਦਾ ਤੁਸੀਂ ਦੌਣ ਤੇ ਇਹਦੇ ਲਈ ਨਹੀਂ ਇਹ ਕਮਾਲੂ ਲਈ ਬਠਿੰਡੇ ਜਾਈਏ ਪੁੱਛੋ ਕੌਣ ਨੇ ਪੱਟੀ ਸਾਹਿਬ ਹਾਂਜੀ ਉਹ ਤਾਂ ਸਾਨੂੰ ਮਹੀਨਾ ਪਹਿਲਾਂ ਕਹਿ ਕੇ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਕਾਰਵਾਈ ਕਰਕੇ ਕਰ ਦਾਂਗੇ ਤੁਹਾਡੀ ਜਿਹੜਾ ਇਹਦੇ ਤੇ ਬਣਦੀ ਪਰ ਓਕੇ ਇੱਕ ਮਿੰਟ ਸੁਣੋ ਦੀ ਗੱਲ ਹਾਂ ਦੱਸੋ ਲੌਜੀਕਲ ਹੈ ਜਿਹਦਾ ਅਸੀਂ ਇੱਥੇ ਫੈਸਲਾ ਕਰ ਸਕਦੇ ਹਾਂ ਡਿਸੀਜਨ ਸਾਡੇ ਜਿਵੇਂ ਅਸੀਂ ਦੋ ਅਧਿਕਾਰੀ ਖੜੇ ਮੇਰੇ ਬਰਾਬਰ ਦੇ ਸੀਨੀਅਰ এনवायरमेंट ਇੰਜੀਨੀਅਰ ਨੇ ਮੈਂ ਵੀ ਸੀਨੀਅਰ এনवायरमेंट ਇੰਜੀਨੀਅਰ ਸਾਡੇ ਇੱਦਾਂ ਹੀ ਰਵਿੰਦਰ ਭੱਟੀ ਜੀ ਫਰੀਦਕੋਟ ਦਫ਼ਤਰ ਹੈ ਸਾਡਾ ਠੀਕ ਹੈ ਜੀ ਜਿਹੜੀਆਂ ਤੁਸੀਂ ਸਾਨੂੰ ਗੱਲਾਂ ਦੱਸੀਆਂ ਨੇ ਤੁਸੀਂ ਇਨਵੈਨ ਉਹਨਾਂ ਨੂੰ ਲਿਖਤੀ ਰੂਪ ਚ ਦਿਓ ਵੈਸੇ ਦੱਸੋ ਜਾ ਕੇ ਉਹਨਾਂ ਨੂੰ ਮੈਸੇਜ ਸਬੂਤ ਸਾਰੇ ਉਹਨਾਂ ਨੂੰ ਦੇ ਦਈਏ ਉਹਨਾਂ ਨੂੰ ਦੇ ਦਿਓ ਇੱਥੋਂ ਮੇਰਾ ਜਾਣਸਾਰ ਅਥਾਰਟੀ ਵੱਲੋਂ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਮੈਂ ਉਹਨਾਂ ਨੂੰ ਮੈਸੇਜ ਆਵੇਗਾ ਫੋਨ ਤੇ ਵੀ ਤੁਹਾਡਾ ਕੀ ਨਾਂ ਹੈ ਕੁਲਦੀਪ ਸਿੰਘ ਸਰਪੰਚ ਕਿੱਥੋਂ ਦੇ ਤੁਸੀਂ ਕਮਾਲੂ ਦੇ ਸਰਪੰਚ ਜਾਣਗੇ ਤੁਹਾਨੂੰ ਚਾਹ ਵੀ ਪਿਲਾਣਗੇ ਗੱਲਬਾਤ ਕਰਨਗੇ ਸਾਰੀ ਕੁਝ ਦੱਸਣਗੇ ਪਲੀਜ਼ ਇਹ ਇੱਕ ਗੱਲ ਕਰਨ ਦਾ ਤਰੀਕਾ ਹੁੰਦਾ ਜੀ ਤੁਸੀਂ ਜਾਓ ਬੈਠੋ ਉਹਨਾਂ ਨਾਲ ਦਫ਼ਤਰ ਗੱਲਬਾਤ ਕਰੋ ਲਿਖਤੀ ਰੂਪ ਚ ਜੋ ਗੱਲਾਂ ਦੱਸੀਆਂ ਬੰਦੀ ਕਾਰਵਾਈ ਤੁਹਾਨੂੰ ਸਾਨੂੰ ਰਿਪੋਰਟ ਇੱਥੇ ਆ ਜਾਊਗੀ ਕਿਉਂਕਿ ਮੈਂ ਉਹ ਏਰੀਆ ਡੀਲ ਨਹੀਂ ਕਰਦਾ ਜਿਹੜੇ ਵੀ ਸਾਡੇ ਅਫਸਰ ਨੇ ਚੇਅਰਮੈਨ ਮੈਂਬਰ ਸੈਕਟਰੀ ਚੀਫ ਇੰਜੀਨੀਅਰ ਸਾਹਿਬ ਉੱਥੇ ਤੁਹਾਡੀ ਰਿਪੋਰਟ ਆ ਜਾਊਗੀ ਅਸੀਂ ਫੋਨ ਹੁਣੀ ਕਰ ਦੇਣਾ ਕਰੈਕਟ ਤੁਹਾਨੂੰ ਪ੍ਰੋਪਰ ਐਂਟਰਟੇਨ ਕਲੈਰਿਟੀ ਡਾਊਨ ਪਿੰਡ ਬਾਰੇ ਦੱਸ ਦੇ ਸਾਡੇ ਪ੍ਰੈਜ਼ੀਡੈਂਟ ਕਿਹੜੇ ਪਾਸੇ ਦਫ਼ਤਰ ਹੈ ਹਾਂਜੀ ਕੱਲ ਨੂੰ ਚਲੇ ਜਾਵਾਂਗੇ ਜੀ ਅਸੀਂ ਫੋਕਲ ਪੁਆਇੰਟ ਉੱਥੇ ਕੋਈ ਨਹੀਂ ਹੋਤਾ ਯਾਰ ਪਤਾ ਲੱਗ ਫਰੀਦਕੋਟ ਕਿੱਥੇ ਦਫ਼ਤਰ ਆਪਣਾ ਫਰੀਦਕੋਟ ਦਫ਼ਤਰ ਹੋ ਗਿਆ ਤਾਂ ਦੱਸੋ ਪਤਾ ਐਡਰੈਸ ਲੱਗਾ ਅਸੀਂ ਫਰੀਦਕੋਟ ਤੋਂ ਆਏ ਆ ਫਿਰ ਨਾਲ ਲੈ ਜਾਾਂਗੇ ਕਿੱਥੇ ਫਰੀਦਕੋਟ ਹਾਂਜੀ ਹਾਂ ਦੌਣ ਵਾਲਾ ਪੁੱਛ ਲਿਆ ਫਿਰ ਬੈਂਸ ਸਾਹਿਬ ਪੁੱਛ ਲਿਆ ਦੌਣ ਕਲਾਂ ਦਾ ਸਰ ਕਿਉਂਕਿ ਉਹ ਲੈਟਰ ਲਿਖ ਕੇ ਦੇ ਚੁੱਕੇ ਮੈਂ ਨੋਰਮਸ ਫਾਈਨਲ ਕਰਕੇ ਹੀ ਚਲਾਉਂਗਾ ਇਹਦਾ ਮਤਲਬ ਪਹਿਲਾਂ ਤਾਂ ਬਿਨਾਂ ਚੱਲ ਰਹੀ ਹੈ ਤੂੰ ਗੱਗੀ ਰੋਂ ਜੀ ਨਹੀਂ ਕਲਸਾ ਲੈਸੀ ਜੀ ਉੱਥੇ ਡੌਨ ਕਲਾਂ ਵਾਲੇ ਆਪਣੇ ਮੁੰਡੇ ਗੁਰਪ੍ਰੀਤ ਹੋਰੀ ਹਾਂਜੀ ਤੁਸੀਂ ਆ ਕੇ ਇਹਨਾਂ ਨੂੰ ਮਿਲਣਾ ਹੈ ਨਹੀਂ ਤੁਸੀਂ ਇਹਨਾਂ ਨੂੰ ਇੱਕ ਮਿੰਟ ਮੈਂ ਦੱਸਦਾ ਤੁਸੀਂ ਇਹਨਾਂ ਨੂੰ ਸਬੂਤ ਦੇਣੇ ਚੱਲਣ ਵਾਲੇ ਤੇ ਉਹ ਲੈਟਰ ਦੇਣਾ ਕਿ ਆਹ ਵੇਖੋ ਜੀ ਆ ਹੋਇਆ ਠੀਕ ਹੈ ਜੀ ਇਹ ਤੁਹਾਨੂੰ ਆ ਕੇ ਪਟਿਆਲੇ ਬੈਠਦੇ ਨੇ ਜੀ ਪਟਿਆਲੇ 20 ਬਲਾਕ ਚ ਸੈਕੰਡ ਮੰਜ਼ਲ ਤੇ ਦਫ਼ਤਰ ਹੈ ਮੇਰੀ ਗੱਲ ਸੁਣ ਲਓ ਪਲੀਜ਼ ਗੱਲ ਤਾਂ ਸੁਣ ਲਓ ਇਕੱਠ ਹੈ ਆਪਾਂ ਕੱਲ ਨੂੰ ਕਨਕਲੂਡ ਕਰੀਏ ਸਾਡੇ ਗਰਗ ਸਾਹਿਬ ਇੱਥੇ ਬੈਠਦੇ ਨੇ 20 ਬਲਾਕ ਦੂਜੀ ਮੰਜ਼ਲ ਤੇ ਤੁਸੀਂ ਕਦੋਂ ਮਰਜੀ 9 ਤੋਂ 5 ਫੋਨ ਨੰਬਰ ਵੀ ਤੁਹਾਨੂੰ ਦੇ ਦਾਂਗੇ ਇਹਨਾਂ ਦਾ ਫੋਨ ਕਰਕੇ ਕਈ ਵਾਰ ਬੰਦਾ ਦੌਰੇ ਤੇ ਹੁੰਦਾ ਤੁਸੀਂ ਆਓ ਇਹ ਮਿਲਣਾ ਕਦੋਂ ਮਰਜੀ ਆਓ ਜੀ ਕਲੈਰਿਟੀ ਜੀ ਬੈਂਕ ਸਾਹਿਬ ਕੀ ਪੁੱਛਣਾ ਪੁੱਛੋ ਫਿਰ ਆਪਾਂ ਦਾ ਨੰਬਰ ਦਿਓ ਹਾਂਜੀ ਕਿੱਥੇ ਨੇ ਸਰਪੰਚ ਸਾਹਿਬ ਕਿੱਥੇ ਨੇ ਨੰਬਰ ਲਿਆਓ ਜੀ ਪੱਟੀ ਸਾਹਿਬ ਦਾ ਨੰਬਰ ਐਡ ਕਰੋ ਸਰਪੰਚ ਸਾਹਿਬ ਫਰੀਦਕੋਟ ਦਾ ਐਡਰੈਸ ਲੈ ਲਿਓ ਹਾਂ ਅੱਛਾ ਇੱਕ ਐਂ ਕਰਦੇ ਤੋਂ ਲੈ ਲੈਣੇ ਹੁਣੇ ਸਰ ਸਾਦਕ ਚੌਂਕ ਹੈ ਜੀ ਕੋਈ ਉੱਥੇ ਹਾਂਜੀ ਸਾਡੇ ਪਿੰਡ ਵਾਲੇ ਜਾਂਦਾ ਸਾਦਕ ਚੌਂਕ ਬਸ ਸਮਝ ਗਏ ਜੀ ਸਮਝ ਗਿਆ ਨੰਬਰ ਲੈ ਲੈਣੇ ਭੱਟੀ ਸਾਹਿਬ ਦਾ ਤੁਹਾਡੇ ਕੋਲੋਂ ਤੁਸੀਂ ਸਵਾਲ ਪੁੱਛ ਲਓ ਫਿਰ ਆਪਾਂ ਇਹਨਾਂ ਨੂੰ ਜਾਣ ਕੇ ਤੇ ਆਪ ਦੀ ਗੱਲ ਕਰੀਏ ਕੀ ਕਰਨਾ ਆਪਾਂ ਹਨਾ ਜੀ ਮੈਨੂੰ ਜਿਹੜਾ ਪੁਆਇੰਟ ਹੈ ਜੀ ਆ ਨੰਬਰ ਮੈਂ ਬੁੱਢੇ ਦਰਿਆ ਨੂੰ ਲੈ ਪੁੱਛੋ ਜੀ ਆਪਾਂ ਨੂੰ ਪਤਾ ਹੀ ਨਹੀਂ ਹੈ ਜੀ ਪੁੱਛ ਲਓ ਆ ਜੋ ਬੁਲਾ ਲਓ ਪੁੱਛੋ ਦੇਖੋ ਜੀ ਪਬਲਿਕ ਐਕਸ਼ਨ ਕਮੇਟੀ ਕਾਲੇ ਪਾਣੀ ਦਾ ਮੋਰਚਾ 50 ਜਥੇਬੰਦੀਆਂ ਤੇ 12 ਪੰਜਾਬ ਦੇ ਮੋਰਚੇ
ਪੂਰੇ ਪੇਸ਼ੈਂਸ ਦੇ ਨਾਲ ਅਸੀਂ ਵੇਟ ਕੀਤੀ, ਅਸੀਂ ਕੇਸ ਲੜਿਆ, ਕੇਸ ਨੂੰ ਉਹਦੇ ਨਤੀਜੇ ਤੱਕ ਲੈ ਕੇ ਗਏ। ਅਸੀਂ ਪਿਛਲੀ ਵਾਰੀ ਤੁਹਾਡੇ ਕੋਲ ਆਏ ਤੇ ਤੁਸੀਂ ਉਦੋਂ ਕਿਹਾ ਮੈਨੂੰ ਪਤਾ ਨਹੀਂ ਹੈ ਵੀ ਆਪਾਂ ਟਾਈਮ ਦੇ ਦਿੰਦੇ ਆ। ਅੱਜ ਅਸੀਂ ਦੁਬਾਰਾ ਟਾਈਮ ਤੇ ਤੁਸੀਂ ਇਹ ਗੱਲ ਨੂੰ ਮੰਨਦੇ ਹੋ ਜਿਹੜਾ ਮੈਂ ਜਵਾਬ ਦਿੱਤਾ ਸੀ ਪਿਛਲੀ ਵਾਰ ਠੀਕ ਦਿੱਤਾ ਸੀ? ਨਹੀਂ ਕਹਿਣ ਦਾ ਅਸੀਂ ਦੇਖੋ ਅਸੀਂ ਤਾਂ ਤੁਸੀਂ ਉਹਨਾਂ ਨਾਲ ਮਿਲਾਇਆ ਨਹੀਂ ਸਾਨੂੰ ਜਿਨ੍ਹਾਂ ਨਾਲ ਮਿਲਣਾ ਸੀ। ਨਹੀਂ ਸੀ ਬਈ ਇੱਥੇ। ਹਾਂ ਚਲੋ ਮੈਂ ਤਾਂ ਅੱਜ ਵੀ ਕਹਿ ਰਿਹਾ ਮੈਂ ਮੰਨ ਗਿਆ ਜੀ, ਅਸੀਂ ਇਸੇ ਲਈ ਮਹੀਨਾ ਵੇਟ ਕੀਤਾ ਨਾ। ਪਰ ਜਦੋਂ ਅਸੀਂ ਮਹੀਨਾ ਵੇਟ ਕੀਤੀ ਤਾਂ ਜਿਨ੍ਹਾਂ ਨੂੰ ਦਿੱਲੀੋਂ ਲਿਆ ਕੇ ਜੌਬ ਦਿੱਤੀ ਆ, ਜਿਹੜੀ ਉਹਨਾਂ ਨੇ ਜੌਬ ਕਰਨੀ ਆ, ਉਹ ਅੱਜ ਵੀ ਮਿਲਣ ਤੋਂ ਪੋਲੀਟੀਕਲ ਗੱਲ ਕਰਦੇ ਨੇ। ਸਵਾਲ ਪੁੱਛ ਲਓ ਪਹਿਲਾਂ ਇਹਨਾਂ ਤੋਂ। ਨਹੀਂ ਮੈਂ ਉਸੇ ਸਵਾਲਾਂ ਦੀ ਗੱਲ ਕਰਦਾ। ਜਿੰਨੇ ਬੁੱਢੇ ਦਰਿਆ ਤੇ ਅਸੀਂ ਸਵਾਲ ਕੀਤੇ ਉਹਦੇ ਇੱਕ ਵੀ ਜਵਾਬ ਬੁੱਢੇ ਦਰਿਆ ਤੇ ਇਹਨਾਂ ਨੇ ਤਸੱਲੀ ਬਖਸ਼ ਨਹੀਂ ਦਿੱਤਾ। ਇਹਨਾਂ ਨੇ 3 ਗੱਲਾਂ ਕੀਤੀਆਂ। ਕੇਸ ਦੇ ਆਰਡਰਾਂ ਬਾਰੇ ਗੱਲ ਕੀਤੀ, ਇਹਨਾਂ ਨੇ ਸਹੀ ਤਰੀਕੇ ਨਾਲ ਗੱਲ ਕੀਤੀ ਨਹੀਂ ਕੀਤੀ ਤੇ ਸੱਜੇ ਖੱਬੇ ਉਸ ਗੱਲ ਨੂੰ ਲੈ ਕੇ ਗਏ। ਅਸੀਂ ਕਿਹਾ ਵੀ ਤੁਸੀਂ ਲਿਖਤੀ ਕੋਰਟ 'ਚ ਕਹਿ ਦਿਓ ਵੀ ਸਾਨੂੰ ਸਟੇ ਮਿਲੀ ਹੋਈ ਹੈ ਜਾਂ ਕੋਈ ਧਿਰ ਕਹਿ ਦੇ, ਅਸੀਂ ਲਿਖ ਕੇ ਉੱਥੇ ਦੇ ਸਕਦੇ ਹਾਂ। ਇਹਨਾਂ ਨੇ ਉੱਥੇ ਜਵਾਬ ਨਹੀਂ ਦਿੱਤਾ। ਇਹਨਾਂ ਨੇ ਬਾਰ-ਬਾਰ ਗੱਲ ਕੀਤੀ ਜਿਹਨੂੰ ਅਸੀਂ ਬਲੱਡ ਮਨੀ ਆਂਦੇ ਹਾਂ। ਇਹਨਾਂ ਨੇ ਬਾਰ-ਬਾਰ ਇਹ ਕਿਹਾ ਵੀ ਲੋਕ ਮਰੀ ਜਾਣ, ਉਹਦੇ ਪੈਸੇ ਅਸੀਂ ਕੰਪਨਸੇਸ਼ਨ ਦੇ ਤੌਰ ਤੇ ਲਈ ਜਾਵਾਂਗੇ। ਉਹਦਾ ਮਤਲਬ ਇਹ ਵੀ ਡਾਈਂਗ ਇੰਡਸਟਰੀ 75 ਕਰੋੜ ਦਾ ਟੋਟਲ ਟੈਕਸ ਦੇ ਕੇ 25000 ਬੰਦੇ ਮਾਰ ਸਕਦੀ ਹੈ। ਤੁਸੀਂ ਇਹ ਵੀ ਇੱਥੇ ਲੋਕਾਂ ਦੇ ਵਿੱਚ ਆ ਕੇ 3 ਵਾਰੀ ਉਸ ਪੁਆਇੰਟ ਨੂੰ ਰੇਜ਼ ਕੀਤਾ ਵੀ ਅਸੀਂ ਪੰਜਾਬ ਦੇ ਲੋਕ ਬਚਾਉਣੇ ਆ। ਪੰਜਾਬੀ ਕੌਮ ਦੀ ਜਿਹੜੀ ਪਾਣੀ ਹੈ ਉਹਦੇ ਵਿੱਚ ਜ਼ਹਿਰ ਰਲ ਗਈ, ਸਾਡੇ ਲੋਕ ਮਰਦੇ ਪਏ ਆ, ਤੁਸੀਂ ਉਹਨੂੰ ਰੋਕਣਾ ਆ। ਇਸ ਲਈ ਕੰਪਨਸੇਸ਼ਨ ਜਿਹੜੀ ਲੈਣੀ ਹੈ ਉਹਦੇ ਨਾਲ ਸਾਡੇ ਲੋਕ ਮਰਨੋਂ ਨਹੀਂ ਹਟਦੇ। ਮੇਰਾ ਕਨਕਲੂਡ ਕਰਨ ਦਾ ਮਤਲਬ ਇਹ ਹੈ ਬਈ ਅਸੀਂ ਇੰਨੀ ਹਲੀਮੀ ਦੇ ਨਾਲ ਇੰਨਾ ਸਮਾਂ ਲਾ ਕੇ ਤੁਹਾਡੇ ਤੋਂ ਜਦੋਂ ਸਵਾਲ ਪੁੱਛਣ ਆਏ, ਇੱਕ ਸਵਾਲ ਦਾ ਤਾਂ ਜਵਾਬ ਦੇ ਦਿੰਦੇ, ਨਾ ਮਿਲਾਇਆ, ਨਾ ਬੁੱਢੇ ਦਰਿਆ ਵਾਲੇ ਸਵਾਲ ਦਾ ਜਵਾਬ ਦਿੱਤਾ। ਔਰ ਉਲਟਾ ਜਿਊਰਿਸਡਿਕਸ਼ਨ ਨੂੰ ਚੈਲੰਜ ਕਰਨ ਲਈ ਤੁਸੀਂ ਇੱਕ ਲਫ਼ਜ਼ ਵਰਤ ਰਿਹਾ ਮਿਨਿਸਟਰੀ ਆਫ এনवायरमेंट। ਮਿਨਿਸਟਰੀ ਆਫ এনवायरमेंट ਦੀ ਜਿਊਰਿਸਡਿਕਸ਼ਨ ਨਹੀਂ ਆ। ਜਵਾਬ ਐਨਜੀਟੀ ਨੇ ਆਰਡਰ ਕਰਨੇ ਨੇ ਜਾਂ ਸੁਪਰੀਮ ਕੋਰਟ ਨੇ ਕਰਨੇ ਆ, ਉਹ ਲੋਕਾਂ ਦੇ ਹੱਕ 'ਚ ਕਰ ਦਿੱਤੇ। ਤੁਸੀਂ ਉਹ ਨਹੀਂ ਸੁਣਦੇ। ਮਿਨਿਸਟਰੀ ਆਫ এনवायरमेंट ਨੇ ਸਿਰਫ ਇੱਕ ਡਾਇਲੋਗ ਲਈ ਬੁਲਾਇਆ ਸੀ, ਅਸੀਂ ਟਰਸਟ ਕੀਤਾ, ਪਰ ਜਦੋਂ ਗਏ ਮਿਨਿਸਟਰੀ ਆਫ এনवायरमेंट ਦਾ ਸੈਕਟਰੀ ਲੁਧਿਆਣੇ ਦਾ ਡੀਸੀ ਰਿਹਾ ਹੈ, ਫਿਰ ਉੱਥੇ ਤੁਹਾਡਾ ਹੀ ਪੀਪੀਸੀਬੀ ਦਾ ਚੀਫ ਕਹਿੰਦਾ ਵੀ ਪਾਣੀ ਕਿਸਾਨਾਂ ਨੂੰ ਦੇ ਦਿਓ। ਹੁਣ ਕੀ ਕਿਸਾਨ ਗੁਲਾਮ ਨੇ ਤੇ ਇੰਡਸਟਰੀਅਲਿਸਟ ਜਿਹੜਾ ਆ ਉਹ ਇੱਥੋਂ ਦਾ ਇੱਕ ਵੱਖਰਾ ਤਬਕਾ ਆ ਵੀ ਉਹਦਾ ਗੰਦ ਚੱਕਣ ਵੀ ਪੰਜਾਬ ਦੇ ਲੋਕ ਸੀਚੇ ਵਾਲੇ ਚਕਾਵੇ ਤੇ ਉਹ ਭੁਗਤਣ ਵੀ ਅਸੀਂ, ਮਰੀਏ ਵੀ ਅਸੀਂ। ਜਿਹੜੀ ਪੀਪੀਸੀਬੀ ਦੀ ਜ਼ਿੰਮੇਵਾਰੀ ਸੀ ਹੱਲ ਕੱਢਣਾ ਸੀ ਤੁਸੀਂ ਲੋਕਾਂ ਦੇ ਮਰਨ ਦਾ, ਪਰ ਤੁਸੀਂ ਸਾਰਾ ਜ਼ੋਰ ਹੱਲ ਕੱਢਣ ਤੇ ਲਾਇਆ ਹੋਇਆ ਵੀ ਗੰਦਾ ਪਾਣੀ ਕਿਹੜੇ ਪਾਸੇ ਜਾਵੇ। ਇਸ ਲਈ ਇਸ ਜਗ੍ਹਾ ਤੇ ਸਾਡਾ ਜਿਹੜਾ ਯਕੀਨ ਤੇ ਹੈ ਨਹੀਂ ਸੀ, ਪਰ ਇੱਕ ਸਟੈਪ ਬਣਦਾ ਸੀ ਆਉਣ ਦਾ। ਅਸੀਂ ਨਿਰਾਸ਼ ਹੋ ਕੇ ਬਿਲਕੁਲ ਤੁਹਾਡੇ ਤੋਂ ਇੱਥੋਂ ਅਸੀਂ ਗਾਂਹ ਚੱਲੇ ਆ, ਔਰ ਜਦੋਂ ਗਾਂਹ ਜਾਵਾਂਗੇ ਤੇ ਪੰਜਾਬ ਦੇ ਵਿੱਚ ਜਿਹੜੀ ਲੜਾਈ ਆ ਉਹ ਆਰ ਪਾਰ ਦੀ ਹੋਊਗੀ। ਧੰਨਵਾਦ। ਤੁਸੀਂ ਜਾ ਹੋ ਗਿਆ ਜੀ। ਧੰਨਵਾਦ ਜੀ। ਧੰਨਵਾਦ। ਇੱਕ ਗੱਲ ਕਰ ਲਈਏ ਅਸੀਂ ਪੋਲੀਟੀਕਲ ਗੱਲ ਜਿਹੜੀ ਜ਼ਰੂਰੀ ਹੈ, ਜਿਹੜੀ ਬੈਂਸ ਸਾਹਿਬ ਨੇ ਵੀ ਗੱਲ, ਇੱਕ ਮਿੰਟ ਆ ਜਾਓ ਜੀ ਆਪਾਂ ਗੱਲ ਨਿਬੇੜ ਲਈਏ। ਬੈਂਸ ਸਾਹਿਬ ਨੇ ਵੈਸੇ ਗੱਲ ਕਰਤੀ ਆ। ਉਹ ਗੱਲ ਇਹ ਹੈ ਕਿ ਅਸੀਂ ਕੁਝ ਸਵਾਲ ਲੈ ਕੇ ਆਏ ਸੀ ਤੁਹਾਡੇ ਸਾਹਮਣੇ, ਅਸੀਂ ਸਾਰੇ ਸਵਾਲਾਂ ਦੇ ਜਵਾਬ ਕੀਤੇ ਆ। ਸਭ ਤੋਂ ਵੱਡਾ ਮਸਲਾ ਸੀ ਬੁੱਢੇ ਨਾਲੇ ਵਾਲਾ। ਪਹਿਲਾਂ 10.5 ਕਰੋੜ ਲੀਟਰ ਨਾਲ ਪਾਣੀ ਨਾਲ ਮਾਰਿਆ ਜਾ ਰਿਹਾ ਹੈ। ਉਸ ਦਿਨ ਵਾਅਦਾ ਕਰਕੇ ਗਏ ਸੀ ਕਿ ਚੇਅਰਪਰਸਨ ਆਊਗੀ ਔਰ ਜਵਾਬ ਦੇਊਗੀ। ਚੇਅਰਪਰਸਨ ਦਾ ਤਾਂ ਛੱਡੋ, ਸਾਨੂੰ ਪੋਲੂਸ਼ਨ ਬੋਰਡ ਨਹੀਂ ਜਾਣ ਦਿੱਤਾ ਗਿਆ। ਪਹਿਲਾਂ ਆਏ ਇੱਥੇ ਉਹੀ ਅਫਸਰ ਮੋਰੇ ਖੜੇ, ਉਹੀ ਅਮਿਸਰ ਜਿਨ੍ਹਾਂ ਨੇ ਵਾਅਦਾ ਕੀਤਾ ਸੀ, ਕਹਿੰਦੇ ਮੈਨੂੰ ਯਾਦ ਨਹੀਂਗਾ। ਇਹ ਗੱਲ ਹੋ ਚੁੱਕੀ ਤੁਹਾਡੇ ਸਾਹਮਣੇ ਔਰ ਕੋਈ ਜਵਾਬ ਨਹੀਂ। ਅਸੀਂ ਇੱਕੋ ਗੱਲ ਕਹਿ ਰਹੇ ਹਾਂ ਵਾਰ-ਵਾਰ ਕਿ 7 ਮਹੀਨੇ ਤੱਕ ਆਰਡਰ ਲਾਗੂ ਰਿਹਾ ਕਿ ਇਹਨੂੰ ਬੰਦ ਕਰੋ, ਨਹੀਂ ਬੰਦ ਕੀਤਾ ਗਿਆ। ਫਿਰ ਜਸਕੀਰਤ ਜੀ ਹਰਾਣੇ ਸਾਰਿਆਂ ਨੇ ਰਲ ਕੇ ਅਸੀਂ ਕਿਹਾ ਕੀ ਕਰੀਏ, ਫਿਰ ਪਾਇਆ ਅੱਗੇ ਕਿ ਇਹਨੂੰ ਲਾਗੂ ਕਰਵਾਉਣ ਲਈ ਅਪੀਲ ਪਾਈ ਹੈ। ਉਹਦੇ ਜਵਾਬ ਦੱਸੀ ਜਾ ਰਹੇ ਨੇ, ਸ਼ਰਿਆਂ ਮਾਰ ਰਹੇ ਨੇ, ਆਂਦੇ ਜੀ ਐਂ ਹੀ ਕਰਾਂਗੇ। ਜਦੋਂ ਅਸੀਂ ਪੁੱਛ ਰਹੇ ਹਾਂ ਤਾਂ ਜਵਾਬ ਕੀ ਹੈ, ਬਹਾਨੇ ਨੇ। ਜਦੋਂ ਅਸੀਂ ਕਹਿ ਰਹੇ ਤੁਸੀਂ ਜੁਰਮਾਨਾ ਕਰ ਰਹੇ ਹੋ, ਕਿਉਂ ਕਰ ਰਹੇ ਹੋ, ਗਲਤ ਹੈ। ਤੇ ਜੇ ਗਲਤ ਹੈ ਤਾਂ ਫਿਰ ਬੰਦ ਕਿਉਂ ਨਹੀਂ ਕਰ ਰਹੇ? ਕੋਈ ਜਵਾਬ ਨਹੀਂ, ਕੋਈ ਜਵਾਬ ਨਹੀਂਗਾ। 1.5 ਸਾਲ ਹੋ ਗਿਆ ਸਰ, ਪਹਿਲੀ ਗੱਲ। ਦੂਜੀ ਗੱਲ ਕਮਾਲੂ ਵਾਲੀ ਤੁਹਾਡੇ ਸਾਹਮਣੇ ਹੈ, ਖੁਦ ਜਾ ਕੇ ਧਮਕੀਆਂ ਦਿੰਦੇ ਨੇ, ਧਮਕੀ ਦਿੰਦੇ ਨੇ। ਪਰਮਿਸ਼ਨ ਕੈਂਸਲ ਹੋ ਚੁੱਕੀ ਹੈ, ਫਿਰ ਵੀ ਫੈਕਟਰੀ ਚਲਾ ਰਿਹਾ। ਔਰ ਇਹ ਇਕੱਲੀ ਕਮਾਲੂ ਦੀ ਗੱਲ ਨਹੀਂ, ਹੋਰ ਪਤਾ ਨਹੀਂ ਕਿੰਨੀਆਂ ਜਗ੍ਹਾ ਤੇ ਫੈਕਟਰੀਆਂ ਦਾ ਹੋ ਰਿਹਾ ਹੈ। ਸੇਮ ਵਿੱਚ ਚਮਕੌਰ ਸਾਹਿਬ ਹੋ ਰਿਹਾ ਹੈ, ਸੇਮ ਸਿਸਮਾਂ 'ਚ ਹੋ ਰਿਹਾ। ਔਰ ਇੱਕ ਸਿਰਫ ਅਸੀਂ ਉਹ 5 ਗੱਲਾਂ ਕਰ ਰਹੇ ਹਾਂ ਜੋ ਤੁੱਛ ਭਰ ਨੇ, ਤੁੱਛ ਭਰ। ਜਦ ਕਿ ਪੂਰੇ ਪੰਜਾਬ ਦਾ ਪਾਣੀ ਰਾਜ ਸਭਾ 'ਚ ਰਿਪੋਰਟ ਆ ਚੁੱਕੀ ਹੈ ਕਿ ਨਾ ਪੀਣ ਯੋਗ ਹੈ, ਨਾ ਨਹਾਉਣ ਯੋਗ ਹੈ, ਨਾ ਖੇਤੀਬਾੜੀ ਨੂੰ ਲਾਉਣ ਯੋਗ ਹੈ। ਤੇ ਆਹ ਬੰਦੇ ਜਵਾਬ ਦੇਣ ਲਈ ਤਿਆਰ ਨਹੀਂ ਗੇ। ਜੋ ਵੀ ਕਹਿ ਰਹੇ ਨੇ ਬਹਾਨੇ ਨੇ, ਤੁਸੀਂ ਸੁਣ ਲਏ ਸਾਰਿਆਂ ਨੇ। ਹੁਣ ਜਿਹੜੀ ਮੁੱਖ ਦੀ ਗੱਲ ਕਰਨੀ ਹੈ ਕਿ ਆਪਾਂ ਕੀ ਕਰਾਂਗੇ, ਇਹਨਾਂ ਦੇ ਉੱਤੇ ਕੌਣ ਬੈਠਾ ਹੈ, ਇਹਨਾਂ ਨੂੰ ਆਰਡਰ ਕੌਣ ਦੇ ਰਿਹਾ ਹੈ, ਪੁਲਿਸ ਨੂੰ ਕੌਣ ਅੱਗੇ ਭੇਜ ਰਿਹਾ ਕਿ ਅੱਗੇ ਨਹੀਂ ਜਾਣ ਦੇਣਾ, ਇਹ ਸਾਰਾ ਕੁਝ ਕੌਣ ਕਰ ਰਿਹਾ? ਉਹ ਹੈ ਪੰਜਾਬ ਗਵਰਨਮੈਂਟ। ਦਿੱਲੀ ਨਾਲ ਤਾਂ ਅਸੀਂ ਬਾਅਦ ਚ ਸਿੱਝਾਂਗੇ,
ਪਹਿਲਾਂ ਚੰਡੀਗੜ੍ਹ ਵਾਲੇ ਤਾਂ ਆਪਦੇ ਬਣਾ ਲਈਏ, ਕੀ ਉਹ ਸਾਡੇ ਪਾਣੀਆਂ ਦੇ ਰਾਖੇ ਹੈਗੇ ਨੇ ਜਾਂ ਪਾਣੀ ਮਾਰਨ ਵਾਲਾ ਪਾਣੀ ਤਿਆਰ ਕਰਨ ਵਾਲੇ ਨੇ? ਔਰ ਮੈਂ ਕਹਿ ਦਿਆਂ ਇਕੱਲੇ ਇਹ ਨਹੀਂ, ਇਦੋਂ ਪਹਿਲਾਂ ਵਾਲੇ ਉਦੋਂ ਪਹਿਲਾਂ ਵਾਲੇ ਵੀ। ਇਹ ਸਾਰੀਆਂ ਗੱਲਾਂ ਦਾ ਜਵਾਬ ਹੁਣ ਲੋਕ ਮੰਗਣਗੇ। ਅਸੀਂ ਤੁਹਾਨੂੰ ਇਹ ਕਹਿਣਾ ਚਾਹ ਰਹੇ ਹਾਂ ਕਿ ਇਦੋਂ ਬਾਅਦ ਆਰ ਪਾਰ ਦੀ ਲੜਾਈ ਹੋਊਗੀ। ਹੁਣ ਆਰ ਪਾਰ ਦੀ ਕਿਸ ਤਰ੍ਹਾਂ ਦੀ ਆਰ ਪਾਰ ਦੀ ਜੀ? ਉਹ ਤੁਹਾਨੂੰ ਦੱਸਾਂਗੇ, ਕਿਉਂਕਿ ਹੁਣ ਅਸੀਂ ਇਹਨਾਂ ਨੂੰ ਨਹੀਂ ਦੱਸਣਾ ਚਾਹੁੰਦੇ ਕਿ ਆਰ ਪਾਰ ਕਿਹਨੂੰ ਕਹਿੰਦੇ ਆ, ਪਰ ਅਸੀਂ ਇਹਨਾਂ ਤੁਹਾਨੂੰ ਵਾਅਦਾ ਕਰਦੇ ਹਾਂ ਕਿ ਪੰਜਾਬ ਦੇ ਲੋਕਾਂ 'ਚ ਵੀ ਜਾਵਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਲਿਆ ਕੇ ਜਿਹੜੇ ਇਸ ਬੋਰਡ ਨੂੰ ਨਿਯੁਕਤ ਕਰਦੇ ਨੇ, ਉਹ ਨਿਯੁਕਤ ਕਰਨ ਵਾਲੇ ਉਹ ਬੈਠਣਗੇ ਜੋ ਪੰਜਾਬ ਪ੍ਰਤੀ ਸੁਹਿਰਦ ਹੋਣਗੇ, ਪੰਜਾਬ ਦੇ ਪਾਣੀ ਪ੍ਰਤੀ ਸੁਹਿਰਦ ਹੋਣਗੇ, ਔਰ ਸਭ ਤੋਂ ਅਹਿਮ ਪੰਜਾਬ ਦੇ ਲੋਕਾਂ ਪ੍ਰਤੀ। ਜਦੋਂ ਉਹ ਕਹਿੰਦੇ ਅਸੀਂ ਕਰਾਂਗੇ ਤਾਂ ਤੁਹਾਨੂੰ ਸੰਤੁਸ਼ਟੀ ਨਹੀਂ ਹੁੰਦੀ ਉਹ ਜਵਾਬਾਂ ਤੋਂ? ਕਿਹੜੀ ਗੱਲ ਤੋਂ ਕਰਾਂਗੇ? ਇਹ ਤਾਂ ਸਾਡਾ ਮੁੱਖ ਮੰਤਰੀ ਵੀ ਤੁਰਿਆ ਸੀ ਬੁੱਢੇ ਨਾਲੇ ਤੇ, ਸਾਡਾ ਸਪੀਕਰ ਵੀ ਤੁਰਿਆ ਸੀ, ਇਹ ਤਾਂ ਬਾਦਲ ਨੇ ਵੀ ਕਿਹਾ ਸੀ, ਅਮਰਿੰਦਰ ਨੇ ਵੀ ਕਿਹਾ ਸੀ। ਹੋ ਗਿਆ ਤਸੱਲੀ? ਉਹ ਪੈਸੇ ਲੈਂਦੇ ਨੇ, ਸਭ ਰਲੇ ਮਿਲੇ ਨੇ ਲੁੱਟਣ ਵਾਲੇ। ਨਹੀਂ ਤਾਂ ਮੈਨੂੰ ਦੱਸੋ 45,000 ਕੈਂਸਰ ਵਾਲਿਆਂ ਦੀ ਗਿਣਤੀ ਕਿਵੇਂ ਵੱਧ ਗਈ? ਹਰ ਰੋਜ਼ ਕਿੰਨੇ ਲੋਕ ਮਰ ਰਹੇ ਨੇ? 7 ਮਹੀਨੇ ਕੱਢੇ ਯਾਰ, ਆਰਡਰ ਲਾਗੂ ਨਹੀਂ ਕੀਤਾ, ਖੁਦ ਬੰਦੇ ਜੁਰਮਾਨਾ ਕਰ ਰਹੇ ਆ, ਖੁਦ ਪੰਜਾਬ ਪੋਲਿਊਸ਼ਨ ਬੋਰਡ ਦੇ ਬੰਦੇ ਤੇ ਕੇਸ ਕਰ ਰਹੇ ਨੇ, ਔਰ ਕੇਸ ਦੀ ਕਾਰਵਾਈ ਨਹੀਂ ਹੋ ਰਹੀ, ਕੇਸ ਮੁਲਤਵੀ ਹੋ ਜਾਊਗਾ। ਉਹ ਕਹਿੰਦੇ ਤੁਸੀਂ ਐਨਜੀਟੀ ਚੱਲ ਗਏ, ਅਸੀਂ ਉੱਥੇ ਜਵਾਬ ਦੇਵਾਂਗੇ। ਹੁਣ ਸਰ 7 ਮਹੀਨੇ ਪਹਿਲਾਂ ਤਾਂ ਨਹੀਂ ਐਨਜੀਟੀ 'ਚ ਗਏ ਸੀ। ਐਨਜੀਟੀ ਪਤਾ ਕਿਉਂ ਗਏ ਆ ਇਹ? ਕਿਉਂਕਿ ਇਹ ਕਹਿ ਰਹੇ ਕਿ ਆਰਡਰ ਲਾਗੂ ਕਰਾਓ। ਨੈਸ਼ਨਲ ਪੋਲਿਊਸ਼ਨ ਬੋਰਡ ਨੇ ਪੰਜਾਬ ਪੋਲਿਊਸ਼ਨ ਬੋਰਡ ਨੂੰ ਨਿਰਦੇਸ਼ ਦਿੱਤਾ ਕਿ ਇਹ ਬੰਦ ਹੋਣੇ ਚਾਹੀਦੇ ਆ। ਪੰਜਾਬ ਪੋਲਿਊਸ਼ਨ ਬੋਰਡ ਨੇ ਕੀਤਾ 33A ਜੋ ਸਾਡਾ ਵਾਟਰ ਐਕਟ ਦੇ ਤਹਿਤ ਹੈ ਧਾਰਾ, ਕੰਸੈਂਟ ਵਿਡਰਾਅ ਕਰਕੇ ਉਸ ਤੋਂ ਬਾਅਦ ਵੀ ਚੱਲ ਰਿਹਾ, ਜਿਹਦਾ ਜਵਾਬ ਕੁਝ ਨਹੀਂ ਦੇ ਰਹੇ, ਸਿਰਫ ਬਹਾਨੇ। ਉਹ ਪੋਲੀਟੀਕਲ ਗੱਲ ਕਰ ਰਿਹਾ ਬੰਦਾ, ਆਫੀਸਰ ਆ ਕੇ ਆਂਦਾ ਜੀ ਪੰਜਾਬ ਗਵਰਨਮੈਂਟ ਬਹੁਤ ਕਰ ਰਹੀ ਹੈ, ਆ ਸੀਚੇਵਾਲ ਕਰ ਰਿਹਾ, ਆਂਦਾ ਖੇਤੀਬਾੜੀ ਨੂੰ ਦੇ ਦਿਓ। ਇਹ ਕੌਣ ਸੀਚੇਵਾਲ ਹੈ ਜਿਹੜਾ ਜੀਰਾ ਫੈਕਟਰੀ ਦੇ ਪਾਣੀ ਨੂੰ ਕਹਿੰਦਾ ਸਾਫ਼, ਔਰ ਬਾਅਦ ਚ ਹੁਣ ਸਰਕਾਰ ਨੇ ਕਿਹਾ ਕਿ ਉਹ ਬਹੁਤ ਗੰਦਾ ਪਾਣੀ ਸੀ? ਇਹ ਉਹੀ ਪੰਜਾਬ ਸਰਕਾਰ ਹੈ ਜਿਹੜਾ 20 ਕਰੋੜ ਰੁਪਇਆ ਦੀਪ ਮਲਹੋਤਰੇ ਨੂੰ ਦਿੰਦੀ ਹੈ। ਹੁਣ ਉਹ ਵਾਪਸ ਲੈ ਕੇ ਉੱਥੋਂ ਦੇ ਪਿੰਡਾਂ ਨੂੰ ਨਹੀਂ ਦਿੱਤਾ ਜਾਊਗਾ। 85 ਮੱਝਾਂ ਮਰੀਆਂ ਮਨਸੂਰ ਵਾਲੇ ਦੀਆਂ, ਨੇੜੇ ਤੇੜੇ ਦੇ ਪਿੰਡਾਂ 'ਚ ਕੈਂਸਰ ਫੈਲਿਆ, ਕੌਣ ਜਵਾਬ ਦੇਊਗਾ ਉਹਦਾ? ਕੀ ਅਸੀਂ ਜਵਾਬ ਮੰਗਣ ਲਈ ਬਣਾਈਏ?